ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਡਸ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 6 ਮਈ 2024 23 ਵਿਸਾਖ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਹੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਰਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀਕਐਂਡ ਦੇ ਹਵਾਲੇ ਨਾਲ, ਕਰੰਟ ਇਸ਼ੂਜ਼ ਦੇ ਹਵਾਲੇ ਨਾਲ ਤੇ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸਾਨੂੰ ਜਿਹੜਾ ਸਪਾਂਸਰ ਵੀ ਕੀਤਾ ਔਰ ਸਪਾਂਸਰਸ਼ਿਪ ਲਈ ਹੈ ਕੈਲੀਫੋਰਨੀਆ ਤੋਂ ਜੈ ਸਿੰਘ ਜੀਰਾ ਵੱਲੋਂ। ਸੋ ਇਹਨਾਂ ਨੇ ਇੱਕ ਮੁਰਤਾ ਦਾ ਸੁਨੇਹਾ ਦਿੱਤਾ ਹੈ ਕਿ ਪੁਰਾਤਨ ਸਿੱਖਾਂ ਵਾਂਗ ਵੱਖਰਿਆਵਾਂ ਨੂੰ ਸਵੀਕਾਰਨਾ ਸਿੱਖੀਏ ਅਤੇ ਆਪਸੀ ਵੈਰ ਵਿਰੋਧ ਦੀ ਭਾਵਨਾ ਤੋਂ ਕਿਨਾਰਾ ਕਰੀਏ। ਸੋ ਏਜੰਡਾ ਬੇਸਡ ਜਿਹੜੇ ਪਹੁੰਚ ਰੱਖੀਏ ਔਰ ਬਾਕੀ ਸਭ ਗੁਰੂ ਸਾਹਿਬ ਤੇ ਛੱਡ ਦਈਏ। ਕੌਮੀ ਘਾਟ ਦੀ ਪ੍ਰਾਪਤੀ ਦੂਰ ਨਹੀਂ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜੈ ਸਿੰਘ ਜੀਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਬੜੀ ਮਜ਼ਬੂਤੀ ਨਾਲ ਰੋਗ ਸਟੇਟ ਭਾਰਤ ਦੇ ਖਿਲਾਫ ਅਤੇ ਸਿੱਖਾਂ ਦੇ ਹੱਕ ਵਿੱਚ ਖੜ ਗਏ ਨੇ। ਸੋ ਕੈਨੇਡੀਅਨ ਪੁਲਿਸ ਵੱਲੋਂ 3 ਭਾਰਤੀ ਨਾਗਰਿਕ ਜਿਹੜੇ ਨੇ ਨਾਗਰਿਕਾਂ ਦੀ ਜਿਹੜੀ ਹਰਦੀਪ ਸਿੰਘ ਨਿੱਜਰ ਕਤਲ ਕੇਸ ਗ੍ਰਿਫਤਾਰੀ ਤੋਂ ਬਾਅਦ ਅਗਲੇ ਦਿਨ ਟਰੂਡੋ ਜਿਹੜੇ ਨੇ ਸਿੱਖ ਫਾਊਂਡੇਸ਼ਨ ਆਫ ਟੋਰਾਂਟੋ ਵੱਲੋਂ ਕਰਵਾਏ ਗਏ ਇੱਕ ਸਮਾਗਮ ਵਿੱਚ ਜਸਟਨ ਟਰੂਡੋ ਨੇ ਜਿਹੜੀ ਸ਼ਿਰਕਤ ਕੀਤੀ ਹੈ, ਸ਼ਮੂਲੀਅਤ ਕੀਤੀ ਹੈ ਔਰ ਇਸ ਸਮਾਗਮ ਵਿੱਚ ਬੋਲਦਿਆਂ ਜਸਟਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਕਾਨੂੰਨ ਦਾ ਰਾਜ ਹੈ ਔਰ ਕੈਨੇਡਾ ਸਿੱਖ ਨਾਗਰਿਕਾਂ ਦਾ ਜਿਹੜੀ ਹੈ ਹਰ ਤਰਫੋਂ ਹਰ ਹੱਕ ਵਿੱਚ ਜਿਹੜੀ ਹੈ ਉਹਨਾਂ ਦੇ ਨਾਲ ਹੈ, ਉਹਨਾਂ ਦੇ ਨਾਲ ਖੜੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਜੈ ਸਿੰਘ ਕੈਲੀਫੋਰਨੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਜਿਹੜਾ ਸੁਨੇਹਾ ਉਹਨਾਂ ਨੇ ਦਿੱਤਾ ਹੈ ਇਹ ਹਰ ਪੰਥ ਦਰਦੀ ਪੰਥ ਪ੍ਰਸਤ ਇਮਾਨਦਾਰ ਸਿੱਖ ਇਵੇਂ ਹੀ ਮਹਿਸੂਸ ਕਰਦਾ ਹੈ ਕਿ ਅੱਜ ਜਦੋਂ ਕਿ ਭਾਰਤੀ ਸਟੇਟ ਨੇ ਜਿਹੜੀ 40 ਵਰੇ ਪਹਿਲਾਂ ਜੂਨ 84 ਦੇ ਪਹਿਲੇ ਹਫਤੇ ਟੋਟਲ ਵਾਰ ਸਿੱਖਾਂ ਦੇ ਉੱਤੇ ਥੋਪੀ ਸੀ, ਅੱਜ ਉਸ ਦੀ ਫਾਈਨਲ ਬੈਟਲ ਡਾਇਸਪੋਰਾ ਸਿੱਖਾਂ ਦੇ ਮਰਡਰ ਦੇ ਨਾਲ ਇੰਡੀਅਨ ਸਟੇਟ ਲੜ ਰਹੀ ਹੈ ਜਿੱਥੇ ਵਿਦਨ ਕੰਟਰੀ ਉਹਨਾਂ ਨੇ ਪੰਜਾਬ ਨੂੰ ਇੱਕ ਬੇਬਸ ਸੂਬੇ ਵਾਂਗ ਉਸ ਦੀ ਲੀਡਰਸ਼ਿਪ ਦੇ ਵਿੱਚ ਇਵੇਂ ਹੀ ਹੈ ਜਿਵੇਂ ਕਿ ਕਬੂਤਰਾਂ ਦੇ ਵਿੱਚ ਬਿੱਲੀ ਛੱਡ ਦਿੱਤੀ ਜਾਏ ਔਰ ਉਸ ਕਿਸਮ ਦੇ ਜਿਹੜੇ ਕਰਪਟ ਲੋਕ ਨੇ ਉਹ ਆਪਣੀ ਮਜਬੂਰੀ ਦੇ ਥੱਲੇ ਇਹਨਾਂ ਦੀ ਛਤਰੀ ਦੇ ਉੱਤੇ ਬੀਜੇਪੀ ਦੇ ਆ ਕੇ ਬੈਠੇ ਨੇ ਔਰ ਜਿਹੜੇ ਪੰਥ ਪ੍ਰਸਤੀ ਦੀ ਗੱਲ ਕਰਨ ਵਾਲੇ ਉਹਨਾਂ ਲਈ ਜੇਲ੍ਹਾਂ ਨੇ। NSA ਜਿਵੇਂ ਅਸੀਂ ਦੇਖਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ 9 ਹੋਰ ਸਾਥੀ ਸਿੰਘਾਂ ਨੂੰ 1 ਸਾਲ ਤੋਂ ਜ਼ਿਆਦਾ ਜਿਹੜਾ ਉਹਨਾਂ ਨੇ NSA ਥੱਲੇ ਰੱਖਿਆ ਸੀ ਜਦੋਂ ਇਸ ਦੀਆਂ ਸੰਭਾਵਨਾਵਾਂ ਸਨ ਕਿ NSA ਟੁੱਟ ਸਕਦਾ, ਉਹਨਾਂ ਨੇ 1 ਸਾਲ ਹੋਰ ਉਸ ਦਾ ਵਧਾ ਦਿੱਤਾ। ਇਵੇਂ ਹੀ ਅਸੀਂ ਦੇਖਦੇ ਹਾਂ ਕਿ 1 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਆਲਮੋਸਟ 1.5 ਸਾਲ ਤੋਂ ਜਿਨ੍ਹਾਂ ਨੇ ਉਮਰ ਕੈਦਾਂ ਕੀ, ਜਿਨ੍ਹਾਂ ਨੇ 30-35 ਸਾਲ ਉਮਰ ਕੈਦ ਤੋਂ ਵੀ ਦੁੱਗਣੇ ਵਰੇ ਬਿਲਕੁਲ ਉਹਨਾਂ ਨੇ ਜੇਲ੍ਹਾਂ 'ਚ ਆਪਣੀਆਂ ਜਵਾਨੀਆਂ ਗਾਲ ਦਿੱਤੀਆਂ ਨੇ
ਉਹਨਾਂ ਦੀ ਰਿਹਾਈ ਲਈ ਜਿਹੜਾ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਮੋਹਾਲੀ ਪੰਜਾਬ ਔਰ ਚੰਡੀਗੜ੍ਹ ਦੀਆਂ ਬਰੂਹਾਂ ਤੇ ਹੈ, ਅਸੀਂ ਦੇਖ ਰਹੇ ਹਾਂ ਕਿ ਕੋਈ ਰਿਸਪੌਂਸ ਕਿਸੇ ਲੈਵਲ ਤੇ ਜਿਵੇਂ ਕੁਝ ਵੀ ਨਹੀਂ ਵਾਪਰ ਰਿਹਾ। ਔਰ ਪੰਜਾਬ ਦੇ ਵਿੱਚ ਸਾਰੀਆਂ ਜਿਹੜੀਆਂ ਰਾਸ਼ਟਰੀ ਪਾਰਟੀਆਂ ਨੇ, ਉਹ ਬੀਜੇਪੀ ਹੋਏ, ਕਾਂਗਰਸ ਹੋਏ, ਆਮ ਆਦਮੀ ਪਾਰਟੀ ਹੋਏ ਜਾਂ ਈਵਨ ਬਾਦਲ ਅਕਾਲੀ ਦਲ ਹੋਏ, ਇਹ ਸਾਰੇ ਇੱਕ ਦੂਜੇ ਦੇ ਨਾਲ ਫਰੈਂਡਲੀ ਮੈਚ ਖੇਡ ਰਹੇ ਨੇ। ਔਰ ਇਹਦੇ ਬਾਵਜੂਦ ਕਿ ਪੰਜਾਬ ਦੇ ਨਾਗਰਿਕਾਂ ਨੂੰ ਜਦੋਂ ਅਸੀਂ ਓਵਰਸੀਜ਼ ਮਰਡਰਸ ਦੀ ਗੱਲ ਕਰਦੇ ਹਾਂ, ਟਰਾਂਸਨੈਸ਼ਨਲ ਕਿਲਿੰਗਸ ਦੀ, ਔਰ ਉਹਦੇ 'ਚ ਤੁਹਾਨੂੰ ਇਹ ਨਜ਼ਰ ਆਏਗਾ ਕਿ ਸਿਮਰਨਜੀਤ ਸਿੰਘ ਮਾਨ ਤੋਂ ਬਿਨਾਂ ਕਿਸੇ ਦੀ ਤੁਹਾਨੂੰ ਆਵਾਜ਼ ਕਿਸੇ ਵੀ ਲੀਡਰ ਨੇ ਇਹ ਕਿਹਾ ਹੋਏ ਕਿ ਜੀ ਇਸ ਨੂੰ ਜਿਹੜਾ ਇਨਵੈਸਟੀਗੇਟ ਕੀਤਾ ਜਾਏ। ਹਾਲਾਂਕਿ ਮਾਰਨ ਵਾਲਿਆਂ ਨੇ ਇਨਵੈਸਟੀਗੇਟ ਕੀ ਕਰਨਾ, ਪਰ ਤੁਹਾਡੇ ਮੂੰਹ ਤੇ ਤੁਹਾਡੀ ਜ਼ਬਾਨ ਤੇ ਘੱਟੋ ਘੱਟ ਉਹਨਾਂ ਦਾ ਨਾਂ ਤਾਂ ਆਏ। ਇਸ ਕਦਰ ਉਹ ਖੌਫਜ਼ਦਾ ਨੇ ਜਾਂ ਕੰਪਲਿਸਿਟ ਨੇ ਇੰਡੀਅਨ ਸਿਸਟਮ ਦੇ ਨਾਲ। ਤੇ ਫਿਰ ਜੇ ਇਸ ਸਭ ਦੇ ਚਲਦਿਆਂ ਬਾਹਰ ਬੈਠੇ ਜਿਹੜੇ ਮਾੜੇ ਮੋਟੇ ਐਕਟਿਵ ਨੇ, ਉਹ ਸੋਸ਼ਲ ਮੀਡੀਆ ਤੇ ਹੋਣ ਜਾਂ ਅਦਰਵਾਈਜ਼ ਹੋਣ, ਜੇ ਉਹਨਾਂ ਦਾ ਵੀ ਜਿਹੜੇ ਪੰਥ ਪ੍ਰਸਤ ਵੀਰ ਭੈਣਾਂ ਨੇ ਇੱਕ ਏਜੰਡੇ ਦੇ ਉੱਤੇ ਉਹ ਆਪਣੇ ਆਪ ਨੂੰ ਨਹੀਂ ਜੋੜ ਪਾਣਗੇ ਜਾਂ ਇੱਕ ਦੂਸਰੇ ਪ੍ਰਤੀ ਉਹੀ ਖਿਲਾਫਤ, ਨੈਗੇਟਿਵਿਟੀ, ਗਾਲੀ ਗਲੋਚ ਔਰ ਉਸ ਦੀ ਭੇਟ ਆਲਰੇਡੀ ਅਸੀਂ ਦੇਖ ਰਹੇ ਹਾਂ ਕਿ ਭਾਈ ਜਿਹੜੇ ਨੌਜਵਾਨ ਟਿਕਟੌਕ ਤੇ ਸੋਸ਼ਲ ਮੀਡੀਆ ਤੇ ਕਿਵੇਂ ਆਪਸ ਦੇ ਵਿੱਚ ਬਹਿਸ ਮੁਬੈਸੇ ਹੁੰਦੇ ਨੇ, ਉਸ ਦੇ ਬੜੇ ਖਤਰਨਾਕ ਅੰਜਾਮ ਸਾਹਮਣੇ ਆ ਰਹੇ ਨੇ। ਔਰ ਸਾਡੇ ਲਈ ਇਹ ਦੁੱਖ ਦੀ ਗੱਲ ਹੁੰਦੀ ਹੈ ਜਦੋਂ ਕਿ ਜਿਸ ਮੁੱਦੇ ਦੇ ਉੱਤੇ ਕੌਮ ਇਕਮੁੱਠ ਹੋ ਕੇ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਸਾਡੀ ਤਾਕਤ ਯਕਜ਼ਹਿਤੀ, ਇਕਮੁੱਠਤਾ, ਸੋਲੀਡੈਰਿਟੀ, ਇਸ ਦਾ ਸੁਨੇਹਾ ਦੇਣ ਵਾਲੀ ਹੋਣੀ ਚਾਹੀਦੀ ਸੀ। ਉੱਥੇ ਅਸੀਂ ਅੱਜ ਵੀ ਇੱਕ ਵੱਡਾ ਹਿੱਸਾ ਸਾਡਾ ਡਿਵਾਈਡਡ ਹਾਊਸ ਹੈ। ਔਰ ਇਹ ਹੀ ਵੀਰ ਜੈ ਸਿੰਘ ਹੋਰਾਂ ਨੇ ਕਿਹਾ ਕਿ ਏਜੰਡਾ ਬੇਸਡ ਯੂਨਿਟੀ, ਔਰ ਉਹਨਾਂ ਨੇ ਪੁਰਾਤਨ ਸਿੰਘਾਂ ਦਾ ਹਵਾਲਾ ਦਿੱਤਾ ਜਿਹੜਾ ਬਿਲਕੁਲ ਠੀਕ ਹੈ। ਇਹ ਨਹੀਂ ਹੈ ਕਿ ਵੀ 18ਵੀਂ ਸਦੀ 'ਚ ਜਿੱਥੇ ਬੜੇ ਆਦਰਸ਼ ਸੋਚ ਵਾਲੇ ਸਿੰਘ ਸਨ ਵੀ ਉਹਨਾਂ ਦੇ ਵਿੱਚ ਆਪਸੀ ਮਤਭੇਦ ਨਹੀਂ ਸੀ ਜਾਂ ਉਹਨਾਂ 'ਚ ਹੌਸਟਿਲਿਟੀ ਨਹੀਂ ਸੀ। ਹੁਣ ਜੱਸਾ ਸਿੰਘ ਆਹਲੂਵਾਲੀਆ ਔਰ ਜੱਸਾ ਸਿੰਘ ਰਾਮਗੜੀਆ ਦੇ ਵਿੱਚ ਤਾਂ ਹੌਸਟਿਲਿਟੀ ਇਸ ਲੈਵਲ ਤੱਕ ਚਲੀ ਗਈ ਸੀ ਕਿ ਜੱਸਾ ਸਿੰਘ ਆਹਲੂਵਾਲੀਆ ਨੂੰ ਇੱਕ ਸਟੇਜ ਤੇ ਜਦੋਂ ਉਹ ਇਸ਼ਨਾਨ ਦੁੱਖ ਭੰਜਨ ਬੇਰੀ ਕਰ ਰਹੇ ਸੀ ਤੇ ਜੱਸਾ ਸਿੰਘ ਰਾਮਗੜੀਆ ਦੇ ਭਰਾ ਜਿਹੜੇ ਨੇ ਉਹ ਚੁੱਕ ਕੇ ਲੈ ਗਏ ਸੀ। ਹਾਲਾਂਕਿ ਜਦੋਂ ਜੱਸਾ ਸਿੰਘ ਰਾਮਗੜੀਆ ਨੂੰ ਪਤਾ ਲੱਗਾ, ਉਸਨੇ ਮੁਆਫੀ ਵੀ ਮੰਗੀ, ਆ ਕੇ ਉਹਨੇ ਇੱਕ ਘੋੜਾ ਆਨਰ ਦੇ ਵਿੱਚ ਭੇਟ ਕੀਤਾ। ਲੇਕਿਨ ਜੱਸਾ ਸਿੰਘ ਆਹਲੂਵਾਲੀਆ ਨੇ ਇਸ ਗੱਲ ਲਈ ਕਦੇ ਮੁਆਫ ਨਹੀਂ ਕੀਤਾ ਰਾਮਗੜੀਆ ਮਿਸਲ ਦੇ ਸਰਦਾਰ ਨੂੰ। ਔਰ ਨਤੀਜੇ ਦੇ ਤੌਰ ਤੇ ਇੱਕ ਸਟੇਜ ਤੇ ਪੰਜਾਬ ਚੋਂ ਰਾਮਗੜੀਆ ਮਿਸਲ ਦਾ ਸਫਾਇਆ ਕਰ ਦਿੱਤਾ ਗਿਆ ਸੀ। ਔਰ ਉਹ ਬਿਲਕੁਲ ਜਾ ਕੇ ਇਹੀ ਕਾਰਨ ਹੈ ਕਿ ਉਹਨਾਂ ਦਾ ਇਲਾਕਾ ਬਹੁਤ ਜਮਨਾ ਜਾਂ ਦੂਜੇ ਦੇ ਨੇੜੇ ਤੇੜੇ ਸੀ। ਸੋ ਇਸ ਕਿਸਮ ਦੇ ਵੀ ਸੀ। ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਫੈਸਲਾ ਹੁੰਦਾ ਹੈ ਕਿ ਭਾਈ ਅਸੀਂ ਦਿੱਲੀ ਫਤਿਹ ਕਰਨੀ ਹੈ ਔਰ 30,000 ਖਾਲਸੇ ਦੀ ਫੌਜ ਦੇ ਵਿੱਚ ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਇਹਨਾਂ ਦੀ ਸਾਂਝੀ ਫੌਜ, ਉਸ ਦੇ ਵਿੱਚ 10,000 ਦੇ ਕਰੀਬ ਘੋੜਸਵਾਰਾਂ ਦੇ ਨਾਲ ਸਰਦਾਰ ਜੱਸਾ ਸਿੰਘ ਰਾਮਗੜੀਆ ਸ਼ਮੂਲੀਅਤ ਕਰਦੇ ਨੇ। ਸੋ ਇਹ ਬਿਲਕੁਲ ਠੀਕ ਹੈ। ਔਰ ਇਹੀ ਅਸੀਂ ਈਵਨ ਹੁਣ ਤਾਂ ਸਰਬੱਤ ਖਾਲਸਾ ਬਹੁਤ ਵਾਰ, ਜੇ ਅਸੀਂ 84 ਤੋਂ ਬਾਅਦ ਕਹਿਣਾ ਹੋਏ ਤਾਂ ਇਫੈਕਟਿਵ ਸਰਬੱਤ ਖਾਲਸਾ ਤਾਂ ਬਹੁਤ ਥੋੜੇ ਹੋਏ ਨੇ, ਜਿਨ੍ਹਾਂ 'ਚ 26 ਜਨਵਰੀ 1986 ਦਾ ਸਰਬੱਤ ਖਾਲਸਾ ਸੀ ਜਿਹਦੇ 'ਚ ਕਿ 5 ਮੈਂਬਰੀ ਪੰਥਕ ਕਮੇਟੀ ਨੂੰ ਕੌਮ ਦੀ ਅਗਵਾਈ ਲਈ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਵਿੱਚ ਚੁਣਿਆ ਗਿਆ ਸੀ, ਜਿਨ੍ਹਾਂ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਸੀ। ਜਾਂ ਅਸੀਂ 2015 ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰਤਾ ਨਾਲ ਵਾਪਰ ਰਹੀਆਂ ਸਨ ਔਰ ਬਹਿਬਲ ਕਲਾਂ, ਬਰਗਾੜੀ, ਕੋਟ ਕਪੂਰਾ, ਬੁਰਜ ਜਵਾਰ ਸਿੰਘ ਵਾਲਾ, ਇਹ ਸਾਰਾ ਘਟਨਾਕ੍ਰਮ ਇੱਕ ਰੋਹ ਦੇ ਵਿੱਚ ਨਜ਼ਰ ਆ ਰਿਹਾ ਸੀ ਵੀ ਇਹਨਾਂ ਦੇ ਬਿਹਾਈਂਡ ਕੌਣ ਹੈ। ਤੇ 2015 ਦੇ ਵਿੱਚ ਚੱਬੇ ਦੀ ਧਰਤੀ ਤੇ ਸਰਬੱਤ ਖਾਲਸਾ, ਜਿਸ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦਾ ਮਤਾ ਵੀ ਹੁੰਦਾ ਔਰ ਖਾਸ ਤੌਰ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਅਕਾਲ ਤਖਤ ਬਣਾਉਣ ਦਾ ਫੈਸਲਾ ਲਿਆ ਜਾਂਦਾ। ਇਹ ਵੱਖਰੀ ਗੱਲ ਹੈ ਕਿ ਇਸ ਸਭ ਦੇ ਬਾਵਜੂਦ ਕਿਵੇਂ ਇੰਡੀਅਨ ਏਜੰਸੀਆਂ ਇਹ ਬਾਦਲਾਂ ਦੇ ਨੋਮੀਨੇਟਡ ਨੂੰ ਅੱਗੇ ਲਿਆਉਣ ਲਈ ਈਵਨ ਇੱਥੇ ਸਿੱਖ ਡੇ ਪੈਰੇਡ ਦੇ ਮੌਕੇ ਵੀ ਇਸ ਕਿਸਮ ਦਾ ਯਤਨ ਹੋਇਆ। ਹਾਲਾਂਕਿ ਸਿੱਖ ਜਥੇਬੰਦੀਆਂ ਦੀ ਇੱਕ ਮੁੱਠਤਾ ਨੇ ਇਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਸੋ ਅੱਜ ਵੀ ਜਦੋਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਵੀ ਜਿਹੜਾ ਜਥੇਦਾਰ ਹਵਾਰਾ ਦੀ ਜਿਹੜਾ ਕਮਾਂਡ ਦੇ ਥੱਲੇ ਜਿਹੜਾ ਜਿਸ ਦੀ ਸ਼ੁਰੂਆਤ ਹੋਈ,
ਅਸੀਂ ਦੇਖਦੇ ਹਾਂ ਕਿ ਹੌਲੀ ਹੌਲੀ ਕਿਵੇਂ ਸਾਈਡ ਟਰੈਕ ਡਿਸਟਰੈਕ ਅਦਾਲਤਾਂ ਦਾ ਸਹਾਰਾ ਔਰ ਇੱਕੋ ਵੇਲੇ ਕਿੰਨੇ ਥਾਵਾਂ ਦੇ ਉੱਤੇ ਸਾਡੀ ਐਨਰਜੀ, ਕਿਤੇ ਕਿਸਾਨ ਮੋਰਚਾ ਚੱਲ ਰਿਹਾ, ਹੁਣ ਕਿਸਾਨ ਮੋਰਚਾ ਸ਼ੰਭੂ 'ਚ ਵੀ ਇੱਕ 55 ਸਾਲਾ ਬੀਬੀ ਦੀ ਮੌਤ ਹੋਈ ਹੈ ਹਾਰਟ ਅਟੈਕ ਨਾਲ ਜਾਂ ਕਿਸੇ ਨਾਲ, ਉਧਰ ਵੀ ਚੱਲ ਰਿਹਾ ਹੈ। ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਔਰ ਉਹਨਾਂ ਦੇ NSA ਤੋੜਨ ਦੇ ਲਈ ਜਿਹੜਾ ਸੀ ਉਹ ਤਾਂ ਹੁਣ ਚੋਣ ਮੁਹਿੰਮ ਦੇ ਵਿੱਚ ਕਨਵਰਟ ਹੋ ਗਿਆ, ਉਹਨਾਂ ਨੇ ਮੋਰਚਾ ਖਤਮ ਕਰ ਦਿੱਤਾ ਔਰ ਇਸ ਵੇਲੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਇੱਕ ਜਿਹੜਾ ਹੈ ਉਹ ਪੂਰਾ ਮਾਹੌਲ ਬਣਿਆ ਹੋਇਆ ਖਡੂਰ ਸਾਹਿਬ ਦੀ ਧਰਤੀ ਤੇ। ਅਸੀਂ ਉਸ ਵੇਰ ਵਿੱਚ ਨਹੀਂ ਜਾਵਾਂਗੇ। ਸੋ ਇਸ ਸਾਰੇ ਦੇ ਚਲਦਿਆਂ ਸਿਆਣਪ ਜੇ ਕਹਿਣੀ ਹੋਏ ਕਿ ਅਸੀਂ ਅੱਡ ਥਾਵਾਂ ਤੇ ਅੱਜ ਵੀ ਬਿਮਾਰੀ ਦੇ ਲੱਛਣਾਂ ਦੇ ਨਾਲ ਲੜ ਰਹੇ ਹਾਂ, ਉਹਦੇ ਸਿੰਪਟਮਸ ਨੂੰ ਸੁਪਰੈਸ ਕਰਨ ਦੇ ਲਈ ਟੈਬਲੇਟਸ ਜਾਂ ਗੋਲੀਆਂ ਖਾ ਰਹੇ ਹਾਂ। ਜਿਹੜੀ ਜੜ ਹੈ, ਜੜ ਤਾਂ ਗੁਲਾਮੀ ਹੈ, ਜੜ ਤਾਂ ਉਸ ਸਾਰੇ ਦਾ ਦਿੱਲੀ ਰਜੀਮ ਹੈ। ਜਦੋਂ ਤੱਕ ਅਸੀਂ ਇਹਨਾਂ ਤੋਂ ਖਹਿੜਾ ਨਹੀਂ ਛਡਾਉਂਦੇ, ਇਹਨਾਂ ਦੇ ਗੁਲਾਮੀ ਦੇ ਸੰਗਲ ਨਹੀਂ ਕੱਟਦੇ, ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਔਰ ਇਹ ਗੱਲ ਖੁਦ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਜਦੋਂ ਉਹ ਕੌਮੀ ਰਿਹਾਈ ਮੋਰਚੇ ਦੇ ਉੱਤੇ ਜਿਹੜਾ ਬੰਦੀ ਸਿੰਘਾਂ ਦੀ ਪਹੁੰਚੇ ਤਾਂ ਉੱਥੇ ਵੀ ਉਹਨਾਂ ਨੇ ਕਿਹਾ ਸੀ ਕਿ ਭਾਈ ਇਹਨਾਂ ਨੂੰ ਛਡਾ ਵੀ ਲਓਗੇ ਹੋਰ ਫੜ ਲੈਣਗੇ। ਸੋ ਅਲਟੀਮੇਟਲੀ ਅਸੀਂ ਸਮਝਦੇ ਹਾਂ ਵੀ ਭਾਵੇਂ ਕਈ ਵਾਰ ਲੋਕਲ ਸਰਕਮਸਟੈਂਸਿਸ ਕਈ ਚੀਜ਼ਾਂ ਨੂੰ ਡਿਫਰੈਂਟਲੀ ਜਿਹੜਾ ਉਹ ਸ਼ੇਪ ਦਿੰਦੇ ਨੇ, ਪਰ ਇੱਕ ਏਜੰਡੇ ਦੇ ਥੱਲੇ ਜਦੋਂ ਕਿ ਹੁਣ ਗਲੋਬਲ ਇੱਕ ਮੋਮੈਂਟਮ ਖਾਲਿਸਤਾਨ ਦੇ ਹੱਕ ਦੇ ਵਿੱਚ ਕੱਲਾ ਇਹੀ ਨਹੀਂ ਵੀ ਇੰਡੀਆ ਐਜ਼ ਏ ਰੋਗ ਸਟੇਟ ਜਾਂ ਐਜ਼ ਏ ਟਰਾਂਸਨੈਸ਼ਨਲ ਰਿਪਰੈਸ਼ਨ ਉਹਦਾ ਰਜੀਮ ਦੇ ਤੌਰ ਤੇ ਉਸ ਦਾ ਚਿਹਰਾ, ਅਗਲੀ ਚਿਹਰਾ, ਗੰਦਾ ਚਿਹਰਾ, ਖੂਨੀ ਚਿਹਰਾ ਬੇਨਕਾਬ ਹੋਇਆ, ਉੱਥੇ ਇਹ ਬਿਲਕੁਲ ਠੀਕ ਮੌਕਾ ਹੈ ਜਿੱਥੇ ਖਾਲਿਸਤਾਨ ਦੀ ਐਡਵੋਕੇਸੀ, ਜਿਸ ਦੇ ਲਈ ਬੜਾ ਜ਼ਰੂਰੀ ਹੋਏਗਾ ਕਿ ਪੰਜਾਬ ਦੇ ਵਿੱਚ ਵੀ ਉਸ ਕਿਸਮ ਦਾ ਮਾਹੌਲ ਹੋਏ, ਉਸ ਕਿਸਮ ਦੀਆਂ ਆਵਾਜ਼ਾਂ ਉੱਠਣ, ਕਿਉਂਕਿ ਅਲਟੀਮੇਟਲੀ ਖਾਲਿਸਤਾਨ ਅਮਰੀਕਾ ਕੈਨੇਡਾ 'ਚ ਤਾਂ ਨਹੀਂ ਬਣਨਾ, ਖਾਲਿਸਤਾਨ ਉਸ ਧਰਤੀ ਤੇ ਬਣਨਾ। ਡਾਇਸਪੋਰਾ ਆਪਣਾ ਰੋਲ ਅਦਾ ਕਰ ਰਿਹਾ ਹੈ, ਅੱਗੋਂ ਵੀ ਕਰੇਗਾ। ਸੋ ਅਸੀਂ ਸਮਝਦੇ ਹਾਂ ਕਿ ਡਾਇਸਪੋਰਾ ਚੋਂ ਤਾਂ ਬਾਰ-ਬਾਰ ਉਸ ਦੀ ਆਵਾਜ਼ ਉੱਠ ਰਹੀ ਹੈ। ਔਰ ਜਿਵੇਂ ਬੀਤੇ ਕੱਲ ਮਾਲਟਨ ਗੁਰਦੁਆਰਾ ਸਾਹਿਬ ਤੋਂ ਜਿਹੜਾ ਬਹੁਤ ਵੱਡਾ ਵਿਸਾਖੀ ਨਗਰ ਕੀਰਤਨ ਨਿਕਲਿਆ, ਜੇ ਸਰੀ ਦੇ ਇਕੱਠ ਦੇ ਵਿੱਚ 7 ਲੱਖ ਦੇ ਕਰੀਬ ਸਿੱਖ ਸੰਗਤਾਂ ਦੀ ਸ਼ਮੂਲੀਅਤ ਸੀ, ਤੇ ਇੱਥੇ ਵੀ ਇੱਕ ਅੰਦਾਜ਼ੇ ਮੁਤਾਬਕ 4 ਤੋਂ 5 ਲੱਖ ਸਿੱਖ ਸੰਗਤਾਂ ਦੀ ਮੌਜੂਦਗੀ ਸੀ। ਔਰ ਮੈਂ ਕਮੈਂਟ ਕਰਦਾ ਹਾਂ TV84 ਦੀ ਟੈਕਨੀਕਲ ਟੀਮ ਨੂੰ, ਟੋਰਾਂਟੋ ਬੇਸਡ ਸਾਡੇ ਬਿਊਰੋ ਨੂੰ, ਔਰ ਇੱਥੇ ਜਿਨ੍ਹਾਂ ਨੇ ਕੱਲ 6 ਘੰਟੇ ਦੇ ਕਰੀਬ ਲਗਭਗ ਲਗਾਤਾਰਤਾ ਨਾਲ ਸਟੇਟ ਆਫ ਦਾ ਆਰਟ ਅੰਦਾਜ਼ ਦੇ ਵਿੱਚ ਉਸ ਸਾਰੇ ਪ੍ਰੋਗਰਾਮ ਨੂੰ ਟੈਲੀਕਾਸਟ ਕੀਤਾ। ਦਰਸ਼ਕ ਉਸ ਦੀਆਂ ਕੁਝ ਝਲਕੀਆਂ ਦੇਖ ਵੀ ਸਕਦੇ ਨੇ ਲਾਈਵ ਵੀ। ਜਦੋਂ ਤੱਕ ਇਹ ਫਿਨਿਸ਼ ਹੋਇਆ ਕੱਲ 10,000 ਤੋਂ ਜ਼ਿਆਦਾ ਸਿੱਖ ਸੰਗਤਾਂ ਦੇਖ ਚੁੱਕੀਆਂ ਸੀ, ਔਰ ਅੱਡ ਪਾਲਕੀ ਸਾਹਿਬ ਦੇ ਉੱਤੇ ਅੱਡ ਕੈਮਰੇ, ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਅੱਡ, ਮੌਕੇ ਦੇ ਉੱਤੇ ਅੱਡ, ਔਰ ਸਾਰਿਆਂ ਦੇ ਨਾਲ ਇੰਟਰਵਿਊ। ਔਰ ਇਸ ਵਾਰ ਇਸ ਪੈਰੇਡ ਦੀ ਖਾਸੀਅਤ ਜਿੱਥੇ ਖਾਲਿਸਤਾਨ ਜ਼ਿੰਦਾਬਾਦ ਗੂੰਜ ਹੀ ਰਿਹਾ ਸੀ, ਖਾਲਿਸਤਾਨ ਦੇ ਝੰਡੇ ਵੀ ਪੰਜਾਬ ਤੋਂ, ਖਾਸ ਤੌਰ ਤੇ ਪਰਮਜੀਤ ਸਿੰਘ ਮੰਡ ਜਿਹੜੇ ਦਲ ਖਾਲਸਾ ਦੇ ਜਿਨ੍ਹਾਂ ਨੂੰ ਹੁਣ ਮੁਖੀ ਬਣਾਇਆ ਗਿਆ ਜੀ, ਉਹਨਾਂ ਨੇ ਗੁਰਦੁਆਰਾ ਸਾਹਿਬ 'ਚ ਵੀ ਸੰਗਤ ਨੂੰ ਐਡਰੈਸ ਕੀਤਾ, ਔਰ ਬਾਹਰ ਜਿੱਥੇ ਸਟੇਜ ਲੱਗਦੀ ਹੈ ਉੱਥੇ ਉਹਨਾਂ ਦੀ ਹੀ ਕਨਕਲੂਡਿੰਗ ਸਪੀਚ ਸੀ। ਸੋ ਇਹ ਇੱਕ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇੱਕ ਸੰਗਮ ਵੀ ਹੈ ਕਿ ਜਦੋਂ ਪੰਜਾਬ ਦੇ ਵਿੱਚ, ਕਿਉਂਕਿ ਦਲ ਖਾਲਸਾ ਝੰਡਾ ਬਰਦਾਰ ਹੈ 70s ਤੋਂ ਜਿਹੜਾ ਕਲੀਅਰਲੀ ਭਾਈ ਗਜਿੰਦਰ ਸਿੰਘ ਦੀ ਅਗਵਾਈ ਕਮਾਂਡ ਥੱਲੇ, ਔਰ ਜਿਵੇਂ ਉਹਨਾਂ ਦੇ ਅੱਡ ਜਿਹੜੇ ਫੇਜ਼ਸ 'ਚੋਂ ਨਿਕਲਦੇ ਆ, ਜਿਸ ਜਨਰੇਸ਼ਨ ਨੇ ਹੁਣ ਭਾਈ ਪਰਮਜੀਤ ਸਿੰਘ ਮੰਡ ਉਹਨਾਂ ਦੀ ਨੁਮਾਇੰਦਗੀ ਕਰਦੇ ਨੇ, ਜਿਹੜੀ ਯੰਗਰ ਜਨਰੇਸ਼ਨ ਹੈ, ਬੜੀ ਬੇਬਾਕੀ ਨਾਲ ਉਹਨਾਂ ਨੇ ਖਾਲਿਸਤਾਨ ਦਾ ਕੇਸ ਜਿਹੜਾ ਹੈ ਉਹ ਪ੍ਰੈਜ਼ੈਂਟ ਕੀਤਾ। ਹਾਲਾਂਕਿ ਸਾਨੂੰ ਵੀ ਜਿਹੜਾ ਅਸੀਂ ਪਾਰਟਿਸਿਪੇਟ ਕਰ ਸਕਦੇ ਸੀ, ਪਰ ਕਿਉਂਕਿ ਲੋਕਲੀ ਵੀ ਨਿਊਯਾਰਕ ਦੇ ਹਵਾਲੇ ਨਾਲ ਸਾਡੀ ਕੋਈ ਨਾ ਕੋਈ ਐਕਟੀਵਿਟੀ ਹੁੰਦੀ ਹੈ, ਔਰ ਸਾਡੇ ਮਿੱਤਰ ਇੰਡੀਆਨਾ ਤੋਂ ਭਾਈ ਭੋਲਾ ਸਿੰਘ, ਉਹਨਾਂ ਦੇ ਭਣੇਵੇਂ ਦਾ ਆਨੰਦ ਕਾਰਜ ਸੀ ਇੱਥੇ ਗੁਰਦੁਆਰਾ ਭਗਤੀ ਮਾਰਗ ਜਿਹੜਾ ਉਸ ਦੇ ਵਿੱਚ ਉਸ ਸਾਡੀ ਸ਼ਮੂਲੀਅਤ ਸੀ, ਔਰ ਉਹਦੇ 'ਚ ਵੀ ਬਹੁਤ ਸਾਰੇ ਵੀਰ ਭੈਣਾਂ ਇੰਡੀਆਨਾ ਤੋਂ ਔਰ ਦੂਸਰੇ ਪਾਸਿਓਂ ਲੋਕਲੀ ਵੀ ਉਹਨਾਂ ਦੇ ਨਾਲ ਮੁਲਾਕਾਤ ਦਾ ਸਬੱਬ ਵੀ ਬਣਿਆ, ਸੰਗਤ ਦੇ ਨਾਲ ਵਿਚਾਰਾਂ ਦੀ
ਸਾਂਝ ਵੀ ਪਾਈ, 1-to-1 ਵੀ ਸਾਡਾ ਕੁਝ ਮਿਲਣ ਦੇ ਪ੍ਰੋਗਰਾਮ ਸੀ। ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਇਸ ਵੇਲੇ ਜਿਹੜੀਆਂ ਵਾਈਬਸ ਨੇ, ਜਦੋਂ ਤੁਸੀਂ ਹਵਾ ਦੇ ਵਿੱਚ ਉਹਨਾਂ ਤਰੰਗਾਂ ਨੂੰ ਦੇਖੋ ਜਿਹਨਾਂ ਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ। ਹੁਣ ਅੱਜ ਤੋਂ 1.5 ਸਾਲ ਪਹਿਲਾਂ ਜਦੋਂ ਅਸੀਂ ਕਿਤੇ ਮਿਲਣਾ, ਭਾਵੇਂ 1-to-1 ਦੇ ਵਿੱਚ ਜਾਂ ਛੋਟੇ ਗਰੁੱਪਾਂ ਦੇ ਵਿੱਚ, ਤੇ ਹੋਰ ਤਰ੍ਹਾਂ ਦੀ ਡਿਸਕਸ਼ਨ ਹੁੰਦੀ ਸੀ ਕਿ ਜੀ ਕੀ ਬਣੇਗਾ, ਕਿੱਧਰ ਨੂੰ ਜਾਏਗਾ, ਬਣੇਗਾ ਕਿ ਨਹੀਂ ਬਣੇਗਾ। ਔਰ ਜਿਵੇਂ ਮੈਂ ਅਕਸਰ ਆਪਣੀਆਂ ਪਿਛਲੀਆਂ ਸਾਰੀਆਂ ਪ੍ਰੈਜੈਂਟੇਸ਼ਨਸ 'ਚ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਹਾਲਾਂਕਿ ਜਿਨ੍ਹਾਂ ਦਿਨਾਂ 'ਚ ਅੱਜ ਅਸੀਂ ਗੱਲ ਕਰ ਰਹੇ ਹਾਂ, ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਬਹੁਤ ਵੱਡੇ ਖਾਲਿਸਤਾਨ ਕਮਾਂਡੋ ਫੋਰਸ ਦੇ ਜਨਰਲ, ਮਈ ਦੇ ਮਹੀਨੇ 'ਚ ਜਿਹੜਾ ਹੈ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ, ਉਹਨਾਂ ਦੀ ਯਾਦ ਦੇ ਵਿੱਚ ਵੀ ਸਮਾਗਮ ਰੱਖੇ ਜਾ ਰਹੇ ਨੇ। ਆਉਂਦੇ ਐਤਵਾਰ ਜਿਹੜਾ ਹੈ ਉਹ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ, ਬਹੁਤ ਵੱਡਾ ਸਮਾਗਮ ਹੈ। ਅਸੀਂ ਤਾਂ ਪਾਰਟਿਸਿਪੇਟ ਨਹੀਂ ਕਰ ਪਾਵਾਂਗੇ ਕਿਉਂਕਿ ਸੈਚਰਡੇ ਸੀਐਟਲ ਦੀਆਂ ਸਿੱਖ ਸੰਗਤਾਂ ਵੱਲੋਂ ਜਿਹੜੀ ਸਿੱਖ ਡੇ ਪੈਰੇਡ ਹੁੰਦੀ ਹੈ ਉਹ ਹੈ ਰੱਖੀ ਹੋਈ, ਅਸੀਂ ਉਸ ਪਾਰਟਿਸਿਪੇਟ ਕਰਾਂਗੇ। ਐਤਵਾਰ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਸੀਐਟਲ ਦੇ ਸਮਾਗਮ ਹੈ, ਸੋ ਅਸੀਂ ਪ੍ਰਬੰਧਕਾਂ ਤੋਂ, ਹਾਲਾਂ ਡੇਟ ਉਹਨਾਂ ਨੇ ਮੈਨੂੰ ਪੁੱਛ ਕੇ ਰੱਖੀ ਸੀ, ਪਰ ਸੀਐਟਲ ਦੀ ਪੈਰੇਡ ਨੇ ਫਿਰ ਡੋਮੀਨੇਟ ਕੀਤਾ ਇਹ ਸਾਰੇ ਪਾਰਟ ਨੂੰ, ਸੋ ਅਸੀਂ ਮਾਫੀ ਵੀ ਚਾਹੁੰਦੇ ਹਾਂ ਪ੍ਰਬੰਧਕਾਂ ਤੋਂ, ਐਡ ਵੀ ਚੱਲੇਗੀ ਉਹਨਾਂ ਦੀ। ਔਰ ਇਸੇ ਤਰ੍ਹਾਂ ਹੋਰ ਥਾਵਾਂ ਦੇ ਉੱਤੇ ਵੀ ਜਦੋਂ ਤੁਸੀਂ ਈਵਨ ਉਹਨਾਂ ਦੇ ਪਿੰਡ ਬਹੁਤ ਵੱਡਾ ਸਮਾਗਮ ਉਹਨਾਂ ਦੀ ਯਾਦ 'ਚ ਹੋਇਆ, ਹਜ਼ਾਰਾਂ ਸਿੱਖ ਸੰਗਤਾਂ ਦੀ ਪਾਰਟਿਸਿਪੇਸ਼ਨ ਸੀ। ਸੋ ਇਹ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ, ਭਾਈ ਹਰਦੀਪ ਸਿੰਘ ਨਿੱਜਰ ਤਾਂ ਇੱਕ ਸੱਚਮੁੱਚ ਹੀ ਅਮਰ ਸ਼ਹੀਦ ਬਣੇ ਨੇ ਜਿਨ੍ਹਾਂ ਦਾ ਨਾਂ ਔਰ ਜਿਸ ਦੀ ਧੁੰਮ ਗਲੋਬਲ ਲੈਵਲ ਦੇ ਉੱਤੇ ਹੈ। ਔਰ ਇਸ ਸਾਰੇ ਦੇ ਚੱਲਦਿਆਂ ਹੀ, ਕਿਉਂਕਿ ਪਿਛਲਾ ਹਫਤਾ ਖਾਸ ਤੌਰ ਤੇ ਥਰਸਡੇ ਤੋਂ ਫਰਾਈਡੇ ਤੱਕ, ਕਿਉਂਕਿ ਥਰਸਡੇ ਲੇਟ ਆਵਰਸ ਦੀ ਖਬਰ ਜਿਹੜੀ ਸੀ, ਫਰਾਈਡੇ ਜਦੋਂ RCMP ਨੇ ਜਿਹੜਾ ਉਹ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਨੇ ਉਹ ਵੇਰਵੇ ਦਿੱਤੇ ਕਿ ਕਿਵੇਂ 3 ਪਹਾੜੇ ਦੇ ਟੱਟੂ, ਪਹਾੜੇ ਦੇ ਕਾਤਲ ਜਿਹੜੇ ਇੰਡੀਅਨ ਸਟੇਟ ਨੇ, ਹੁਣ ਇਹ ਜਦੋਂ ਇਨਵੈਸਟੀਗੇਸ਼ਨ ਹੋਏਗੀ ਸਾਹਮਣੇ ਆਏਗਾ ਕਿ ਭਾਈ ਉੱਥੋਂ ਹੀ ਉਹਨਾਂ ਨੇ ਰਿਕਰੂਟ ਕੀਤਾ ਜਾਂ ਇੱਥੇ ਆ ਕੇ 18-18, 20-20 ਸਾਲ ਦੇ ਮੁੰਡੇ ਜਿਹੜੇ ਬੇਰੁਜ਼ਗਾਰ ਔਰ ਕੋਈ ਕੰਮਕਾਰ ਨਾ ਕਰਨ ਵਾਲੇ ਜਾਂ ਨਾ ਕੋਈ ਉਹਨਾਂ ਦਾ ਸੀ, ਉਹਨਾਂ ਨੂੰ ਕਿਵੇਂ ਉਹਨਾਂ ਨੇ ਇਸਤੇਮਾਲ ਕੀਤਾ। ਔਰ ਉਹਦੇ 'ਚ ਤਿੰਨੋਂ ਹੀ ਜਿਹੜੇ ਨੇ ਉਹ ਐਡਮਿੰਟਨ ਐਲਬਰਟਾ ਤੋਂ ਫੜੇ ਗਏ। ਸਾਡਾ ਜਿਹੜਾ ਇਸ ਦੇ ਉੱਤੇ ਸੈਗਮੈਂਟ ਸੀ ਬਹੁਤ ਪਸੰਦ ਕੀਤਾ ਗਿਆ, ਓਵਰਆਲ ਪ੍ਰੋਗਰਾਮ ਵੀ ਕਾਫੀ ਦੇਖਿਆ ਗਿਆ, ਲੇਕਿਨ ਉਸ ਇਕੱਲੇ ਸੈਗਮੈਂਟ ਨੂੰ ਹੀ 12,000 ਤੋਂ ਜ਼ਿਆਦਾ ਜਿਹੜੇ ਨੇ YouTube ਦੇ ਉੱਤੇ ਉਸ ਦੇ ਵਿਊਅਰਸ, ਕਿਉਂਕਿ ਬਹੁਤ ਵਾਰ ਇੱਕ ਨੈਰੇਟਿਵ ਦਾ ਕੰਟੈਕਸਟ, ਖਬਰ ਤਾਂ ਸੀ ਕਿ RCMP ਨੇ ਇਹ 3 ਜਿਹੜੇ ਨੇ ਫੜ ਲਏ ਨੇ ਔਰ ਹੁਣ ਉਸ ਦੇ ਵੇਰਵੇ ਫਿਰ ਅਗਲੇ ਦਿਨਾਂ 'ਚ ਉਹ ਸੱਚੇ ਹੋਣ ਲਈ, ਜਿਵੇਂ ਇੰਡੀਅਨ ਸਿਸਟਮ ਦਾ ਹੁੰਦਾ ਹੈ ਕਿ ਜੀ ਪੰਜਾਬ ਪੁਲਿਸ ਨੇ ਇੱਕ ਫਲਾਣਾ ਬਟਾਲੇ ਦੇ ਨੇੜੇ ਫਲਾਣੇ ਪਿੰਡ ਦਾ ਹੈ, ਤੇ ਇੱਕ ਜਿਹੜਾ ਜਲੰਧਰ ਜ਼ਿਲ੍ਹੇ 'ਚ ਫਲਾਣੇ ਪਿੰਡ ਦਾ ਹੈ, ਤੇ ਇੱਕ ਕੋਟਕਪੂਰੇ ਦੇ ਨੇੜੇ ਫਲਾਣੇ ਪਿੰਡ ਦਾ ਹੈ, ਤੇ ਪਿੰਡ ਵਾਸੀਆਂ ਦਾ ਇਹ ਕਹਿਣਾ ਕਿ ਜੀ ਕੋਈ, ਪੁਲਿਸ ਦਾ ਵੀ ਕਹਿਣਾ ਜੀ ਕੋਈ ਕ੍ਰਿਮੀਨਲ ਰੈਕਰਡ ਨਹੀਂ, ਕੋਈ, ਉਹ ਸਭ ਜਿਹੜਾ ਕਵਰ ਅਪ ਹੈ। ਔਰ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਜਦੋਂ RCMP ਨੇ ਔਰ ਇਹ ਕਿਹਾ ਕਿ ਭਾਈ ਇਹ ਗੱਲ ਇਹ ਅਜੇ ਸ਼ੁਰੂਆਤ ਹੈ, ਹਰ ਇੱਕ ਨੂੰ ਜਿਹੜਾ ਅਜੇ ਹੋਰ ਵੀ ਗ੍ਰਿਫਤਾਰੀਆਂ ਹੋਣੀਆਂ ਨੇ। ਔਰ ਜ਼ਾਹਰ ਹੈ ਕਿ ਜਿਸ ਕੌਨਫੀਡੈਂਸ ਨਾਲ ਜਸਟਿਨ ਟਰੂਡੋ ਨੇ 18 ਸਤੰਬਰ 2023 ਨੂੰ ਇਨਕਸ਼ਾਫ ਕੀਤਾ ਸੀ, ਅਲਟੀਮੇਟਲੀ ਸੱਚਾਈ ਤਾਂ ਉੱਥੇ ਹੀ ਲਾਈ ਕਰਦੀ ਹੈ ਵੀ ਇੰਡੀਅਨ ਸਟੇਟ ਇਸ ਦੇ ਬਿਹਾਈਂਡ ਹੈ। ਔਰ ਅਸੀਂ ਦੇਖਾਂਗੇ ਕਿ ਵੀ ਉਹਨਾਂ ਦੇ ਕੋਲ ਜਦੋਂ ਇਹ ਕੋਰਟ ਦੇ ਵਿੱਚ ਤਾਂ ਬਾਅਦ ਦੇ ਜਾਏਗਾ, ਜੇ ਹੋਰ ਅਰੈਸਟ ਹੁੰਦੀਆਂ ਨੇ ਕਿਵੇਂ ਇਹ ਸਾਰਾ ਹੋਏਗਾ। ਹਾਲਾਂ ਇੰਡੀਅਨ ਸਟੇਟ ਨੇ ਔਨ ਦਾ ਰਨ ਜਾਂਦਿਆਂ ਇਸ ਤੋਂ ਪੱਲਾ ਝਾੜਦਿਆਂ S ਜੈ ਸ਼ੰਕਰ ਨੇ ਪਹਿਲੇ 24 ਘੰਟੇ ਦਾ ਕੋਈ ਕੁਸਕਿਆ ਤੱਕ ਨਹੀਂ ਹੈ, ਦੇ ਵਰ ਸਟੰਡ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਇਹਨਾਂ ਦੀ ਇੰਟਰਨਲ ਪੋਲਿਟਿਕਸ ਹੈ ਔਰ ਅਸੀਂ ਤਾਂ ਕਦੋਂ ਦੇ ਕੈਨੇਡਾ ਨੂੰ ਕਹਿੰਦੇ ਹਾਂ ਕਿ ਜੀ ਤੁਸੀਂ ਉਹਨਾਂ ਨੂੰ ਵੀ ਜਿਨ੍ਹਾਂ ਦਾ ਇੱਥੇ ਕ੍ਰਿਮੀਨਲ ਰੈਕਰਡ ਹੈ ਵੀਜ਼ੇ ਦਿੰਦੇ ਹੋ, ਸਪੇਸ ਬਣ ਗਿਆ ਉੱਥੇ, ਖਾਲਿਸਤਾਨੀ ਲੌਬੀ ਹੈ, ਵੋਟ ਪਾਲ, ਉਹੀ ਜਿਹੜਾ ਉਹਨਾਂ ਦਾ ਕਿਸਿਆ ਪਿਟਿਆ, ਪਰ ਤੁਸੀਂ ਉਹਨਾਂ ਦੇ ਚਿਹਰਿਆਂ ਤੋਂ ਜਾਂ ਉਹਨਾਂ ਦੇ ਮੀਡੀਆ 'ਚ ਜਿਸ ਕਿਸਮ ਦਾ ਸੱਪ ਸੁੰਘਿਆ ਹੋਇਆ ਉਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਈ ਇਹ ਜਿਹੜੇ ਨੇ ਔਨ ਦਾ ਰਨ ਨੇ। ਦੂਸਰੇ ਪਾਸੇ ਜਿਸ ਕੌਨਫੀਡੈਂਸ ਦੇ ਨਾਲ ਜਸਟਿਨ ਟਰੂਡੋ ਨੇ ਜਿਹੜਾ ਪਹਿਲਾਂ ਤਾਂ ਜਿਹੜੀ ਟੋਰਾਂਟੋ ਦੀ ਵਿਸਾਖੀ ਪੈਰੇਡ ਸੀ ਡਾਊਨਟਾਊਨ, ਉਸ ਦੇ ਵਿੱਚ ਸ਼ਮੂਲੀਅਤ ਖਾਲਿਸਤਾਨੀ ਝੰਡਿਆਂ ਦੀ ਮੌਜੂਦਗੀ 'ਚ ਉਹਨੇ, ਜਸਟਿਨ ਟਰੂਡੋ ਨੇ ਜਿਵੇਂ
ਸਿੱਖਾਂ ਦੀਆਂ ਵੈਲਿਊਜ਼ ਨੂੰ, ਕੈਨੇਡਾ ਦੀਆਂ ਮੂਲ ਵੈਲਿਊਜ਼ ਦੱਸਿਆ, ਸਿੱਖ ਕੌਮ ਦੀ ਕੰਟਰੀਬਿਊਸ਼ਨ ਦੀ ਗੱਲ ਕੀਤੀ। ਔਰ ਇਹ ਜਦੋਂ ਕਿ ਗ੍ਰਿਫਤਾਰੀਆਂ ਫਰਾਈਡੇ ਹੁੰਦੀਆਂ ਨੇ ਔਰ ਇਸ ਦੀ ਬਰੀਫਿੰਗ, ਗ੍ਰਿਫਤਾਰੀ ਸ਼ਾਇਦ ਥਰਸਡੇ ਹੋਈ ਹੈ ਔਰ ਫਰਾਈਡੇ ਪ੍ਰੈਸ ਕਾਨਫਰੰਸ ਹੁੰਦੀ ਹੈ ਸਰੀ ਦੇ ਵਿੱਚ, ਕਿਉਂਕਿ ਉਸੇ ਦਿਨ ਸਾਡਾ ਲਾਸਟ ਪ੍ਰੋਗਰਾਮ ਸੀ ਹਫਤੇ ਦਾ। ਔਰ ਸੈਚਰਡੇ ਨੂੰ ਜਸਟਿਨ ਟਰੂਡੋ ਸਿੱਖ ਫਾਊਂਡੇਸ਼ਨ ਆਫ ਟੋਰਾਂਟੋ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ, ਉਸ ਦੇ ਵਿੱਚ ਸ਼ਮੂਲੀਅਤ ਕਰਦੇ ਨੇ। ਔਰ ਇਸ ਦੇ ਵਿੱਚ ਜੋ ਕੁਛ ਜਸਟਿਨ ਟਰੂਡੋ ਨੇ ਕਿਹਾ, ਔਰ ਜਿਵੇਂ ਉਹਨਾਂ ਨੇ ਨਾ ਸਿਰਫ ਸਿੱਖਾਂ ਨੂੰ ਐਡਮਾਇਰ ਕੀਤਾ, ਅਗੇਨ ਜਿਸ ਲੈਵਲ ਦੇ ਉੱਤੇ ਉਹਨਾਂ ਨੇ ਈਵਨ ਕੰਟਰੀਬਿਊਟ ਵੀ ਕੀਤਾ 2 ਪ੍ਰੋਜੈਕਟਸ ਦੇ ਲਈ, ਗਲੋਬਲ ਸਿੱਖ ਆਰਟ ਐਂਡ ਕਲਚਰ ਗੈਲਰੀ ਔਰ ਇੰਡਸ ਮੀਡੀਆ ਜਿਹੜੀ ਹੈ ਫਾਊਂਡੇਸ਼ਨ, ਉਸ ਦਾ ਮੈਂ ਜ਼ਿਕਰ ਕਰਾਂਗਾ। ਔਰ ਜਿਹੜੀ ਸਾਡੇ ਕੋਲ ਬਰੀਫਿੰਗ ਹੈ ਉਸ ਦੇ ਵਿੱਚ ਇਹੀ ਹੈ ਕਿ ਬਈ ਇਹ ਜਿਹੜੀ ਹੈ ਪਹਿਲੀ ਵਾਰ, ਔਰ ਇਹ ਉਹਨਾਂ ਦੀ ਸ਼ਿਰਕਤ ਜਦੋਂ ਤਿੰਨਾਂ ਦੀ ਗ੍ਰਿਫਤਾਰੀ ਹੁੰਦੀ ਉਸ ਤੋਂ ਅਗਲੇ ਦਿਨ ਹੈ, ਯਾਨੀ ਕਿ ਬੀਤੇ ਸੈਚਰਡੇ ਦੀ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਕੈਨੇਡਾ, ਕਿਉਂਕਿ ਮੈਂ ਅੰਗਰੇਜ਼ੀ ਜੇ ਪੜ੍ਹਾਂ ਤਾਂ ਫਿਰ ਪੰਜਾਬੀ ਉਹ ਵਕਤ ਵੀ ਜ਼ਿਆਦਾ ਲੱਗਦਾ ਤੇ ਮੈਂ ਉਸ ਦਾ ਪੰਜਾਬੀ ਵਰਜ਼ਨ ਤਿਆਰ ਕੀਤਾ ਹੋਇਆ ਜੋ ਮੇਰੇ ਸਾਹਮਣੇ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਕੈਨੇਡਾ ਕਾਨੂੰਨ ਦੇ ਰਾਜ ਵਾਲਾ ਮੁਲਕ ਹੈ। ਅੰਗਰੇਜ਼ੀ 'ਚ ਉਹਨਾਂ ਨੇ ਕਿਹਾ ਕੈਨੇਡਾ ਰੂਲ ਆਫ ਲਾਅ ਕੰਟਰੀ। ਇਹ ਹੈਡਲਾਈਨ ਨਾਲ ਈਵਨ PTI ਔਰ ਰਾਇਟਰ ਔਰ ਸਭ ਨੇ ਕੈਨੇਡਾ ਰੂਲ ਆਫ ਲਾਅ, ਇਹਦਾ ਆਪੋਜ਼ਿਟ ਇਹ ਹੈ ਕਿ ਇੰਡੀਆ ਹੈ ਰੋਗ ਸਟੇਟ, ਕਿ ਬਈ ਤੁਸੀਂ ਬਦਮਾਸ਼ ਹੋ ਔਰ ਇੱਥੇ ਅਸੀਂ ਜਿਹੜਾ ਹਰ ਜਿਹੜਾ ਲਾਅ ਦੇ ਵਿੱਚ ਰਹਿਣ ਵਾਲਾ ਬੰਦਾ ਹੈ ਉਸ ਨੂੰ ਤਹਫੁਜ਼ ਦਿੰਦੇ ਹਾਂ। ਸਾਡੀ ਜਿਹੜੀ ਸੁਸਾਇਟੀ ਹੈ ਇੱਥੇ ਰੂਲ ਆਫ ਲਾਅ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਜਿਸ ਦਾ ਨਿਆਂ ਪ੍ਰਬੰਧ ਮਜ਼ਬੂਤ ਹੈ, ਕਿ ਪੂਰਾ ਜਸਟਿਸ ਸਿਸਟਮ ਹੈ ਤੇ ਸੁਤੰਤਰ ਅਤੇ ਆਪਣੇ ਨਾਗਰਿਕਾਂ ਦੇ ਸੁਰੱਖਿਆ ਲਈ ਮੌਲਿਕ ਤੌਰ ਤੇ ਵਚਨਬੱਧ ਹੈ। ਸਾਡੀ ਜੁਡੀਸ਼ਰੀ ਇੰਡੀਪੈਂਡੈਂਟ ਹੈ, ਤੁਹਾਡੇ ਵਾਂਗ ਸਰਕਾਰ ਤੋਂ ਆਰਡਰ ਨਹੀਂ ਲੈਂਦੀ। ਔਰ ਹਰ ਸਿਟੀਜ਼ਨ ਨੂੰ ਸਿਕਿਉਰਿਟੀ ਦੇਣਾ ਇਹ ਸਾਡਾ ਮੁੱਢਲਾ ਫਰਜ਼ ਹੈ। ਹਰ ਸਿਟੀਜ਼ਨ ਨੂੰ ਦਾ ਇਹ ਮੌਲਿਕ ਅਧਿਕਾਰ ਹੈ, ਇਸ ਲਈ ਅਸੀਂ ਵਚਨਬੱਧ ਹਾਂ। ਔਰ ਇਸ ਸਾਰੇ ਦੇ ਚਲਦਿਆਂ ਉਸ ਗਾਲਾ ਦੇ ਵਿੱਚ ਆਏ ਜਿਹੜੇ ਸਿੱਖ ਵਿਰਾਸਤ ਤੇ ਸੱਭਿਆਚਾਰ ਦੇ ਜਸ਼ਨਾਂ ਲਈ ਰੱਖਿਆ ਗਿਆ ਸਮਾਗਮ ਸੀ। ਔਰ ਉਪਰੋਕਤ ਗ੍ਰਿਫਤਾਰੀਆਂ ਦੇ ਹਵਾਲੇ ਨਾਲ ਉਹਨਾਂ ਤਿੰਨਾਂ ਦੀ ਗ੍ਰਿਫਤਾਰੀ ਦੀ ਖਬਰ, ਕਮਲਪ੍ਰੀਤ ਸਿੰਘ, ਕਰਨਪ੍ਰੀਤ ਸਿੰਘ, ਇਹ ਜਿਹੜੇ ਨੇ ਇਹ ਬਰਾੜ, ਇਹ ਸਾਰੇ 22 ਤੇ ਇੱਕ 26 ਸਾਲ ਦਾ ਯੰਗ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਬਹੁਤ ਅਹਿਮ ਹੈ ਕਿ ਕਿਉਂਕਿ ਕੈਨੇਡਾ ਕਾਨੂੰਨ ਦੇ ਰਾਜ ਵਾਲਾ ਦੇਸ਼ ਹੈ, ਜਿਸ ਦਾ ਨਿਆਂ ਪ੍ਰਬੰਧ ਮਜ਼ਬੂਤ ਤੇ ਸੁਤੰਤਰ ਹੋਣ ਦੇ ਨਾਲ ਨਾਲ ਆਪਣੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਲਈ ਮੌਲਿਕ ਰੂਪ ਵਿੱਚ ਵਚਨਬੱਧ ਹੈ। ਔਰ ਉਹਨਾਂ ਨੇ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਅੱਗੋਂ ਇਹ ਨਿਊਜ਼ ਦਿੱਤੀ ਹੈ ਕਿ ਉਹਨਾਂ ਨੇ ਟਰੂਡੋ ਦਾ ਹੀ ਹਵਾਲਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਜਿਵੇਂ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਕਿਹਾ ਕਿ ਜਾਂਚ ਦਾ ਅਮਲ ਜਾਰੀ ਹੈ ਤੇ ਇਹ ਲੰਘੇ ਦਿਨ ਗ੍ਰਿਫਤਾਰ ਕੀਤੇ 3 ਵਿਅਕਤੀਆਂ ਦੀ ਸ਼ਮੂਲੀਅਤ ਤੱਕ ਸੀਮਤ ਨਹੀਂ ਹੈ। ਇਹ ਬੜਾ ਕਲੀਅਰਲੀ RCMP ਨੇ। ਔਰ ਉਹਨੂੰ ਕਿਹਾ ਜੀ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਕੇਸ ਮੁੱਕ ਗਿਆ, 3 ਫੜੇ ਗਏ, ਅਜੇ ਇਹਦੀ ਸ਼ੁਰੂਆਤ ਹੋਈ ਹੈ ਅਮਲ ਦੀ ਔਰ ਇਹ ਜਾਰੀ ਰਹੇਗਾ। ਫਿਰ ਟਰੂਡੋ ਨੇ ਕਿਹਾ ਨਿੱਜਰ ਦੀ ਹੱਤਿਆ ਮਗਰੋਂ ਕੈਨੇਡਾ ਦੇ ਸਿੱਖ ਭਾਈਚਾਰੇ ਚੋਂ ਕਈ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਅਨਸੇਫ। ਪ੍ਰਧਾਨ ਮੰਤਰੀ ਨੇ ਕਿਹਾ ਹਰੇਕ ਕੈਨੇਡੀਅਨ ਨੂੰ ਮੁਲਕ ਵਿੱਚ ਬਿਨਾਂ ਕਿਸੇ ਪੱਖਪਾਤ, ਹਿੰਸਾ ਮੁਕਤ ਮਾਹੌਲ ਤੇ ਸੁਰੱਖਿਅਤ ਰਹਿਣ ਦਾ ਮੌਲਿਕ ਅਧਿਕਾਰ ਹੈ। ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇਹ ਜਿਹੜਾ ਨਿੱਜਰ ਦੀ ਹੱਤਿਆ 'ਚ ਭਾਰਤੀ ਏਜੰਟਾਂ ਦਾ ਹੱਥ, ਇਹ ਈਵਨ RCMP ਨੇ ਵੀ ਕਿਹਾ ਕਿ ਵੀ ਇਸ ਦੇ ਉੱਤੇ ਜਿਹੜਾ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ। ਔਰ ਉਹਨਾਂ ਨੇ ਕਿਹਾ ਕਿ ਅਮਰੀਕਾ ਦੀਆਂ ਕਾਨੂੰਨੀ ਏਜੰਸੀਆਂ ਨਾਲ ਮਿਲ ਕੇ ਉਹ ਕੰਮ ਕਰ ਰਹੇ ਨੇ। ਔਰ ਇਸ 'ਚ ਜਿਵੇਂ ਪੁਲਿਸ ਨੇ ਕਿਹਾ ਕਿ ਆਉਂਦੇ ਦਿਨਾਂ 'ਚ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਨੇ। ਔਰ ਰਾਇਲ ਕੈਨੇਡੀਅਨ ਮਾਊਂਟੇਨ ਪੁਲਿਸ ਦੇ ਸਹਾਇਕ ਕਮਿਸ਼ਨਰ ਡੇਵਿਡ ਟੈਵਲ ਨੇ ਵੀ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਵੀ ਇਹ ਅਜੇ ਇਹਨਾਂ 3 ਕਾਤਲਾਂ ਦਾ ਭਾਰਤੀ ਏਜੰਸੀਆਂ ਨਾਲ ਕੀ ਸਬੰਧ ਹੈ ਇਸ ਦੇ ਉੱਤੇ ਟਿੱਪਣੀ ਨਹੀਂ ਕਰਨਗੇ, ਪਰ ਇਸ ਦੀ ਜਾਂਚ ਚੱਲ ਰਹੀ ਹੈ। ਹੁਣ ਜਿਹੜੀ ਗੱਲ ਜਸਟਿਨ ਟਰੂਡੋ ਨੇ ਖਾਸ ਤੌਰ ਤੇ ਕਹੀ ਕਿ ਸਿੱਖਾਂ ਵੱਲੋਂ ਕੈਨੇਡਾ 'ਚ ਪਾਏ ਯੋਗਦਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੀ ਯਾਦਾਂ ਵਿੱਚ ਵਸਾਉਣ ਲਈ ਸੰਬੰਧਿਤ ਘਟਨਾਵਾਂ ਦੇ ਵਰਤਾਰੇ ਦੀ ਸੰਭਾਲ ਜ਼ਰੂਰੀ ਸੀ। ਇਸ ਕੰਮ ਲਈ ਚਾਲੂ ਸਾਲ ਦੇ ਬਜਟ ਵਿੱਚ ਲੋੜੀਂਦੇ ਫੰਡਾਂ ਦੀ ਵਿਵਸਥਾ ਕੀਤੀ ਗਈ ਹੈ, ਕਿਉਂਕਿ ਇਹ ਫੰਕਸ਼ਨ
ਜਿਵੇਂ ਅਸੀਂ ਕਿਹਾ ਕਿ ਵੀ ਇਹ ਸਿੱਖ ਵਿਰਾਸਤ ਤੇ ਸੱਭਿਆਚਾਰ ਨੂੰ ਸੰਭਾਲਣ ਦੇ ਲਈ ਔਰ ਇਹ ਸਿੱਖ ਫਾਊਂਡੇਸ਼ਨ ਆਫ ਟੋਰਾਂਟੋ ਵੱਲੋਂ ਕਰਵਾਇਆ ਗਿਆ। ਉਹਨਾਂ ਨੇ ਕਿਹਾ ਜੀ ਅਸੀਂ ਈਵਨ ਸਿੱਖ ਵਿਰਾਸਤ ਨੂੰ ਸੰਭਾਲਣ ਲਈ ਆਪਣੇ ਬਜਟ ਦੇ ਵਿੱਚ ਫੰਡ ਵੀ ਐਲੋਕੇਟ ਕੀਤੇ ਨੇ ਔਰ ਉਹਨਾਂ ਨੇ ਕਿਹਾ ਕਿ ਸਿੱਖ ਵਿਰਸੇ ਦੀ ਸੰਭਾਲ ਲਈ ਓਨਟਾਰੀਓ ਵਿਚਲੇ ਰਾਇਲ ਅਜਾਇਬ ਘਰ ਵਿੱਚ ਵਿਸ਼ਵ ਸਿੱਖ ਕਲਾ ਤੇ ਸੱਭਿਆਚਾਰ ਗੈਲਰੀ ਗਲੋਬਲ ਸਿੱਖ ਆਰਟ ਐਂਡ ਕਲਚਰ ਗੈਲਰੀ ਦੀ ਸਥਾਪਨਾ ਲਈ $60 ਲੱਖ ਦੀ ਵਿਵਸਥਾ ਕੀਤੀ ਗਈ ਹੈ। $6 ਮਿਲੀਅਨ ਜਿਹੜੇ ਨੇ ਉਸ ਲਈ ਉਹਨਾਂ ਨੇ ਆਪਣੇ ਬਜਟ 'ਚ ਰੱਖੇ ਨੇ ਔਰ ਜਿਸ 'ਚ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਸਿੱਖ ਆਰਟ ਐਂਡ ਕਲਚਰ ਫਾਊਂਡੇਸ਼ਨ ਦੀ ਅਗਵਾਈ ਤੇ ਸਹਿਯੋਗ ਲਿਆ ਜਾਏਗਾ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੀ ਇੰਡਸ ਮੀਡੀਆ ਫਾਊਂਡੇਸ਼ਨ ਨੂੰ $18 ਲੱਖ ਦੀ ਮਦਦ ਦੇ ਕੇ ਪਹਿਲੀ ਤੇ ਦੂਜੀ ਆਲਮੀ ਜੰਗ ਵਿੱਚ ਕੈਨੇਡੀਅਨ ਤੇ ਸਿੱਖ ਸੂਰਬੀਰਾਂ ਦੇ ਜਾਂਬਾਜ਼ ਕਾਰਨਾਮਿਆਂ ਤੇ ਬਹਾਦਰੀ ਨਾਲ ਜੂਝਣ ਬਾਰੇ ਫਿਲਮ ਬਣਾਈ ਜਾਏਗੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਪੁਰਖਿਆਂ ਬਾਰੇ ਜਾਣਨ ਤੇ ਉਹਨਾਂ ਤੇ ਫਖਰ ਮਹਿਸੂਸ ਕਰ ਸਕਣ। ਸੋ ਇੱਕ ਕੈਨੇਡੀਅਨ ਆਰਟ ਗੈਲਰੀ ਲਈ ਹੈ 6 ਮਿਲੀਅਨ ਔਰ 18 ਲੱਖ ਦੇ ਖਰਚੇ ਨਾਲ ਜਿਹੜਾ ਹੈ ਉਹ ਫਸਟ ਵਰਲਡ ਵਾਰ ਔਰ ਸੈਕੰਡ ਵਰਲਡ ਵਾਰ ਜਿਹੜੇ ਸਿੱਖ ਯੋਧੇ ਔਰ ਦੂਸਰੇ ਕੈਨੇਡੀਅਨ ਉਹਨਾਂ ਦੇ ਲਈ ਜਿਹੜਾ ਇੱਕ ਫਿਲਮ ਬਣਾਈ ਜਾਏਗੀ। ਉਹਨਾਂ ਨੇ ਫਿਰ ਟਰੂਡੋ ਨੇ ਕਿਹਾ ਕਿ ਕੈਨੇਡੀਅਨ ਸਿੱਖਾਂ ਦੀ ਕਹਾਣੀ ਤੇ ਕੈਨੇਡਾ ਦੀ ਕਹਾਣੀ ਵਿੱਚ ਇੰਨੀ ਇਕਸਾਰਤਾ ਹੈ ਕਿ ਦੋਹਾਂ ਦਾ ਨਖੇੜਾ ਨਹੀਂ ਕੀਤਾ ਜਾ ਸਕਦਾ ਕਿ ਇੰਨੀ ਕੰਟਰੀਬਿਊਸ਼ਨ ਹੈ ਸਿੱਖਾਂ ਦੀ ਕਿ ਸਿੱਖ ਕੈਨੇਡਾ 'ਚ ਨੇ, ਕੈਨੇਡਾ 'ਚ ਸਿੱਖ ਨੇ ਜਾਂ ਕੈਨੇਡਾ ਸਿੱਖਾਂ 'ਚ ਹੈ ਕਿ ਬਈ ਸਿੱਖਾਂ ਤੋਂ ਬਿਨਾਂ ਕੈਨੇਡਾ ਹੋ ਹੀ ਨਹੀਂ ਸਕਦਾ। ਇਵੇਂ ਇਹਨਾਂ ਦੀ ਇੰਨੀ ਕਹਾਣੀ ਜਿਹੜੀ ਹੈ ਉਹ ਇੰਨੀ ਸਿਮਿਲਰ ਹੈ। ਟਰੂਡੋ ਨੇ ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਸਿੱਖਾਂ ਦਾ ਕੈਨੇਡਾ ਵਿੱਚ ਹੋਣਾ ਦੇਸ਼ ਲਈ ਫਖਰ ਵਾਲੀ ਗੱਲ ਹੈ। ਇਹ ਬਹੁਤ ਸਾਨੂੰ ਫਖਰ ਹੈ ਕਿ ਇੰਨੀ ਵੱਡੀ ਗਿਣਤੀ ਜਿੱਥੇ ਸਿੱਖ ਨੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਿੱਖ ਆਰਟ ਗੈਲਰੀ ਉੱਤੇ ਕੀਤਾ ਜਾਣ ਵਾਲਾ ਨਿਵੇਸ਼ ਤਾਂ ਸਿੱਖਾਂ ਵੱਲੋਂ ਕੈਨੇਡਾ ਨੂੰ ਮਜ਼ਬੂਤ, ਖੁਸ਼ਹਾਲ ਤੇ ਅਨੇਕਤਾ ਚ ਏਕਤਾ ਵਾਲਾ ਬਣਾਉਣ ਵਿੱਚ ਪਾਏ ਯੋਗਦਾਨ ਨੂੰ ਉਭਾਰਨ ਦਾ ਨਿੱਕਾ ਜਿਹਾ ਯਤਨ ਹੈ ਕਿ ਅਸੀਂ ਤਾਂ ਇਹ ਬੜਾ ਮਿਨੀਮਲ ਯਤਨ ਕਰ ਰਹੇ ਹਾਂ। ਸਿੱਖਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਕੈਨੇਡਾ 'ਚ ਔਰ ਇਸ ਮੌਕੇ ਦੇ ਉੱਤੇ ਡਿਪਟੀ ਪ੍ਰਾਈਮ ਮਿਨਿਸਟਰ ਤੇ ਫਾਈਨੈਂਸ ਮਿਨਿਸਟਰ ਬੀਬੀ ਕਰੈਟੀਆ ਫਰੀਲੈਂਡ ਨੇ ਵੀ ਟਰੂਡੋ ਦੇ ਵਿਚਾਰਾਂ ਦੀ ਹਮਾਇਤ ਕੀਤੀ। ਹੁਣ ਇਹ ਕਰਾਰੀ ਚਪੇੜ ਹੈ ਇੰਡੀਅਨ ਸਿਸਟਮ ਦੇ ਮੂੰਹ ਤੇ। ਉਹ ਲਗਾਤਾਰਤਾ ਨਾਲ ਕੈਨੇਡਾ ਬਾਰੇ ਜ਼ਹਿਰ ਉਗਲ ਰਹੇ ਨੇ ਤੇ ਇੱਥੇ ਜਸਟਿਨ ਟਰੂਡੋ ਖੁੱਲ ਕੇ ਜਿਹੜੇ ਨੇ ਉਹ ਸਿੱਖਾਂ ਦੀ ਨਾ ਸਿਰਫ ਤਾਰੀਫ ਬਜਟ ਦੇ ਵਿੱਚ ਔਰ ਸਿੱਖ ਵਿਰਸੇ ਨੂੰ ਸੰਭਾਲਣ ਦੀ ਲਾਈਨ ਔਰ ਦੂਸਰਾ ਇਸ ਮੌਕੇ ਜਿੱਥੇ ਪੈਰੇਡ ਬਹੁਤ ਵੱਡੀ ਹੋਈ ਔਰ ਉਹਦੇ 'ਚ ਲੱਖਾਂ ਸਿੱਖਾਂ ਦਾ ਇਕੱਠ ਇੱਕ ਵਾਰ ਫੇਰ ਖਾਲਿਸਤਾਨ ਦੇ ਉੱਤੇ ਮੋਹਰ ਲਾਉਣਾ ਸੀ। ਇਸ ਮੌਕੇ ਤੇ ਓਨਟਾਰੀਓਜ਼ ਗੁਰਦੁਆਰਾ ਕਮੇਟੀ ਵੱਲੋਂ ਇੱਕ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਗਈ ਔਰ ਉਹਦੇ 'ਚ ਉਹਨਾਂ ਨੇ ਡਿਮਾਂਡ ਕੀਤੀਆਂ ਨੇ ਕੁਝ ਜਿਹੜੀਆਂ ਮੈਂ ਸਾਂਝੀਆਂ ਕਰਨਾ ਚਾਹੁੰਦਾ ਕਿ ਬਈ ਕੀ ਕੀਤਾ ਜਾਣਾ ਚਾਹੀਦਾ ਜੋ ਇਸ ਵੇਲੇ ਹੁਣ ਇੰਡੀਆ ਫੜਿਆ ਗਿਆ ਉਹਨਾਂ ਦੀ ਰੌਕ ਸਟੇਟ ਉਹਨਾਂ ਦਾ ਰਜੀਮ ਕੀ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ full investigation into the activities of Indian embassy and their proxies role in Canadian politics and bureaucracy। ਕੱਲਾ ਇਹ ਨੇ ਵੀ ਇੰਡੀਅਨ ਐਮਬੈਸੀ ਜਿਹੜੇ ਉਹਨਾਂ ਦੀਆਂ ਪ੍ਰੌਕਸੀਜ਼ ਨੇ ਖਾਸ ਤੌਰ ਤੇ ਜਿਹੜੇ ਵਪਾਰਕ ਘਰਾਣਿਆਂ ਨੂੰ ਇਹਨਾਂ ਨੇ ਅੱਗੇ ਕੀਤਾ ਹੋਇਆ ਜਿਨ੍ਹਾਂ ਰਾਹੀਂ ਉਹ ਸਪਾਈਂਗ ਕਰਦੇ ਨੇ ਜਿਨ੍ਹਾਂ ਰਾਹੀਂ ਸਿੱਖਾਂ ਦੇ ਮਾਮਲੇ 'ਚ ਦਖਲਅੰਦਾਜ਼ੀ ਕਰਦੇ ਨੇ। ਉਹਨਾਂ ਨੇ ਕਿਹਾ ਵੀ ਪੂਰੀ ਇਨਵੈਸਟੀਗੇਸ਼ਨ ਇਸ ਦੇ ਉੱਤੇ ਹੋਏ ਕਿ ਵੀ ਇੱਥੇ ਇੰਡੀਅਨ ਐਮਬੈਸੀਆਂ ਦਾ ਕੀ ਰੋਲ ਹੈ ਔਰ ਉਹਨਾਂ ਦੀ ਜਿਹੜੀ ਇੰਟਰਫੀਅਰੈਂਸ ਹੈ ਪੋਲਿਟਿਕਸ ਦੇ ਵਿੱਚ ਵੀ ਔਰ ਕੈਨੇਡੀਅਨ ਬਿਊਰੋਕਰੇਸੀ ਦੇ ਵਿੱਚ ਵੀ ਅਫਸਰਸ਼ਾਹੀ ਦੇ ਵਿੱਚ। ਫਿਰ ਇਹਨਾਂ ਨੇ ਕਿਹਾ ਐਕਸਪਲਸ਼ਨ ਆਫ ਇੰਡੀਅਨ ਡਿਪਲੋਮੈਟਸ ਕੰਪਲਿਸਿਟ ਇਨ ਥੀਸ ਹੀਨਸ ਕ੍ਰਾਈਮਸ ਕਿ ਰਾਹ ਵਾਲੇ ਨੂੰ ਤਾਂ ਕੱਢਿਆ ਹੀ ਹੈ ਪਹਿਲਾਂ ਪਰ ਜਿਹੜੇ ਦੂਸਰੇ ਡਿਪਲੋਮੈਟ ਉਹ ਭਾਵੇਂ ਕੋਈ ਵੈਨਕੂਵਰ ਕੌਂਸਲੇਟ 'ਚ ਬੈਠਾ ਹੈ ਜਾਂ ਆਟਵਾ ਹਾਈ ਕਮਿਸ਼ਨ 'ਚ ਬੈਠਾ ਹੈ ਜਾਂ ਟੋਰਾਂਟੋ ਕੌਂਸਲੇਟ 'ਚ ਬੈਠਾ ਹੈ ਇਹਨਾਂ ਦੀ ਐਕਸਪਲਸ਼ਨ। ਦਾ ਕੈਨੇਡੀਅਨ ਗਵਰਨਮੈਂਟ sever all ties with the government of India until they fully cooperate in the investigation into Nijjar's assassination and hand over all responsible individuals including those close to Narendra Modi's office। ਇਹ ਬੜੀ ਸਟਰੋਂਗ ਡਿਮਾਂਡ ਹੈ ਪਰ ਇਹ ਅਲਟੀਮੇਟਲੀ ਕਰਨੀ ਬਣਦੀ ਹੈ ਕਿ ਹੁਣ ਜਦੋਂ ਜ਼ਾਹਰ ਹੀ ਹੈ ਕਿ ਬਈ ਇਹ ਕੌਣ ਇਹਦੇ ਬਿਹਾਈਂਡ ਕੀ ਹੋਇਆ ਤੇ ਕੈਨੇਡਾ ਜਿਹੜਾ ਉਹ ਇੰਡੀਆ ਨੂੰ ਇਹ ਕਹੇ ਕਿ ਵੀ ਸਾਡੇ ਹਵਾਲੇ ਕਰੋ। ਅਜੀਤ ਡੋਵਲ ਵੀ ਦਿਨਕਰ ਗੁਪਤਾ ਵੀ ਉਹ ਗੋਇਲ ਵੀ ਸਾਮੰਤ ਗੋਇਲ ਵੀ ਔਰ
ਵਿਕਰਮ ਯਾਦਵ ਵੀ ਜਿਨ੍ਹਾਂ ਦੇ ਨਾਂ ਹੁਣ ਸਾਹਮਣੇ ਨੇ, ਔਰ ਅਦਰਵਾਈਜ਼ ਕੈਨੇਡਾ ਇੰਡੀਆ ਨਾਲੋਂ ਪੂਰੀ ਤਰ੍ਹਾਂ ਆਪਣੇ ਨਾਤੇ ਤੋੜ ਲਏ। The listing of Research and Analysis Wing, RAW, as a listed entity under the Anti-Terrorism Act for their funding and providing logistical support to ISIS as well as perpetrating, planning and orchestrating extrajudicial murders in Canada and other countries. ਹੁਣ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਵੀ ਜਿਹੜਾ ਨਿਖਲ ਗੁਪਤਾ ਚੈੱਕ ਰਿਪਬਲਿਕ 'ਚ ਫੜਿਆ ਗਿਆ ਉਸ ਨੂੰ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਵੀ ਵਰਤਿਆ ਗਿਆ, ਫਿਰ ਇਸੇ ਪ੍ਰੈਸ ਰਿਲੀਜ਼ ਦੇ ਵਿੱਚ ਵੀ ਹੈ ਕਿ ਭਾਈ ਕਿਵੇਂ ਜਿਹੜਾ ਉਹ ਸਿੱਖਾਂ ਦੇ ਗੁਰਦੁਆਰਿਆਂ ਤੇ ਵੀ ਹਮਲਾ ਕੀਤਾ ਗਿਆ ਕਿ ਬਈ ਇਹ ਜਿਹੜਾ ਜਿੱਥੇ ਉਹਨਾਂ ਨੇ ਕਿਹਾ ਕਿ ਵੀ ਸਿੱਖਾਂ ਦੇ ਉੱਤੇ ਵਰਲਡ ਵਾਈਡ ਹੈ ਉੱਥੇ ਅਟੈਕ ਔਨ ਸਿੱਖ ਗੁਰਦੁਆਰਾ ਇਨ ਕਾਬਲ which was perpetrated with the help of their terrorist partners like ISIL, ਕਿਉਂਕਿ ਇਹ ਵੀ ਸਾਹਮਣੇ ਆਇਆ ਜਿਹੜਾ ਪਹਿਲਾਂ ਇਨਵੈਸਟੀਗੇਟਿਵ ਸਟੋਰੀਜ਼ ਆਈਆਂ ਨੇ ਗਾਰਡੀਅਨ ਦੇ ਵਿੱਚ ਕਿ ਕਿਵੇਂ ਵਰਤਿਆ। ਸੋ ਇਹ ਵੀ ਮੰਗ ਬਿਲਕੁਲ ਠੀਕ ਹੈ ਕਿ ਰਾਹ ਨੂੰ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਐਲਾਨਿਆ ਜਾਏ, ਕਿਉਂਕਿ ਇਕੱਲਾ ਇਹੀ ਨਹੀਂ ਕਿ ਵੀ ਉਹਨੇ ਕੈਨੇਡਾ, ਅਮਰੀਕਾ ਜਾਂ UK ਦੇ ਵਿੱਚ ਅਵਤਾਰ ਸਿੰਘ ਖੰਡੇ ਦੇ ਮਰਡਰ ਸਮੇਤ ਕੀਤੇ ਨੇ, ਈਵਨ ਉੱਥੇ ਉਹਨਾਂ ਨੇ ਜਿਹੜੀ ਆਈਸਿਸ ਔਰ ISIL ਦੇ ਨਾਲ ਮਿਲ ਕੇ ਵੀ ਸਿੱਖਾਂ ਤੇ ਅਟੈਕ ਕੀਤਾ, ਇਸ ਲਈ ਇਹਨੂੰ ਦਹਿਸ਼ਤਗਰਦੀ ਦੇ ਲਈ ਜ਼ਿੰਮੇਵਾਰ ਦੱਸਿਆ। ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਤੋਂ, ਇਹ ਤਾਂ ਉਹਨਾਂ ਨੇ ਵਿਦਨ ਕੈਨੇਡਾ ਮੰਗ ਕੀਤਾ, ਫਿਰ ਉਹਨਾਂ ਨੇ ਕਿਹਾ ਫਰਦਰ ਮੋਰ ਵੀ ਡਿਮਾਂਡ ਦੈਟ ਇੰਟਰਨੈਸ਼ਨਲ ਕਮਿਊਨਿਟੀ ਪ੍ਰੈਸ਼ਰ ਦਾ ਇੰਡੀਅਨ regime to immediately release all Sikh political prisoners who have been unjustly detained and tortured, ਕਿ ਵੀ ਉਹਨਾਂ ਨੂੰ ਕਹੇ ਕਿ ਵੀ ਇਹਨਾਂ ਸਾਰਿਆਂ ਨੂੰ ਛੱਡੋ, ਜਿਵੇਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਗੱਲ ਕਰਦੇ ਹਾਂ। end the persecution and extrajudicial killing of Sikhs, ਕਿ ਵੀ ਇਹਨੂੰ ਐਂਡ ਕਰੇ। ਪਰ ਇਹਦੇ ਨਾਲ ਅਸੀਂ ਇਹ ਵੀ ਜੋੜ ਦਈਏ ਜਿਹੜਾ ਕਿ ਅਸੀਂ ਬਿਗਨਿੰਗ ਦੇ ਵਿੱਚ ਹੀ ਕਿਹਾ ਕਿ ਹੁਣ ਜਿਹੜਾ ਇੰਟਰਨੈਸ਼ਨਲ ਕਮਿਊਨਿਟੀ ਦੇ ਕੋਲ ਸਾਡੀ ਇਹ ਲੌਬੀ ਕਿ ਭਾਈ ਖਾਲਿਸਤਾਨ ਦੀ ਕਾਇਮੀ ਦੇ ਵਿੱਚ ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਆ ਉਹ ਮਦਦਗਾਰ ਹੋਏ, ਔਰ ਅਸੀਂ ਕੈਨੇਡਾ ਵੀ ਜਿੱਥੇ ਜਸਟਿਨ ਟਰੂਡੋ ਨੇ ਖੁੱਲ੍ਹ ਕੇ ਸਿੱਖਾਂ ਦੀ ਕੰਟਰੀਬਿਊਸ਼ਨ ਨੂੰ ਐਕਨੋਲਜ ਕੀਤਾ, ਅੱਡੀ ਗੱਡ ਕੇ ਸਟੈਂਡ ਲਿਆ, ਅਸੀਂ ਸਮਝਦੇ ਹਾਂ ਕਿ ਹੁਣ ਇਹ ਵੀ ਜਿਹੜਾ ਸ਼ਾਇਦ ਮਾਣ ਕੈਨੇਡਾ ਨੂੰ ਵੀ ਮਿਲੇਗਾ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ UN ਲੈਵਲ ਦੇ ਉੱਤੇ, ਕਿਉਂਕਿ ਕੈਨੇਡਾ ਹਮੇਸ਼ਾ ਹਿਊਮਨ ਰਾਈਟਸ ਦੇ ਮੁੱਦੇ ਤੇ ਔਰ ਸਿਵਲ ਰਾਈਟਸ ਦੇ ਮੁੱਦੇ ਤੇ ਵੋਕਲ ਵੌਇਸ ਰਿਹਾ, ਅਮਰੀਕਾ ਨਾਲੋਂ ਵੀ ਵੋਕਲ, ਉਸ 'ਚ ਉਹ ਖਾਲਿਸਤਾਨ ਦੇ ਮਤੇ ਨੂੰ ਲਿਆਉਣ ਦੇ ਲਈ ਫਿਊਚਰ ਦੇ ਵਿੱਚ ਵੀ ਜਿਹੜਾ ਉਹ ਤਿਆਰੀਆਂ ਕਸਣੀਆਂ ਸ਼ੁਰੂ ਕਰੇ, ਤਾਂ ਕਿ ਜਿਵੇਂ ਜੋ ਸਾਡੇ ਨਾਲ ਹੋ ਰਿਹਾ, ਕਿਉਂਕਿ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਉੱਥੇ ਤਾਂ ਅਸੀਂ ਸੁਰੱਖਿਅਤ ਨਹੀਂ ਸੀ, ਔਰ ਜਿਹੜਾ ਬਹੁਤ ਵਾਰ ਰਿਫਿਊਜੀ ਲਾਅ ਹੈ ਉਹ ਕੈਨੇਡਾ 'ਚ ਹੋਏ ਜਾਂ ਅਸਾਈਲਮ ਲਾਅ ਅਮਰੀਕਾ ਦਾ ਹੋਏ, ਉਹਦੇ 'ਚ ਇਹ ਹੁੰਦਾ ਹੈ ਕਿ ਵੀ ਜੇ ਕੋਈ ਕਹੇ ਕਿ ਜੀ ਪੰਜਾਬ 'ਚ ਮੇਰੇ ਨਾਲ ਧੱਕਾ ਹੋ ਰਿਹਾ ਜਾਂ ਮੈਨੂੰ ਟਾਰਚਰ ਕੀਤਾ ਜਾਂ ਦੂਜਾ, ਤੇ ਉਹ ਉਹਨੂੰ ਕਹਿੰਦੇ ਨੇ ਜਿਹੜਾ ਜੇ ਡਿਨਾਈ ਕਰਨਾ ਹੋਏ ਫਲਾਈਟ ਆਲਟਰਨੇਟਿਵ, ਉਹਦਾ ਇੱਕ ਕਲੌਜ਼ ਹੁੰਦਾ ਹੈ ਕਿ ਜੀ ਭਾਰਤ ਬਹੁਤ ਵੱਡਾ ਹੈ, ਜੇ ਪੰਜਾਬ 'ਚ ਤੁਹਾਡੇ ਨਾਲ ਐਵੇਂ ਹੋ ਰਿਹਾ ਸੀ ਤੁਸੀਂ UP 'ਚ ਕਿਉਂ ਨਹੀਂ ਚਲੇ ਜਾਂਦੇ, ਤੁਸੀਂ ਬੰਗਾਲ 'ਚ ਕਿਉਂ ਨਹੀਂ ਚਲੇ ਜਾਂਦੇ, ਤੁਸੀਂ ਕੇਰਲਾ 'ਚ ਕਿਉਂ ਨਹੀਂ ਚਲੇ ਜਾਂਦੇ। ਉਹ ਫਿਰ ਵਕੀਲਾਂ ਨੂੰ ਇਹ ਅੱਗੋਂ ਉਹਨਾਂ ਸਟੇਟਾਂ ਦੀਆਂ ਰਿਪੋਰਟਾਂ ਕੱਢਣੀਆਂ ਪੈਂਦੀਆਂ, ਜੀ UP 'ਚ ਸਾਡੇ ਗੁਰਦੁਆਰਿਆਂ ਤੇ ਕਬਜ਼ਾ ਕਰ ਲਿਆ ਔਰ ਫਲਾਣੀ ਥਾਂ ਇਵੇਂ ਹੋਇਆ, ਉਹ ਕਈ ਵਾਰ ਜੱਜ ਮੰਨ ਜਾਂਦੇ ਨੇ, ਕਈ ਵਾਰ ਨਹੀਂ ਮੰਨਦੇ। ਹੁਣ ਇੱਕ ਤਾਂ ਫਲਾਈਟ ਆਲਟਰਨੇਟਿਵ ਫਾਈਨਲੀ ਸੀ ਕਿ ਤੁਸੀਂ ਇੰਡੀਆ ਛੱਡਤਾ, ਬਾਹਰ ਆ ਗਏ ਤੁਸੀਂ, ਤੇ ਇੱਥੇ ਵੀ ਜੇ ਸਾਨੂੰ ਟਾਰਗੇਟ ਕੀਤਾ ਜਾਂਦਾ ਫਿਰ ਅਸੀਂ ਹੁਣ ਕਿੱਥੇ ਜਾਈਏ। ਹੁਣ ਮੂੰਹ ਤੇ ਤਾਂ ਅਜੇ ਜਾ ਨਹੀਂ ਸਕਦੇ, ਅਜੇ ਉੱਥੇ ਤਾਂ ਅਜੇ ਆਬਾਦੀ ਜਦੋਂ ਵਸਾਣਗੇ ਸਾਨੂੰ ਦੇ ਦੇਣ ਮੂੰਹ, ਅਸੀਂ ਵਸਾ ਲਾਂਗੇ, ਲੇਕਿਨ ਹਾਲ ਦੀ ਘੜੀ ਅਸੀਂ ਇਹੀ ਕਿ ਭਾਈ ਜਿਹੜਾ ਸਾਡਾ ਹੋਮਲੈਂਡ ਹੈ, ਸਾਡੀ ਗੁਰੂਆਂ ਦੀ ਧਰਤੀ ਹੈ, ਅਸੀਂ ਫਿਰ ਜਾਣਦੇ ਹਾਂ ਕਿ ਆਪਣੇ ਆਪ ਨੂੰ ਡਿਫੈਂਡ ਕਿਵੇਂ ਕਰਨਾ ਹੈ। ਸੋ ਇਸ ਤੋਂ ਪਹਿਲਾਂ ਕਿਉਂਕਿ ਜੇ ਇਸ ਕਿਸਮ ਦੀ ਇਹਨਾਂ ਦੀ ਨੀਤੀ ਜਾਰੀ ਰਹਿੰਦੀ ਹੈ ਇੰਡੀਅਨ ਸਟੇਟ ਦੀ, ਜੋ ਕਿ ਜਾਰੀ ਰਹਿਣੀ ਹੈ, ਇਹਨਾਂ ਦਾ ਇਸ ਵੇਲੇ ਉਹ ਭੂਤਰੇ ਹੋਏ ਵੀ ਨੇ, ਔਰ ਜਿਸ ਕਿਸਮ ਦਾ ਉਹਨਾਂ 'ਚ ਕੋਈ ਰਿਗਰੈਟ ਜਾਂ ਕੋਈ ਸ਼ੇਮ ਜਾਂ ਕੋਈ ਅਪੋਲੋਜੈਟਿਕ ਬਿਹੇਵੀਅਰ ਨਹੀਂ ਹੈ, ਤੇ ਫਿਰ ਸਾਡੇ ਕੋਲ ਜੇ ਇੰਟਰਨੈਸ਼ਨਲ ਕਮਿਊਨਿਟੀ ਇਸ ਵੇਲੇ ਸਿੱਖ ਕੌਮ ਦੇ ਰੈਸਕਿਊ ਤੇ ਨਹੀਂ ਆਏਗੀ ਔਰ ਖਾਲਿਸਤਾਨ ਦੀ ਲਿਬਰੇਸ਼ਨ ਦੇ ਲਈ ਸੀਰੀਅਸ ਐਫਰਟ ਨਹੀਂ ਹੋਏਗਾ, ਫਿਰ ਸਾਨੂੰ ਵੀ ਉਹੀ ਰਸਤਾ ਅਖਤਿਆਰ ਕਰਨਾ ਪਏਗਾ ਜੋ ਇੰਡੀਅਨ ਏਜੰਸੀਆਂ ਕਰ ਰਹੀਆਂ, ਔਰ ਇਹ ਚੰਗੀ ਤਰ੍ਹਾਂ ਇੰਡੀਅਨ ਸਟੇਟ ਵੀ ਸਮਝਦੀ ਹੈ ਤੇ ਕਮਿਊਨਿਟੀ ਨੂੰ ਵੀ ਇੰਟਰਨੈਸ਼ਨਲ ਸਮਝਣਾ ਚਾਹੀਦਾ ਹੈ ਕਿ ਭਾਈ ਇਹ ਤਾਂ ਫਿਰ ਸਿੱਖਾਂ ਦਾ ਫੋਰਟੇ ਹੈ, ਅਸੀਂ ਤਾਂ
ਜਿਹੜਾ ਹੈ ਉਹ ਬਰਾਬਰ ਦਾ 21 ਦੇ ਬਰਾਬਰ 31 ਦੀ ਭਾਜੀ ਮੋੜਦੇ ਆ। ਅਸੀਂ ਕਦੇ ਇਹ ਨਹੀਂ ਹੋਇਆ ਕਿ ਵੀ ਅਸੀਂ ਉਸ ਪਾਸੇ ਜਾਣਾ ਨਹੀਂ ਚਾਹੁੰਦੇ, ਕਿਉਂਕਿ ਅਸੀਂ ਸਮਝਦੇ ਹਾਂ ਵੀ ਇੰਟਰਨੈਸ਼ਨਲ ਕਮਿਊਨਿਟੀ ਖਾਸ ਤੌਰ ਤੇ ਕੈਨੇਡਾ ਖਲੋਤਾ ਹੈ, ਅਮਰੀਕਾ ਥੋੜਾ ਬਹੁਤ ਵੇਵਰਿੰਗ ਹੈ, ਪਰ ਫਿਰ ਵੀ ਅਮਰੀਕਾ ਨੇ ਉਸ ਪਲਾਟ ਨੂੰ ਜਿਹੜਾ ਉਹ ਅਨਫਾਈਲ ਕੀਤਾ ਜੋ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਸੀ। ਔਰ ਉਸ ਤੋਂ ਬਾਅਦ ਅਸੀਂ ਇੰਟਰਨੈਸ਼ਨਲ ਮੀਡੀਆ ਖਾਸ ਤੌਰ ਤੇ ਵਾਸ਼ਿੰਗਟਨ ਪੋਸਟ ਜਾਂ ਫਾਈਨੈਂਸ਼ੀਅਲ ਟਾਈਮਸ ਦੀ ਸ਼ੁਕਰਗੁਜ਼ਾਰੀ ਵੀ ਹੈ ਕਿ ਵੀ ਉਹ ਇਸ ਨੂੰ ਕੰਟੀਨਿਊ ਕਰ ਰਹੇ ਨੇ। ਸੋ ਅਸੀਂ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਇਸ ਮੁੱਦੇ ਦੇ ਉੱਤੇ ਹੁਣ ਸਾਨੂੰ ਫੋਕਸ ਕਰਨ ਦੀ ਲੋੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਖੁਸ਼ੀਆਂ ਵਿੱਚ ਗੁਰਦੁਆਰਾ ਸਿੰਘ ਸਭਾ ਕਾਟਰੇਟ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿਤੀ 18 ਮਈ ਦਿਨ ਸ਼ਨੀਚਰਵਾਰ ਨੂੰ ਸਿੱਖ ਡੇ ਪਰੇਡ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਜੋ ਸਿਟੀ ਹਾਲ 11 ਵਜੇ ਨਿਸ਼ਾਨ ਸਾਹਿਬ ਚੜ੍ਹਾਉਣ ਉਪਰੰਤ ਚੱਲੇਗਾ ਅਤੇ ਕਾਟਰੇਟ ਪਾਰਕ ਤੱਕ ਪਹੁੰਚੇਗਾ। ਉਸੇ ਦਿਨ ਸ਼ਾਮ ਨੂੰ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਾਉਣਗੇ। ਟਰਾਈ ਸਟੇਟ ਦੀਆਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਬੀਬੀਆਂ ਕੇਸਰੀ ਦੁਪੱਟੇ ਸਜਾ ਕੇ, ਸਿੰਘ ਕੇਸਰੀ ਦਸਤਾਰਾਂ ਸਜਾ ਕੇ ਸਮੇਤ ਪਰਿਵਾਰਾਂ ਦੇ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਪਹੁੰਚ ਕੇ ਹੁੰਮ ਹਮਾ ਕੇ ਸ਼ਾਮਲ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡੀਅਨ ਪਾਰਲੀਮੈਂਟ ਵਿੱਚ ਐਨਡੀਪੀ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਹਰਦੀਪ ਸਿੰਘ ਨਿੱਜਰ ਦੇ ਕਤਲ ਲਈ ਸਿੱਧੇ ਤੌਰ ਤੇ ਭਾਰਤ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਔਰ ਭਾਰਤ ਦੇ ਵਿਦੇਸ਼ ਮੰਤਰੀ ਨੇ ਇਸ ਸਾਰੇ ਤੋਂ ਤਾਲਾ ਵੱਟਦਿਆਂ ਇਸ ਨੂੰ ਕੈਨੇਡੀਅਨ ਸਿੱਖਾਂ ਦੀ ਅੰਦਰੂਨੀ ਸਿਆਸਤ ਦੱਸਿਆ ਅਤੇ ਇਸ ਨੂੰ ਗੈਂਗਸਟਰਸ ਦੇ ਖਾਤੇ ਵਿੱਚ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਜੋ ਮੌਜੂਦਾ ਮਾਹੌਲ ਇਸ ਵੇਲੇ ਇੰਟਰਨੈਸ਼ਨਲੀ ਇੰਡੀਅਨ ਰੋਗ ਸਟੇਟ ਜਿਹੜਾ ਇਮੇਜ ਸੱਚਮੁੱਚ ਉਹ ਡਿਜ਼ਰਵ ਕਰਦੇ ਨੇ, ਜੋ ਕਿ ਉਹ ਨੇ। ਰੋਗ ਨੂੰ ਤੁਸੀਂ ਪੰਜਾਬੀ 'ਚ ਦੇਖੋਗੇ ਤਾਂ ਬਦਮਾਸ਼ ਉਸ ਦਾ ਡਿਕਸ਼ਨਰੀ ਮੀਨਿੰਗ ਨਿਕਲਦਾ। ਦੂਸਰੇ ਪਾਸੇ ਕੁਛ ਉਹ ਚਿਹਰੇ ਜਿਨ੍ਹਾਂ ਨੇ ਕਨਸਟੈਂਟਲੀ ਸਟਰਗਲ ਕੀਤੀ ਗੱਲ ਨੂੰ ਅੱਗੇ ਲਿਆਉਣ ਲਈ ਔਰ ਫਿਰ ਉਹ ਜਿਨ੍ਹਾਂ ਨੇ ਅੱਡੀ ਗੱਡ ਕੇ ਇਸ ਦੇ ਉੱਤੇ ਸਟੈਂਡ ਲਿਆ। ਜਸਟਿਨ ਟਰੂਡੋ ਦੀ ਗੱਲ ਕਰਕੇ ਅਸੀਂ ਹਟੇ ਹਾਂ ਪਿਛਲੇ ਆਪਣੇ ਲੀਡ ਸੈਗਮੈਂਟ ਦੇ ਵਿੱਚ। ਔਰ ਦੂਸਰਾ ਨਾਂ, ਦੂਸਰਾ ਚਿਹਰਾ ਔਰ ਜਿਹੜਾ ਇੱਕ ਬਹੁਤ ਅਹਿਮੀਅਤ ਦੇ ਨਾਲ ਔਰ ਫਖਰ ਦੇ ਨਾਲ ਜਿਸ ਨੌਜਵਾਨ ਨੇ ਆਪਣਾ ਸਫ਼ਰ ਸ਼ੁਰੂ ਕੀਤਾ, ਬੇਸ਼ੱਕ ਜਦੋਂ ਅਸੀਂ ਜਗਮੀਤ ਸਿੰਘ ਉਹਨਾਂ ਦਾ ਜਿਹੜੇ ਕਿ ਇੱਕ ਕ੍ਰਿਮੀਨਲ ਕੇਸਿਸ ਲੜਨ ਵਾਲੇ ਬੜੇ ਪ੍ਰੋਮੀਨੈਂਟ ਲਾਇਰ ਨੇ, ਅਟਰਨੀ ਨੇ,
ਆਪਣੇ ਕਾਲਜ ਯੂਨੀਵਰਸਿਟੀ ਡੇਜ਼ ਦੇ ਵਿੱਚ ਉਹਨਾਂ ਨੇ ਬਲੈਕ ਬੈਲਟ ਜਿੱਤੀ ਹੋਈ ਹੈ, ਫਿਜ਼ੀਕਲੀ ਵੀ ਬਿਲਕੁਲ ਫਿਟ। ਔਰ ਉਸ ਪੀਰੀਅਡ 'ਚ ਵੀ ਇਹ ਜਦੋਂ ਕਿ ਜਿਸ ਜ਼ਮਾਨੇ 'ਚ ਇਹ ਪੜ੍ਹ ਰਹੇ ਸੀ, ਜਿਸ ਕਿਸਮ ਦੀ ਬੌਸਿਜ਼ਮ ਔਰ ਬੁਲਿੰਗ ਔਰ ਦੂਸਰੇ ਸੀ, ਇਹ ਭਰਾ ਨੋਨ ਸੀ ਕੁੱਟ-ਕੱਟ ਕੇ ਆਉਣ 'ਚ ਜਿਹੜੇ ਵੀ ਬੁਲਿੰਗ ਕਰਨ ਵਾਲੇ। ਔਰ ਜਦੋਂ ਸਿੱਖੀ ਵੱਲ ਪੂਰੀ ਤੌਰ ਤੇ ਮੁੜੇ, ਅੰਮ੍ਰਿਤਧਾਰੀ ਜੀਵਨ ਦੀ ਸ਼ੁਰੂਆਤ ਹੋਈ, ਜਿਵੇਂ ਉਹਨਾਂ ਨੇ ਇੱਕ ਕੈਨੇਡੀਅਨ ਬੌਰਨ ਹੁੰਦਿਆਂ ਸਿੱਖੀ ਦੀ ਫਿਲਾਸਫੀ ਨੂੰ ਚੰਗੀ ਤਰ੍ਹਾਂ ਸਮਝਿਆ, ਅੰਮ੍ਰਿਤਧਾਰੀ ਬਾਣੇ ਦੇ ਵਿੱਚ ਦੁਮਾਲਾ ਸਜਾਇਆ, ਜਿਹੜਾ ਉਹਨਾਂ ਦਾ ਅੱਡ ਮੈਚਿੰਗ ਇੱਕ ਫੈਸ਼ਨ ਸਟੇਟਮੈਂਟ ਵੀ ਬਣ ਜਾਂਦੀ ਹੈ, ਕਿਉਂਕਿ ਜਿਸ ਤਰ੍ਹਾਂ ਦਾ ਦੀ ਉਹਨਾਂ ਦੀ ਡਰੈਸਿੰਗ ਹੁੰਦੀ ਹੈ, ਕਿਉਂਕਿ ਬਿਲਕੁਲ ਫਿਜ਼ੀਕਲੀ ਫਿਟ ਵੀ ਔਰ ਪੂਰੇ ਕੌਨਫੀਡੈਂਸ ਨਾਲ ਗੱਲ ਕਰਨ ਦਾ ਅੰਦਾਜ਼। ਸੋ ਇਹ ਉਹਨਾਂ ਦਾ, ਔਰ ਉਹਨਾਂ ਨੇ ਇਕੱਲਾ ਇਹੀ ਨਹੀਂ, ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਜਿਹੜਾ ਪ੍ਰਭਾਵ ਇੰਡੀਅਨ ਸਿਸਟਮ ਵੱਲੋਂ ਜਾਂ ਐਸ ਜੈ ਸ਼ੰਕਰ ਵਰਗੇ ਜਿਹੜੇ ਜਿਨ੍ਹਾਂ ਦੇ ਮੂੰਹ ਤੇ ਇਸ ਵੇਲੇ ਕ੍ਰੋਨਿਕ ਕੌਨਸਟੀਪੇਸ਼ਨ ਦੇ ਨਾਲ ਨਾਲ ਮੂੰਹ ਤੇ ਇਵੇਂ ਹੈ ਬੁੱਲਾਂ ਤੇ ਸਿਕਰੀ ਜੰਮੀ ਹੋਈ, ਔਰ ਇਵੇਂ ਲੱਗਦਾ ਜਿਵੇਂ ਗੱਲਾਂ ਦੇ ਉੱਤੇ ਐਗਜ਼ੀਮਾ ਹੋਣ ਵਾਲਾ ਕੋੜ, ਜਿਵੇਂ ਸਕਿਨ ਨੂੰ ਹੁੰਦਾ, ਇਵੇਂ ਦੀ ਇਹਦੀ ਸ਼ਕਲ ਬਣੀ ਹੋਈ ਐਸ ਜੈ ਸ਼ੰਕਰ ਦੀ। ਪਰ ਸਿੱਖ ਤਾਂ ਕੈਨੇਡਾ ਦੀ ਸਾਰੀ ਪਾਪੂਲੇਸ਼ਨ ਦਾ 2% ਨੇ, ਵੱਧ ਤੋਂ ਵੱਧ 2.5% ਹੋਣਗੇ। ਔਰ ਇਸ ਸਭ ਦੇ ਬਾਵਜੂਦ ਜਿਹੜੀ ਥਾਂ ਸਿੱਖਾਂ ਨੇ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਬਣਾਈ, ਔਰ ਜਿਵੇਂ ਫਰਕ ਇੰਨਾ ਹੈ ਕਿ ਵੀ ਜੋ ਨੈਰੇਟਿਵ ਸਿੱਖਾਂ ਦਾ ਬਣਾ ਕੇ ਇੰਡੀਅਨ ਸਿਸਟਮ ਕੈਨੇਡਾ 'ਚ ਸਿੱਖਾਂ ਨੂੰ ਬਦਨਾਮ ਕਰਨ ਲਈ ਪਿਛਲੀਆਂ 4 ਦਹਾਈਆਂ ਨਹੀਂ 5 ਦਹਾਈਆਂ ਤੋਂ ਲੇਟ 70s, ਕਿਉਂਕਿ ਮੇਰਾ ਧਿਆਨ ਇੱਕਦਮ ਸੌਫਟ ਟਾਰਗੇਟ ਵੱਲ ਜਾਂਦਾ ਹੈ ਕਿ 70s ਦੇ ਵਿੱਚ ਹੀ ਕਿਵੇਂ ਇੰਡੀਅਨ ਏਜੰਸੀਆਂ ਦੀ ਪ੍ਰੈਜ਼ੈਂਸ, ਪੀਪ ਗੁਰਦੁਆਰਾ, ਔਰ ਫਿਰ ਅਸੀਂ 80ਵੇਂ ਤੱਕ ਪਹੁੰਚਦੇ ਹਾਂ। ਇੱਕ ਵਾਰ ਇੱਕ ਵੱਡਾ ਕੇਸ 82 ਦਾ 83 ਦੀ ਗੱਲ ਹੈ ਕਿ ਵੋਟ ਰਾਹੀਂ ਸਿੱਖ ਕਿੰਨੇ ਆਏ ਸੀ ਔਰ ਉਹਨਾਂ ਨੂੰ ਉਤਰਨ ਨਹੀਂ ਸੀ ਦਿੱਤਾ ਜਾ ਰਿਹਾ, ਕਿਵੇਂ ਕੈਨੇਡਾ ਦੇ ਸਿੱਖਾਂ ਨੇ ਜਿਹੜਾ ਉਹ ਪਰਸਨਲ ਜਾਮਨੀ ਦੇ ਕੇ ਉਹਨਾਂ ਨੂੰ ਛਡਾਇਆ ਸੀ। ਉਹਨਾਂ ਜ਼ਮਾਨਿਆਂ 'ਚ ਹਾਲਾਂ ਸੰਤ ਪਿੰਡਾਂ ਵਾਲੇ ਗੁਰੂ ਨਾਨਕ ਨਿਵਾਸ ਦੀ ਛੱਤ ਤੇ ਹੁੰਦੇ ਸੀ, ਔਰ ਉਦੋਂ ਇਹ ਚਰਚਾ ਸੀ ਬਹੁਤ ਸਾਰੀ ਕਿ ਜੀ ਕੀ ਹੈ। ਸੋ ਉਦੋਂ ਹੀ ਇੰਡੀਅਨ ਸਿਸਟਮ ਜਿਹੜਾ ਹੈ ਉਹ ਪੂਰਾ ਐਕਟਿਵ ਹੋ ਚੁੱਕਾ ਸੀ, ਔਰ ਕੈਨੇਡਾ ਨੂੰ ਪੂਰ ਲਾਈਟ ਦੇ ਵਿੱਚ ਪੇਸ਼ ਕਰਨ ਦਾ। ਤੇ ਜੂਨ 84 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵਿਦਨ 1 ਈਅਰ ਉਹਨਾਂ ਨੇ ਕਨਿਸ਼ਕਾ ਕਾਂਡ ਵਰਗਾ ਘਨੌਣਾ ਕਾਂਡ, ਜਿਹਦੇ 'ਚ 329 ਬੇਗੁਨਾਹ ਮੁਸਾਫਰ ਮਾਰੇ ਗਏ, ਉਹਨਾਂ ਦਾ ਕਰੂ ਵੀ ਜਿਹੜਾ ਸੀ ਨਾਲ ਉਹ ਗਿਆ ਜ਼ਾਹਰ ਹੈ, ਉਹਨਾਂ 'ਚ ਵੀ ਉਹਨਾਂ ਦਾ ਇੱਕ ਪਾਇਲਟ ਸਰਦਾਰ ਸੀ, ਭਿੰਡਰ ਕਰਕੇ ਲਾਸਟ ਨੇਮ ਸੀ ਉਹਨਾਂ ਦਾ। ਸੋ ਉਸ ਸਾਰੇ ਦੇ ਬਾਵਜੂਦ ਕਿਵੇਂ ਇਹਨਾਂ ਨੇ ਫਿਰ ਸਮੁੱਚੀ ਸਿੱਖ ਕੌਮ ਦਾ ਟਰਾਇਲ ਕੀਤਾ। ਡਿਊਰਿੰਗ ਦਾ ਟਰਾਇਲ 'ਚ ਤੋਂ ਬਾਅਦ ਤਾਂ ਜਿਹੜੀ ਆ ਐਕਵਿਟ ਹੋਏ, ਲੇਕਿਨ ਇਹਨਾਂ ਨੇ ਉਸ ਸਾਰੇ ਪੀਰੀਅਡ 'ਚ ਸਿੱਖਾਂ ਨੂੰ ਇੰਨਾ ਬਦਨਾਮ ਇੰਟਰਨੈਸ਼ਨਲੀ ਕੀਤਾ ਕਿ ਖਾਲਿਸਤਾਨ ਦੀ ਮੂਵਮੈਂਟ ਇੱਕ ਝਟਕੇ ਨਾਲ ਇਸ ਕਨਿਸ਼ਕਾ ਦੀ ਵਜ੍ਹਾ ਕਰਕੇ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾ ਦਿੱਤੀ, ਦਹਿਸ਼ਤਗਰਦੀ। ਇਸੇ ਪੀਰੀਅਡ 'ਚ ਕੱਲਾ ਉਹਨਾਂ ਨੇ ਜੂਨ 84 ਤਾਂ ਜੋ ਕੀਤਾ ਹੀ ਸੀ, ਜੋ ਨਵੰਬਰ 84 'ਚ ਕੀਤਾ ਹੈ, ਉਹਨੂੰ ਕਦੇ ਦੁਨੀਆ ਦੇ ਸਾਹਮਣੇ ਨਹੀਂ ਆਣ ਦਿੱਤਾ। ਔਰ ਉਹ ਸਾਰੇ ਨੂੰ ਜਿਹੜਾ ਉਹ ਦੰਗੇ ਕਹਿ ਕੇ ਕਿ ਜੀ ਇਹ ਵਾਪਸੀ। ਔਰ ਇਹ ਵੀ ਮੈਂ ਜਦੋਂ ਗੱਲ ਜਗਮੀਤ ਸਿੰਘ NDP ਪਾਰਟੀ ਦੇ ਜਿਹੜੇ ਲੀਡਰ ਨੇ ਬੇਬਾਕ ਤੌਰ ਦੇ ਉੱਤੇ ਪਹਿਲੇ ਦਿਨ ਤੋਂ ਸਿੱਖ ਹੱਕਾਂ ਦੀ ਗੱਲ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ, ਔਰ ਕੱਲਾ ਸਿੱਖਾਂ ਤੱਕ, ਸਿੱਖ ਤਾਂ 2% ਨੇ, ਉਹਨਾਂ ਦੇ ਆਪਣੇ ਹਲਕੇ 'ਚ ਵੀ ਉਹ ਸ੍ਰੀਲੰਕਾ ਦੇ ਤਮਰਾਂ ਦੀ ਆਵਾਜ਼ ਵੀ ਨੇ। ਹੁਣ ਫਲਸਤੀਨ ਦੇ ਮੁੱਦੇ ਤੇ ਵੀ ਉਹਨਾਂ ਨੇ ਭਾਵੇਂ ਉਹਨੂੰ ਡਿਲੂਟ ਕਰ ਦਿੱਤਾ ਗਿਆ ਮਤੇ ਨੂੰ, ਫਲਸਤੀਨੀਆਂ ਦਾ ਅੱਡ ਮੁਲਕ ਬਣਾਉਣ ਦਾ ਮਤਾ ਵੀ ਉਹਨਾਂ ਨੇ ਕੈਨੇਡੀਅਨ ਪਾਰਲੀਮੈਂਟ 'ਚ, ਔਰ ਇਸ ਵੇਲੇ ਉਸ ਇਫੈਕਟਿਵ ਪੋਜੀਸ਼ਨ 'ਚ ਨੇ ਕਿਉਂਕਿ ਜਸਟਿਨ ਟਰੂਡੋ ਦੀ ਗਵਰਨਮੈਂਟ ਕੋਲ ਐਬਸੋਲੂਟ ਮੈਜੋਰਿਟੀ ਨਹੀਂ ਆ ਉਹਨਾਂ ਦੀ ਪਾਰਟੀ ਕੋਲ, ਔਰ NDP ਦੇ ਰਾਹੀਂ। ਔਰ ਕੱਲਾ ਇਹੀ ਨਹੀਂ, ਹੁਣ ਇੱਥੇ ਜੇ ਅਸੀਂ ਦੰਦਾਂ ਦਾ ਕੁਝ ਕਰਨਾ ਤੇ ਡੈਂਟਲ ਇੰਸ਼ੋਰੈਂਸ ਤੁਸੀਂ ਅਫੋਰਡ ਹੀ ਨਹੀਂ ਕਰ ਸਕਦੇ। ਪਰ ਇਹ ਜਗਮੀਤ ਸਿੰਘ ਦਾ ਐਫਰਟ ਸੀ, ਇਸ ਲਈ ਉਹ ਆਮ ਕੈਨੇਡੀਅਨਸ ਦੇ ਵਿੱਚ ਵੀ ਪਪੂਲਰ ਨੇ ਕਿ ਉਹਨਾਂ ਨੇ ਆਪਣੇ ਇਸ ਪੀਰੀਅਡ ਦੇ ਵਿੱਚ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਦੂਸਰੀ ਇੰਸ਼ੋਰੈਂਸ, ਕਿਉਂਕਿ ਉਹ ਤਾਂ ਕੈਨੇਡਾ 'ਚ ਫ੍ਰੀ ਹੈ, ਉਹ ਤੁਸੀਂ ਡੈਂਟਲ ਇੰਸ਼ੋਰੈਂਸ ਵੀ ਉਹਦਾ ਹਿੱਸਾ ਬਣਾਇਆ। ਸੋ ਜਿਹੜੇ ਕੈਨੇਡਾ ਦੇ ਲੋਕ ਨੇ, ਹੁਣ ਮੈਂ ਸਮਝਦਾ ਵੀ ਅਮਰੀਕਾ ਵਾਲੇ ਵੀ ਕੋਈ ਬਹਾਨਾ ਬਣਾ ਕੇ ਕੈਨੇਡਾ 'ਚ ਹੀ ਦੰਦ ਕਢਾਉਣ ਜਾਇਆ ਕਰਨ ਜੇ ਉੱਥੇ ਡਿਊਲ ਸਿਟੀਜ਼ਨਸ਼ਿਪ ਜਿਹਨਾਂ ਦੇ ਕੋਲ ਹੈ। ਸੋ ਮਤਲਬ ਇਹ ਹੈ ਵੀ ਜਗਮੀਤ ਸਿੰਘ ਜਿਹੜਾ ਹੈ ਉਹ ਬਹੁਤ ਸਜਗ ਤੌਰ ਦੇ ਉੱਤੇ ਜਿਹੜੀਆਂ ਡੈਮੋਕ੍ਰੈਟਿਕ ਵੈਲਿਊਜ਼ ਨੇ ਉਹਨਾਂ ਨੂੰ ਪਰਨਾਇਆ ਹੋਇਆ। ਔਰ ਇੱਥੇ ਵੀ ਜਦੋਂ TV 84 ਦਾ ਗਾਲਾ ਉਸ ਪਾਰਟਿਸਿਪੇਸ਼ਨ ਲਈ ਆਏ
ਤੇ ਉਦੋਂ ਉਹਨਾਂ ਨੇ ਜਿਹੜੀ ਟੈਕਸੀ ਹੈ, ਪਤਾ ਨਹੀਂ ਹੁਣ ਮੈਨੂੰ ਯਾਦ ਨਹੀਂ ਹੈ ਕੀ ਸੀ, ਪਰ ਉਹਨਾਂ ਨੇ ਉਹ ਨਹੀਂ ਲਈ। ਉਹਨਾਂ ਨੇ ਕਿਹਾ ਨਹੀਂ ਨਹੀਂ, ਇਹਦੇ ਤਾਂ ਅਸੀਂ ਖਿਲਾਫ, ਇਹ ਤਾਂ ਪੂਰਾ ਇੱਕ ਜਿਹੜਾ ਉਹ ਮਾਫੀਆ ਜਿਹੜਾ ਰਨ ਕਰਦਾ, ਅਸੀਂ ਇਸ ਤਰ੍ਹਾਂ ਹੀ ਜਾ। ਸੋ ਮਤਲਬ ਇਹ ਉਹਨਾਂ ਨੂੰ ਇਸ ਗੱਲ ਦਾ ਖਿਆਲ ਸੀ ਕਿ ਵੀ ਜਿਹੜੀ ਮੁੱਦੇ ਦੇ ਉੱਤੇ ਉਹਨਾਂ ਨੇ ਉੱਥੇ ਸਟੈਂਡ ਲਿਆ ਹੋਇਆ ਹੈ, ਅਮਰੀਕਾ ਜਾ ਕੇ ਨਿਊਯਾਰਕ 'ਚ ਇਹ ਨਾ ਲੱਗੇ ਕਿ ਵੀ ਇਹ ਤਾਂ ਉਹਨਾਂ ਨੂੰ ਐਂਡੋਰਸ ਕਰ ਰਹੇ ਨੇ। ਜਿਵੇਂ ਸਾਡੇ ਬਹੁਤ ਵਾਰ ਅਸੀਂ ਵੀ ਇਸ ਗੱਲ ਦਾ ਧਿਆਨ ਨਹੀਂ ਰੱਖਦੇ ਵੀ ਖਾਣ ਲੱਗੇ ਅਸੀਂ ਇੰਡੀਅਨ ਰੈਸਟੋਰੈਂਟ 'ਚ ਚਲੇ ਜਾਂਦੇ ਹਾਂ। ਇਸ ਗੱਲ ਨੂੰ ਅਵੋਇਡ ਕਰਨਾ ਚਾਹੀਦਾ ਹੈ। ਔਰ ਇਸ ਗੱਲ ਨੂੰ ਜਿਵੇਂ ਕੁਝ ਚੀਜ਼ਾਂ ਕਾਮਨਰ ਹੁੰਦੀਆਂ, ਜਿਵੇਂ ਪਰਮਜੀਤ ਸਿੰਘ ਮੰਡ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਕਿ ਵੀ ਜਦੋਂ ਤੁਸੀਂ ਜਾਂਦੇ ਹੋ ਇਹ ਕਿਉਂ ਕਹਿੰਦੇ ਹੋ ਕਿ ਜੀ ਇਹ ਅਸੀਂ ਇੰਡੀਆ ਚੱਲੇ ਆ ਜਾਂ ਇੰਡੀਆ ਤੋਂ ਆਏ ਆ। ਜੇ ਖਾਲਿਸਤਾਨ ਨਹੀਂ ਵੀ ਕਹਿ ਸਕਦੇ, ਪੰਜਾਬ ਹੀ ਕਹਿ ਦਿਓ। ਔਰ ਇੱਕ ਜ਼ਮਾਨਾ ਸੀ ਦੇਸ਼ ਕਹਿੰਦੇ ਸੀ, ਅਸੀਂ ਦੇਸ਼ ਚੱਲੇ। ਦੇਸ਼ ਦਾ ਮਤਲਬ ਦੇਸ਼ ਪੰਜਾਬ। ਸੋ ਕਈ ਵਾਰੀ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਤੁਹਾਡਾ ਓਵਰਆਲ ਹੁੰਦਾ। ਔਰ ਜਿਹੜਾ ਜਗਮੀਤ ਸਿੰਘ ਨੇ ਜਦੋਂ ਉਹ ਅਸੈਂਬਲੀ ਦੇ ਮੈਂਬਰ ਬਣੇ, ਓਨਟਾਰੀਓ ਦੇ ਮੈਂਬਰ, MPP ਉਹ ਕਹਿੰਦੇ ਨੇ, ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ, ਔਰ ਇਹ ਉਹਨਾਂ ਦੀ ਹਿੰਮਤ ਸੀ ਜਗਮੀਤ ਸਿੰਘ ਦੀ ਕਿ ਉਹਨਾਂ ਨੇ ਉੱਥੋਂ ਹੀ ਕੰਮ ਸ਼ੁਰੂ ਕੀਤਾ ਜਿੱਥੇ ਜ਼ਰੂਰੀ ਸੀ ਕਿ ਨਵੰਬਰ ਦੀ ਸਿੱਖ ਨਸਲਕੁਸ਼ੀ ਨੂੰ ਜਿਹੜਾ ਉਹ ਓਨਟਾਰੀਓ ਪਾਰਲੀਮੈਂਟ ਵੱਲੋਂ, ਅਸੈਂਬਲੀ ਵੱਲੋਂ ਮਾਨਤਾ ਦਵਾਈ ਜਾਏ। ਹਾਲਾਂ ਉਹਨਾਂ ਦੀ ਪਾਰਟੀ ਦੀ ਕਿਉਂਕਿ ਹਕੂਮਤ ਤਾਂ ਨਹੀਂ ਸੀ, ਹਕੂਮਤ ਤਾਂ ਲਿਬਰਲ ਦੀ ਸੀ। ਔਰ ਦੂਜਾ, ਉਹ ਪਹਿਲੀ ਵਾਰ ਜਦੋਂ ਉਹਨਾਂ ਨੇ ਐਫਰਟ ਕੀਤਾ ਨਹੀਂ ਕਾਮਯਾਬ ਹੋਇਆ। ਫਿਰ ਉਹਨਾਂ ਨੇ ਇੰਨੀ ਸਿਆਣਪ ਦੇ ਨਾਲ, ਉਹ NDP 'ਚ ਬੈਠੇ ਸੀ, ਉਹਨਾਂ ਨੇ ਆਪ ਕ੍ਰੈਡਿਟ ਨਹੀਂ ਲਿਆ। ਗੁਰਬਖਸ਼ ਸਿੰਘ ਮੱਲੀ ਜਿਨ੍ਹਾਂ ਦੀ ਡਾਟਰ ਜਿਹੜੀ ਹੈ ਉਹ ਮੈਂਬਰ ਸੀ ਪ੍ਰੋਵਿੰਸ਼ੀਅਲ ਅਸੈਂਬਲੀ ਦੀ, ਔਰ ਉਹਦੇ ਰਾਹੀਂ ਮਤਾ ਪੇਸ਼ ਕਰਵਾਇਆ। ਕੁਝ ਕੰਜ਼ਰਵੇਟਿਵਸ ਨੂੰ ਪਹਿਲਾਂ ਹੀ ਕਨਵਿੰਸ ਕੀਤਾ ਹੋਇਆ ਸੀ। NDP ਦੇ ਮੈਂਬਰ ਇਨ ਸਟਰੈਂਥ ਸੀ ਔਰ ਓਨਟਾਰੀਓ ਅਸੈਂਬਲੀ ਦੇ ਵਿੱਚ ਪਾਸ ਹੋ ਗਿਆ ਕਿ ਨਵੰਬਰ 84। ਇਹ ਬਹੁਤ ਵੱਡੀ ਗੱਲ ਸੀ। ਉਸ ਤੋਂ ਬਾਅਦ ਇੱਕ ਪੂਰੀ ਵੇਵ ਚੱਲੀ। ਅੱਜ ਅਮਰੀਕਾ ਦੀਆਂ 10 ਤੋਂ ਜ਼ਿਆਦਾ ਸਟੇਟਾਂ ਦੇ ਵਿੱਚ ਇਸ ਨੂੰ ਮਾਨਤਾ ਹੈ। ਨਵੰਬਰ 84 ਨੂੰ ਕਿੰਨੇ ਸਿਟੀਜ਼ ਨੇ ਪ੍ਰੋਕਲੇਮੇਸ਼ਨਸ ਦਿੱਤੀਆਂ, ਕਿਸ ਲੈਵਲ ਦੇ ਉੱਤੇ। ਔਰ ਨਾਲ ਦੀ ਨਾਲ ਸਿੱਖਸ ਫਾਰ ਜਸਟਿਸ ਨੇ ਉਸ ਪੀਰੀਅਡ ਦੇ ਵਿੱਚ ਬੜੀ ਇਸ ਦੇ ਉੱਤੇ ਇਫੈਕਟਿਵ ਲੌਬੀ ਕੀਤੀ ਕਿ ਇਹਨੂੰ ਦੰਗੇ ਕਹਿਣਾ ਬੰਦ ਕਰੋ। ਈਵਨ ਉਸ ਵੇਲੇ ਦੇ ਅਕਾਲ ਤਖਤ ਦੇ ਜਥੇਦਾਰ ਤੋਂ ਵੀ ਇਹ ਜਿਹੜਾ ਆਦੇਸ਼ ਆ ਗਿਆ ਕਿ ਭਾਈ ਇਹਨਾਂ ਨੂੰ ਦੰਗੇ ਨਾ ਕਿਹਾ। ਹੁਣ ਅੱਜ ਕੁਛ ਇੱਕ ਨੂੰ ਛੱਡ ਕੇ ਜਿਨ੍ਹਾਂ ਦੇ ਸ਼ਾਇਦ ਮੂੰਹ ਚੜਿਆ ਜਾਂ ਜਿਨ੍ਹਾਂ ਨੂੰ ਸ਼ਾਇਦ ਸਮਝ ਨਹੀਂ ਆਉਂਦੀ ਹੈ, ਆਮ ਤੁਸੀਂ ਦੇਖੋਗੇ ਕਿ ਸਿੱਖ ਨਸਲਕੁਸ਼ੀ, ਸਿੱਖ ਜਨ। ਸੋ ਇਸ ਦੀ ਜੇ ਅਸੈਂਬਲੀ ਵਾਈਜ਼ ਕਹਿਣਾ ਹੋਏ ਔਰ ਓਨਟਾਰੀਓ, ਔਰ ਹੁਣ ਵੀ ਜਗਮੀਤ ਸਿੰਘ ਬੇਸ਼ੱਕ ਆਉਣ ਵਾਲੇ ਪੀਰੀਅਡ 'ਚ ਨਜ਼ਰ ਆ ਰਿਹਾ ਵੀ ਸ਼ਾਇਦ ਕੈਨੇਡਾ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਗਵਰਨਮੈਂਟ ਬਣੇ, ਪਰ ਜਿਹੜਾ ਬਹੁਤ ਵੱਡੀ ਮੁਹਿੰਮ ਜਗਮੀਤ ਸਿੰਘ ਨੇ ਸ਼ੁਰੂ ਕੀਤੀ ਹੈ ਕਿ ਜਾਣ ਤੋਂ ਪਹਿਲੇ ਇਸ ਕੈਨੇਡਾ ਦੀ ਪਾਰਲੀਮੈਂਟ ਵੱਲੋਂ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਐਲਾਨਿਆ ਜਾਏ। ਔਰ ਉਹਨਾਂ ਨੇ ਜਦੋਂ ਸਰੀ ਨਗਰ ਕੀਰਤਨ 'ਚ ਗਏ 7 ਲੱਖ ਦੀ ਗੈਦਰਿੰਗ 'ਚ, ਉੱਥੇ ਵੀ ਐਡਰੈਸ ਕਰਦਿਆਂ ਉਹਨਾਂ ਨੇ ਕਿਹਾ ਜੀ ਅਸੀਂ ਮਾਸ ਪਟੀਸ਼ਨ ਸ਼ੁਰੂ ਕੀਤੀ ਹੈ ਕੈਨੇਡਾ ਦੀ ਗਵਰਨਮੈਂਟ ਨੂੰ, ਸਾਰੇ ਦਸਤਖਤ ਕਰੋ ਤਾਂ ਕਿ ਨਵੰਬਰ 84 ਨੂੰ ਕੈਨੇਡਾ ਜਿਹੜਾ ਉਹ ਨਸਲਕੁਸ਼ੀ ਮੰਨੇ। ਔਰ ਈਵਨ ਕੱਲ ਵੀ ਅਸੀਂ ਇਹ ਦੇਖ ਰਹੇ ਸੀ ਜਗਮੀਤ ਸਿੰਘ ਨੇ ਐਡਰੈਸ ਵੀ ਕੀਤਾ ਔਰ ਐਡਰੈਸ 'ਚ ਬੜਾ ਫੋਕਸਡ ਐਡਰੈਸ ਸੀ, ਪੂਰਾ ਫਤਿਹ ਬੁਲਾ ਕੇ ਚੜ੍ਹਦੀ ਕਲਾ ਕੌਮ ਦੀ, ਹਰਦੀਪ ਸਿੰਘ ਨਿੱਜਰ ਦੀ ਗੱਲ। ਪਰ ਉਹਨਾਂ ਨੇ ਆਪਣੀ ਜਿਹੜੀ ਗੱਲ ਉਹਨਾਂ ਨੇ ਕਿਹਾ ਜੀ ਫਲਾਂ ਥਾਂ ਲੱਗਿਆ ਬੂਥ, ਤੁਸੀਂ ਦਸਤਖਤ ਕਰੋ ਔਰ ਕੈਨੇਡਾ ਗਵਰਨਮੈਂਟ ਦੇ ਉੱਤੇ ਦਬਾਅ ਬਣਾਓ ਕਿ ਵੀ ਇਹ ਜਿਹੜਾ ਇਹਨੂੰ ਜਿਹੜਾ ਨਸਲਕੁਸ਼ੀ ਐਲਾਨਿਆ ਜਾਏ। ਔਰ ਇਹੀ ਇੱਕ ਗੋਲਡਨ ਅਪਰਚੁਨਿਟੀ ਹੈ। ਜੇ ਇਸ ਵਾਰ ਮਿਸ ਹੋਇਆ ਫਿਰ ਪਤਾ ਨਹੀਂ ਕਦੋਂ ਤੱਕ ਜਾ ਕੇ ਦੁਬਾਰਾ ਮੂਵ ਹੋਏਗਾ। ਹੁਣ ਈਵਨ ਜਦੋਂ ਹੀ, ਔਰ ਇਸ ਗੱਲ ਦਾ ਧਿਆਨ ਰਹੇ ਕਿ ਅਜੇ ਤਾਂ ਕਿਉਂਕਿ ਫੈਕਟਸ ਅਨਰੇਵਲ ਹੋਣੇ ਨੇ, ਇੰਡੀਅਨ ਏਜੰਸੀਆਂ ਨੇ ਜਿਨ੍ਹਾਂ ਨੂੰ ਨਿਸ਼ਾਨੇ ਤੇ ਲਿਆ ਹੋਇਆ ਸੀ ਉਹਨਾਂ ਦੇ ਵਿੱਚ ਜਗਮੀਤ ਸਿੰਘ ਵੀ ਇੱਕ ਪ੍ਰੋਮੀਨੈਂਟ ਨਾਮ ਸੀ। ਔਰ ਇਹੀ ਕਾਰਨ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਨਾਲ ਹੀ ਉਹਨਾਂ ਨੂੰ ਐਕਸਟਰਾ ਸਿਕਿਉਰਿਟੀ, ਘਰ ਬਾਹਰ, ਦਫ਼ਤਰ, ਇੱਧਰ ਉੱਧਰ ਸਾਰੇ ਪਾਸੇ ਜਿਹਦਾ ਭੇਦ ਬਾਅਦ ਦੇ ਵਿੱਚ ਖੁੱਲਿਆ ਕਿ ਭਾਈ ਉਹਨਾਂ ਨੂੰ ਵੀ ਜਿਹੜੇ ਨੇ ਉਹ ਨਿਸ਼ਾਨੇ ਤੇ ਸੀ। ਔਰ ਹੁਣ ਵੀ ਜਦੋਂ ਅਸੀਂ ਦੇਖ ਰਹੇ ਹਾਂ ਕਿ ਵੀ ਉਹ ਬੜੀ ਬੇਬਾਕੀ ਦੇ ਨਾਲ ਆਪਣੀ ਗੱਲ ਨੂੰ ਅੱਗੇ ਤੋਰ ਰਹੇ ਨੇ। ਔਰ ਉਹਨਾਂ ਨੇ ਈਵਨ ਜਿਹੜਾ ਇਸ ਮੌਕੇ ਦੇ ਉੱਤੇ ਜਦੋਂ ਕਿ ਹਾਲਾਂ RCMP ਦੀ ਬਰੀਫਿੰਗ ਦੇ ਵਿੱਚ ਉਹਨਾਂ ਨੇ ਇਹ ਤਾਂ ਕਿਹਾ ਕਿ ਵੀ ਇਹ ਅਜੇ ਪਹਿਲੀਆਂ ਗ੍ਰਿਫਤਾਰੀਆਂ ਨੇ, ਗੱਲ ਅੱਗੇ ਜਾਏਗੀ, ਪਰ ਜਗਮੀਤ ਸਿੰਘ ਹੋਰਾਂ ਨੇ ਬਿਲਕੁਲ ਕਲੀਅਰਲੀ ਇਸ ਦੇ ਉੱਤੇ ਨਾਲ ਦੀ ਨਾਲ ਸਟੇਟਮੈਂਟ ਦਿੱਤੀ। ਉਹਨਾਂ ਨੇ ਜਿਹੜਾ ਟਵੀਟ ਕੀਤਾ ਐਕਸ ਜਿਹਨੂੰ ਅੱਜ ਕੱਲ੍ਹ ਕਹਿੰਦੇ ਨੇ, ਉਹਨਾਂ ਨੇ ਕਿਹਾ ਦਾ ਇੰਡੀਅਨ ਗਵਰਨਮੈਂਟ ਹਾਇਰਡ ਅਸੈਸਿਨਸ ਟੂ ਮਰਡਰ ਏ ਕੈਨੇਡੀਅਨ ਸਿਟੀਜ਼ਨ ਔਨ ਕੈਨੇਡੀਅਨ ਸੋਇਲ। ਹੁਣ ਜਗਮੀਤ ਸਿੰਘ ਨੂੰ ਜਦੋਂ ਪਿਛਲੇ ਵਰਿਆਂ 'ਚ
ਭਾਰਤ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਆਫ ਦਾ ਈਅਰ ਅਵਾਰਡ ਦਿੱਤਾ ਗਿਆ ਸੀ ਔਰ ਉਹਨਾਂ ਨੂੰ ਇੰਡੀਅਨ ਗਵਰਨਮੈਂਟ ਨੇ ਵੀਜ਼ਾ ਨਹੀਂ ਸੀ ਦਿੱਤਾ। ਔਰ ਇੱਥੇ ਵੀ ਆਪਣੀ ਪ੍ਰੈਜੈਂਟੇਸ਼ਨ TV 84 ਦੇ ਸਾਡੇ ਹਾਲ 'ਚ ਵੀ ਜਗਮੀਤ ਸਿੰਘ ਨੇ ਕਿਹਾ ਸੀ ਕਿ ਵੀ ਮੈਨੂੰ ਸੱਦ ਕੇ ਕੌਂਸੂਲੇਟ ਨੇ ਦੂਜੇ ਨੇ ਕਿਹਾ ਕਿ ਜੀ ਤੁਸੀਂ ਹਿਊਮਨ ਰਾਈਟਸ ਔਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਛੱਡ ਦਿਓ ਤੇ ਤੁਸੀਂ ਵੀਜ਼ਾ ਸੀ, ਉਹਨਾਂ ਨੇ ਕਿਹਾ ਜੀ ਵੀ ਆਪਣੇ ਕੋਲ ਰੱਖੋ, ਮੈਂ ਤਾਂ ਚਾਰਟਰ ਆਫ ਰਾਈਟਸ ਜੋ ਹੱਕ ਦਿੱਤੇ ਹੋਏ ਨੇ ਮੈਂ ਤਾਂ ਉਹਦੇ ਮੁਤਾਬਕ ਗੱਲ ਕਰਦਾ ਵੀ ਜੇ ਅਸੀਂ ਆਪਣੇ ਮੁਲਕ ਦੇ ਵਿੱਚ ਫ੍ਰੈਂਚ ਲੋਕਾਂ ਨੂੰ ਇਹ ਹੱਕ ਦਿੰਨੇ ਆ ਕਿਊਬੈਕ ਦੇ ਵਿੱਚ ਕਿ ਉਹ ਰੈਫਰੈਂਡਮ ਦੇ ਰਾਹੀਂ ਕੈਨੇਡਾ ਨਾਲ ਰਹਿਣਾ ਜਾਂ ਨਹੀਂ ਰਹਿਣਾ ਇਹਦਾ ਡਿਸੀਜਨ ਤੇ ਮੈਂ ਜਿਹੜਾ ਇਹ ਮੁੱਢਲਾ ਹੱਕ ਹੈ। ਔਰ ਉਹਨੇ ਜਗਮੀਤ ਸਿੰਘ ਨੇ ਕਿਹਾ ਦਾ ਇੰਡੀਅਨ ਗਵਰਨਮੈਂਟ hired assassins to murder a Canadian citizen on Canadian soil at a place of worship। ਕੱਲਾ ਇਹੀ ਨਹੀਂ ਕੈਨੇਡੀਅਨ ਸਿਟੀਜ਼ਨ, ਇਹ ਹੋਰ ਵੀ ਜਿਹੜਾ ਗੋਰੀ ਮਰਡਰ ਹੈ ਕਿ ਜਿੱਥੇ ਧਾਰਮਿਕ ਥਾਂ ਗੁਰਦੁਆਰੇ ਦੇ ਪਾਰਕਿੰਗ ਲੋਟ ਦੇ ਵਿੱਚ ਮਾਰਿਆ ਗਿਆ। Today 3 arrests were made. Let me be clear, any Indian agent or state actor that ordered, planned or carried out this murder must be exposed and met with the full force of Canadian law। कि भी ये कोई माफ़ी नहीं है, इन्हों असी बिल्कुल क्लियर कर दें जिन्हें भी ऑर्डर किया, प्लान किया, कैरी आउट किया उन्होंने पूरा एक्सपोज करो। और फॉर कैनेडा डेमोक्रेसी एंड फ्री स्पीच देयर मस्ट बी जस्टिस फॉर हरदीप सिंह निज्जर। हुण ਇਸ ਦੇ ਉੱਤੇ ਜਿਹੜਾ ਚੀਕਾਂ ਪਈਆਂ ਇੰਡੀਅਨ ਮੀਡੀਆ 'ਚ ਵੀ ਈਵਨ ਦਾ ਹਿੰਦੂ ਅਖਬਾਰ PTI ਕਿਉਂਕਿ ANI ਜਿਹੜਾ ਮਾਊਥ ਪੀਸ ਹੈ ਰਾਹ ਦਾ ਉਹਨੇ ਹੀ ਇਸ ਸਟੋਰੀ ਨੂੰ ਕੱਢਿਆ। ਨਿੱਜਰ ਕਿਲਿੰਗ ਕੈਨੇਡੀਅਨ ਪੋਲੀਟੀਸ਼ੀਅਨ ਜਗਮੀਤ ਸਿੰਘ ਅਲੈਜਿਸ ਇੰਡੀਆ ਹੈਂਡ ਇਨ ਹਰਦੀਪ ਸਿੰਘ ਨਿੱਜਰਸ ਮਰਡਰ। ਕੈਨੇਡੀਅਨ ਪੁਲਿਸ ਅਰੈਸਟਡ 3 ਇੰਡੀਅਨ ਨੈਸ਼ਨਲਸ ਫॉर ਕਿਲਿੰਗ ਹਰਦੀਪ ਸਿੰਘ ਨਿੱਜਰ। ਔਰ ਇਹ ਸਾਰੇ ਦੇ ਉੱਤੇ ਜਿਵੇਂ ਅਸੀਂ ਕਿਹਾ ਹੀ ਹੈ ਵੀ ਇੰਡੀਆ ਕਿਵੇਂ ਬੈਕਫੁੱਟ ਤੇ ਹੈ, ਔਨ ਦਾ ਰਨ ਹੈ। ਔਰ S ਜੈਸ਼ੰਕਰ ਨੇ ਕਿਹਾ ਕੈਨੇਡਾ ਇਨਸੀਡੈਂਟਸ ਓਵਰ ਕਿਲਿੰਗ ਆਫ 6 ਸੈਪਰੇਟਿਸਟ ਹਰਦੀਪ ਸਿੰਘ ਨਿੱਜਰ ਮੋਸਟਲੀ ਡਿਊ ਟੂ ਇੰਟਰਨਲ ਪੋਲਿਟਿਕਸ ਕਿ ਅੰਦਰੂਨੀ ਸਿਆਸਤ ਹੈ। ਨਾਲ ਉਹਨੇ ਕਿਹਾ ਜੀ ਅਸੀਂ ਅਜੇ ਅਵੇਟ ਕਰ ਰਹੇ ਹਾਂ ਉਹਨਾਂ ਦੀ ਡੀਟੇਲ ਔਰ ਦੂਜੇ। ਔਰ ਹੁਣ ਕਿਉਂਕਿ ਵਿਦਨ ਇੰਡੀਆ ਚੋਣ ਮਾਹੌਲ ਹੈ ਔਰ ਇਹ ਆ ਰਿਹਾ ਵੀ ਇਹ ਤਾਂ ਵਿਸ਼ਵ ਗੁਰੂ ਬਣਨ ਚੱਲੇ ਸੀ, ਇਹ ਤਾਂ ਜੁੱਤੀਆਂ ਕੈਨੇਡਾ ਤੋਂ ਵੀ ਪੈ ਰਹੀਆਂ, ਅਮਰੀਕਾ ਤੋਂ ਵੀ ਪੈ ਰਹੀਆਂ। ਔਰ ਇਹੀ ਜਿਹੜਾ ਕ੍ਰੋਨਿਕ ਕੌਨਸਟੀਪੇਸ਼ਨ ਦਾ ਸ਼ਿਕਾਰ ਮੂੰਹ ਦੇ ਉੱਤੇ ਜਿਹੜਾ ਐਗਜ਼ੀਮਾ ਵਰਗੇ ਸਿੰਪਟਮ ਵਾਲਾ S ਜੈਸ਼ੰਕਰ ਹੈ ਉਹ ਨਾਲ ਦੀ ਨਾਲ ਕਹਿ ਰਿਹਾ ਮੈਨੀ ਨੇਸ਼ਨਸ ਨਾਓ ਸੀਕਿੰਗ friendship with India. Mr. Jaishankar stressed that despite conflicts elsewhere, India could collaborate with all countries on various fronts to advance its national interest, emphasizing the principle of सबका साथ सबका विकास। उन्होंने कहा जी दुनिया ਦੇ ਦੇਸ਼ ਤਰਲੋ ਮੱਛੀ ਹੋ ਰਹੇ ਨੇ ਵੀ ਅਸੀਂ ਭਾਰਤ ਦੇ ਨਾਲ ਕਿਵੇਂ ਯਾਰੀ ਕਰੀਏ। ਔਰ ਹੁਣ ਗੱਲ ਕੱਲੀ ਇਹ ਨਹੀਂ ਹੈ ਵੀ ਉਹਨਾਂ ਨੂੰ ਇਹ ਲੱਗਦਾ ਹੈ ਕਿ ਕੈਨੇਡਾ ਵਾਲੇ 'ਚ ਤਾਂ ਫਸ ਗਏ, ਹੁਣ ਇੱਕ ਡਿਸਟਰੈਕਸ਼ਨ ਵੀ ਕਰੋ। ਅੱਜ ਹੀ ਜਿਹੜਾ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਜਿਹੜਾ ਸੈਂਟਰ ਗਵਰਨਮੈਂਟ ਨੂੰ ਇਹ ਕਿਹਾ ਕਿ ਅਰਵਿੰਦ ਕੇਜਰੀਵਾਲ ਜਦੋਂ ਨਿਊਯਾਰਕ ਗਿਆ ਸੀ ਇਹ ਰਿਚਮੰਡ ਹਿੱਲ ਗੁਰਦੁਆਰੇ 'ਚ ਨੇ ਖਾਲਿਸਤਾਨੀਆਂ ਦੇ ਨਾਲ ਮੀਟਿੰਗਾਂ ਕੀਤੀਆਂ, ਇਹਦੀ ਫੋਟੋ ਵੀ ਆਈ ਔਰ ਇਸ ਨੇ ਜਿਹੜਾ ਉਹਨਾਂ ਤੋਂ ਪਤਾ ਨਹੀਂ ਕਿੰਨੇ ਮਿਲੀਅਨ ਡਾਲਰ ਲਏ ਕਿ ਜੀ ਉਹ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਕਰੇਗਾ। ਔਰ 1.60 ਕਰੋੜ ਡਾਲਰ 16 ਮਿਲੀਅਨ ਡਾਲਰ ਸਿੱਖਾਂ ਨੇ ਦਿੱਤੇ ਕਿ ਵੀ ਇਹ ਜਿਹੜਾ ਉਹਨਾਂ ਨੇ ਸਿੱਖਸ ਫਾਰ ਜਸਟਿਸ ਦੇ ਨਾਲ ਸਮਝੌਤਾ ਕੀਤਾ ਕਿ ਜੀ ਇੰਨੇ ਪੈਸੇ ਮੈਨੂੰ ਦਿਓ ਤੇ ਮੈਂ ਜਿਹੜਾ ਦਵਿੰਦਰਪਾਲ ਭੁੱਲਰ ਦੀ ਰਿਹਾਈ ਕਰਾਂਗਾ। ਔਰ ਇਸ ਦੇ ਉੱਤੇ ਉਹਨਾਂ ਨੇ ਹੋਮ ਸੈਕਟਰੀ ਨੂੰ ਜਿਹੜਾ ਉਹ ਲਿਖਿਆ ਕਿਉਂਕਿ ਕਿਸੇ ਤੋਂ ਪਹਿਲਾਂ ਸ਼ਿਕਾਇਤ ਕਰਵਾਈ। ਸੋ ਜ਼ਾਹਰ ਹੈ ਕਿ ਹੁਣ ਅਰਵਿੰਦ ਕੇਜਰੀਵਾਲ ਜਿਹੜਾ ED ਨੇ ਫੜਿਆ ਹੋਇਆ ਹੈ, ਸੁਪਰੀਮ ਕੋਰਟ ਨੇ ਟਿਊਜ਼ਡੇ ਯਾਨੀ ਕਿ ਉੱਥੇ ਆਲਰੇਡੀ ਟਿਊਜ਼ਡੇ ਹੋ ਚੁੱਕਾ ਹੈ, ਉਹ ਸੁਪਰੀਮ ਕੋਰਟ ਸ਼ਾਇਦ ਉਹਨੂੰ ਇੰਟਰਿਮ ਜ਼ਮਾਨਤ ਦੇ ਦੇ ਕਿ ਵੀ ਉਹ ਚੋਣ ਪ੍ਰਚਾਰ ਕਰ ਸਕੇ। ਤੇ ਇਸੇ ਪੀਰੀਅਡ 'ਚ ਇਹ ਜਿਹੜਾ ਹੁਣ ਨਵਾਂ ਇੱਕ ਸ਼ੋਸ਼ਾ ਉਹਨਾਂ ਨੇ ਛੱਡ ਦਿੱਤਾ 16 ਮਿਲੀਅਨ ਡਾਲਰ ਸਿੱਖਾਂ ਨੇ ਦਿੱਤਾ ਔਰ SFJ ਔਰ ਇਹ ਅੱਤਵਾਦੀ ਜਥੇਬੰਦੀ ਹੈ। ਔਰ ਇਹ ਉਹਨਾਂ ਨੇ ਚਿੱਠੀ 'ਚ ਕਿਹਾ ਸ਼ਿਕਾਇਤਕਰਤਾ ਨੇ ਕਿ ਇਹ ਕੱਟੜਪੰਥੀ ਜਥੇਬੰਦੀ ਜਸਟਿਸ ਫਾਰ ਸਿੱਖਸ ਵੱਲੋਂ ਮਿਲੇ ਫੰਡ ਦੀ ਵਿਸਤਾਰ ਵਿੱਚ ਜਾਂਚ ਕੀਤੀ ਜਾਏ। ਔਰ ਇਹੀ ਉਸ ਨੂੰ ਆਧਾਰ ਬਣਾ ਕੇ ਸ਼ਿਕਾਇਤ ਨੂੰ ਲੈਫਟੀਨੈਂਟ ਗਵਰਨਰ ਨੇ ਹੋਮ ਮਿਨਿਸਟਰੀ ਨੂੰ ਕਿਹਾ ਕਿ ਵੀ ਇਹ ਇਲਜ਼ਾਮ ਮੁੱਖ ਮੰਤਰੀ ਦੇ ਖਿਲਾਫ ਨੇ,
ਇੱਕ ਸਿਆਸੀ ਜਥੇਬੰਦੀ ਦੀ ਫੰਡਿੰਗ ਨਾਲ ਜੁੜੇ ਨੇ ਜੋ ਮਿਲੀਅਨ ਡਾਲਰਾਂ ਵਿੱਚ ਹੈ। ਉਹ ਵੀ ਇੱਕ ਅੱਤਵਾਦੀ ਜਥੇਬੰਦੀ ਵੱਲੋਂ ਜਿਹੜੀ ਭਾਰਤ ਵਿੱਚ ਬੈਨ ਹੈ ਔਰ ਇਲੈਕਟ੍ਰੋਨਿਕ ਸਬੂਤ ਵੀ ਉਹਨੇ ਸ਼ਿਕਾਇਤਕਰਤਾ ਨੇ ਦਿੱਤੇ ਨੇ ਔਰ ਇਸ 'ਚ ਫੋਰੈਂਸਿਕ ਜਾਂਚ ਵੀ ਸ਼ਾਮਲ ਹੈ ਔਰ ਉਹਨਾਂ ਨੇ ਇਸ ਦੇ ਉੱਤੇ ਹੁਣ ਮਕਸਦ ਭਾਵੇਂ ਲੋਕਲੀ ਇਹ ਨਜ਼ਰ ਆਉਂਦਾ ਹੈ ਕਿ ਜੀ ਉਹ ਕੇਜਰੀਵਾਲ ਦੀ ਜੇ ਜ਼ਮਾਨਤ ਉੱਥੋਂ ਹੁੰਦੀ ਹੈ ਸੁਪਰੀਮ ਕੋਰਟ 'ਚੋਂ ਤੇ NIA ਉਹਨੂੰ ਇਸ ਕੇਸ ਦੇ ਵਿੱਚ ਫਿਰ ਚੁੱਕ ਕੇ ਅੰਦਰ ਦੇ ਸਕਦਾ ਹੈ। ਪਰ ਮੈਨੂੰ ਲੱਗਦਾ ਹੈ ਕਿ ਵੀ ਇਹ ਆਲਰੇਡੀ ਜਿਵੇਂ ਵਾਇਰ ਨੇ ਵੀ ਖਬਰ ਦਿੱਤੀ ਡੇ ਅਹੈਡ ਆਫ ਸੁਪਰੀਮ ਕੋਰਟ ਹੀਅਰਿੰਗ ਲੈਫਟੀਨੈਂਟ ਗਵਰਨਰ ਰਿਕਮੈਂਡਸ NIA probe against ਕੇਜਰੀਵਾਲ और उन्होंने कहा कि लेफ्टिनेंट गवर्नर्स रिकमेंडेशन फ्रॉम ए प्रोब into AAP allegedly receiving political funding from banned organization Six for Justice has been termed by party as a move that shows the BJP is rattled during the ongoing Lok Sabha elections. So ये सारे diversionary distracting tactic ने और ये जारी रहणगे इंडियन स्टेट ਇਸ ਦੇ ਲਈ ਆਉਣ ਵਾਲੇ ਪੀਰੀਅਡ ਦੇ ਵਿੱਚ ਕੋਈ ਹੋਰ ਵੀ ਹਿੰਸਕ ਕਾਰਵਾਈਆਂ ਕਰਕੇ ਸਿੱਖਾਂ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰੇਗੀ। ਪਰ ਜਿਵੇਂ ਕਿਹਾ ਵੀ ਔਰ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਸੈੱਲ ਵੀ ਉਸ ਕਿਸਮ ਦੀ ਨਫ਼ਰਤ ਫੈਲਾ ਰਹੇ ਨੇ। ਸਾਡੇ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਡਿਸਟਰੈਕਸ਼ਨ ਤੋਂ ਵੀ ਬਚੀਏ, ਆਪਸ ਉਲਝਣ ਤੋਂ ਵੀ ਬਚੀਏ, ਬਹਿਸ ਮੁਬਾਸੇ ਤੋਂ ਵੀ ਬਚੀਏ ਔਰ ਕੈਨੇਡੀਅਨ ਪੋਲਿਟਿਕਸ ਜਿਹੜੀ ਕਿ ਇਸ ਵੇਲੇ ਸਿੱਖਾਂ ਦੇ ਹੱਕ ਦੇ ਵਿੱਚ ਖਲੋਣ ਦਾ ਮਾਹੌਲ ਕੈਨੇਡੀਅਨ ਪੋਲੀਟੀਸ਼ੀਅਨਸ ਨੇ ਬਣਾਇਆ ਔਰ ਜੇ ਉਹਦੇ 'ਚ ਜਸਟਿਨ ਟਰੂਡੋ ਦੀ ਪਾਰਟੀ ਔਰ NDP ਜਗਮੀਤ ਸਿੰਘ ਦੀ ਉਹਨਾਂ ਦਾ ਸਾਥ ਵੀ ਰਹੀ ਹੈ। ਲੇਕਿਨ ਬਹੁਤ ਕੌਸ਼ੀਅਸਨੈਸ ਦੇ ਨਾਲ ਇਸ ਗੱਲ ਦਾ ਧਿਆਨ ਵੀ ਰੱਖੀਏ ਕਿ ਸਾਡੀ એનર્ਜੀ ਹੋਰ ਪਾਸੇ ਵੇਸਟ ਨਾ ਹੋਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਖੁਸ਼ੀਆਂ ਵਿੱਚ ਗੁਰਦੁਆਰਾ ਸਿੰਘ ਸਭਾ ਕਾਟਰੇਟ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿਤੀ 18 ਮਈ ਦਿਨ ਸ਼ਨੀਚਰਵਾਰ ਨੂੰ ਸਿੱਖ ਡੇ ਪਰੇਡ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੋ ਸਿਟੀ ਹਾਲ 11 ਵਜੇ ਨਿਸ਼ਾਨ ਸਾਹਿਬ ਚੜ੍ਹਾਉਣ ਉਪਰੰਤ ਚੱਲੇਗਾ ਅਤੇ ਕਾਟਰੇਟ ਪਾਰਕ ਤੱਕ ਪਹੁੰਚੇਗਾ। ਉਸੇ ਦਿਨ ਸ਼ਾਮ ਨੂੰ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਾਉਣਗੇ। ਟਰਾਈ ਸਟੇਟ ਦੀਆਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਬੀਬੀਆਂ ਕੇਸਰੀ ਦੁਪੱਟੇ ਸਜਾ ਕੇ, ਸਿੰਘ ਕੇਸਰੀ ਦਸਤਾਰਾਂ ਸਜਾ ਕੇ ਸਮੇਤ ਪਰਿਵਾਰਾਂ ਦੇ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਪਹੁੰਚ ਕੇ ਹੁੰਮ ਹਮਾ ਕੇ ਸ਼ਾਮਲ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। व्यूअर्स वेलकम बैक ऑन प्रोग्राम। सो व्यूअर्स गलबात करने जा रहे हैं कि यूं जापदा है कि आस्ट्रेलिया सरकार ब्रिटेन हुकूमत वांग रोग स्टेट भारत लई नरमगोशा रख रही है और आस्ट्रेलिया के भारत विच अंबैसडर फिलिप ग्रीन ने कहा है कि भावें दवल्ले रिश्तियां विच कई बार झटके लगते रहंदे ने पर भारत आस्ट्रेलिया लई बहुत अहम हिस्सेदार है। सो इस बारे आपां गलबात करन जा रहे हैं। सो असीं चाहांगे कि तुसीं इसी तरह बने रहना, देखण सुणन लई लिखण लई तुहाडा सब दा बहुत बहुत धन्नवाद जी। डॉक्टर साहब की विचार ने? देखो हुण जिहड़ी पिक्चर 18 जून जिस दिन भाई हरदीप सिंह निज्जर दा कोल्ड ब्लडड मर्डर हुंदा है उस तो लैके हुण तक उभरी है इन्हां 11 महीनों दे विच वो काफ़ी स्पष्ट है, क्लीयर है। इंडियन स्टेट फुली एक्सपोज है। इस कोई दो रावां नहीं ने कि इस सारा जिहड़ा ट्रांसनैशनल रिप्रैशन क्राइम जां ओवरसीज किलिंग ਜਾਂ टारगेट किलिंग ਜਾਂ घुस के मारना जो जिस ਦਾ ਕ੍ਰੈਡਿਟ ਮੋਦੀ ਆਪਣੇ ਚੋਣ ਜਲਸਿਆਂ 'ਚ ਲੈ ਰਿਹਾ ਇਹ ਮੋਦੀ ਦੇ ਡਾਇਰੈਕਟ ਆਰਡਰਸ ਥੱਲੇ ਅਜੀਤ ਡੋਵਾਲ ਦੀ ਅਗਵਾਈ ਹੇਠ ਜਿਹੜਾ ਉਸ ਰਾਜ ਚੀਫ ਗੋਇਲ ਜਿਹੜਾ ਯੂਕੇ ਦੇ ਵਿੱਚ ਜਦੋਂ ਹੈਡ ਕਰ ਰਿਹਾ ਸੀ ਰਾਜ ਉਸ ਡੈਸਕ ਨੂੰ ਔਰ ਕਿਵੇਂ ਈਵਨ MI5 UK ਨੇ ਉਸ ਨੂੰ ਕਨਫਰੰਟ ਕੀਤਾ
ਜਦੋਂ ਕਿ ਬਰਮਿੰਗਮ 'ਚੋਂ ਸਿੱਖਾਂ ਨੂੰ ਤੰਗ ਕਰ ਰਿਹਾ ਸੀ ਔਰ ਜਦੋਂ ਉਹਨੂੰ ਕਨਫਰੰਟ ਕੀਤਾ ਗਿਆ ਤੇ ਉਹ ਉਹਨਾਂ ਦੇ ਗਲ ਪੈ ਰਿਹਾ ਸੀ ਕਿ ਤੁਸੀਂ ਇਹਨਾਂ ਨੂੰ ਜ਼ਿਆਦਾ ਚੰਬੜਾ ਰਹੇ ਹੋ ਔਰ ਫਾਈਨਲੀ ਉਹਨਾਂ ਨੂੰ ਉਹਨੂੰ ਉੱਥੋਂ ਕੱਢਣ ਦੀ ਲਾਈਨ ਸੀ ਜਦੋਂ ਕਿ ਦਿੱਲੀ ਜਾ ਕੇ ਔਰ ਫਿਰ ਅਜੀਤ ਡੋਭਲ ਦਾ ਇਹ ਖਾਸ ਜਿਹੜਾ ਹੋਣ ਦੇ ਨਾਤੇ ਇਸ ਨੂੰ ਸਾਮੰਤ ਗੋਇਲ ਨੂੰ ਰਾਹ ਦੇ ਚੀਫ ਤੱਕ ਉਹ ਪਹੁੰਚਿਆ ਜਿਹੜਾ ਕਿ ਪੰਜਾਬ ਦੇ IPS ਕਾਡਰ ਚੋਂ ਪੁੱਲ ਕੀਤਾ ਅਫਸਰ ਸੀ ਔਰ ਅਜੀਤ ਡੋਭਲ ਦਾ ਵੀ ਔਰ ਇਸ ਦਾ ਵੀ ਗੋਇਲ ਦਾ ਵੀ ਪੰਜਾਬ ਦੇ ਵਿੱਚ ਜਿਵੇਂ ਇਨਸਾਫ ਜਥੇਬੰਦੀ ਦੇ ਵੈਬਸਾਈਟ ਤੋਂ ਵਾਸ਼ਿੰਗਟਨ ਪੋਸਟ ਨੇ ਫਿਗਰਸ ਲਈਆਂ ਸੀ ਕਿ 1500 ਦੇ ਕਰੀਬ ਜਿਹੜੇ ਫੇਕ ਸਟੇਜ ਐਨਕਾਊਂਟਰ ਨੇ ਇਸ ਗੋਇਲ ਦੇ ਥੱਲੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਹੋਏ ਸੀ। ਹੁਣ ਇਹ ਸਾਰੇ ਪਿਛੋਕੜ ਤੋਂ ਬਾਅਦ ਤੇ ਕੋਈ ਦੋ ਰਾਵਾਂ ਨਹੀਂ ਨੇ, ਕੋਈ ਵਿੱਚ ਲਾਈਨ ਨਹੀਂ ਰਹਿ ਜਾਂਦੀ ਕਿ ਜਿਹੜੀਆਂ 5 ਆਈਜ਼ ਕੰਟਰੀਜ਼ ਨੇ ਜਿਨ੍ਹਾਂ ਦੇ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK ਔਰ ਨਿਊਜ਼ੀਲੈਂਡ ਹੈ, ਉਹਨਾਂ ਦਾ ਮਜ਼ਬੂਤ ਸਟੈਂਡ ਹੋਣਾ ਚਾਹੀਦਾ ਸੀ ਕਿਉਂਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਬਣੀ ਇਹ ਇਹਨਾਂ ਦੀ 5 ਆਈਜ਼ ਆਰਗੇਨਾਈਜੇਸ਼ਨ ਸ਼ੇਅਰਿੰਗ ਆਫ ਜਿਹੜੀ ਇੰਟੈਲੀਜੈਂਸ ਰਹੀ ਹੈ ਔਰ ਇਹ ਇੰਟੈਲੀਜੈਂਸ ਸਾਰਿਆਂ ਦੀਆਂ ਟੇਬਲਸ ਤੇ ਹੈ। ਲੇਕਿਨ ਇਸ ਸਾਰੇ ਤੋਂ ਵੀ ਪਹਿਲਾਂ ਕਿਉਂਕਿ ਇਹ ਤਾਂ 2023 ਦੇ ਵਿੱਚ ਵਾਪਰਦਾ ਹੈ, ਵਾਸ਼ਿੰਗਟਨ ਪੋਸਟ ਦੀ ਇੱਕ ਸਟੋਰੀ ਨੇ ਜਿਹੜਾ ਇੱਕ ਵੱਡਾ ਇੰਕਸ਼ਾਫ ਕੀਤਾ। ਇਹਦੇ ਬਾਵਜੂਦ ਆਸਟ੍ਰੇਲੀਆ ਦੀ ਮੌਜੂਦਾ ਹਕੂਮਤ ਦਾ ਵਰਤਾਰਾ ਸ਼ਰਮਨਾਕ ਹੈ, ਕੰਡੈਮਨੇਬਲ ਹੈ ਕਿ ਈਵਨ 2020 ਦੇ ਵਿੱਚ ਜਦੋਂ ਕਿ ਆਸਟ੍ਰੇਲੀਆ ਜਿਹੜਾ ਉਹ ਭਾਰਤੀ ਰਾਹ ਦੇ ਜਸੂਸਾਂ ਦਾ ਆਲਣਾ ਬਣ ਚੁੱਕਾ ਸੀ, ਨੈਸਟ ਆਫ ਸਪਾਈਜ਼, ਔਰ ਉਹਨਾਂ ਦੇ ਉਹ ਸਪਾਈ ਜਿਹੜੇ ਨੇ ਜਿੱਥੇ ਡਾਇਸਪੋਰਾ ਸਿੱਖਾਂ ਨੂੰ ਹਰਾਸ ਕਰ ਰਹੇ ਸੀ, 에ਅਰਪੋਰਟ ਦੀ ਸਿਕਿਉਰਿਟੀ ਤੱਕ ਉਹਨਾਂ ਨੇ ਡੈਂਟ ਪਾ ਲਿਆ ਸੀ, ਉਹ ਗਰੂਮਿੰਗ ਕਰ ਰਹੇ ਸੀ ਪੋਲੀਟੀਸ਼ੀਅਨਸ ਦੀ। ਇੰਡੀਅਨ ਮਨੀ ਜਿਹੜੀ ਹੈ ਆਸਟ੍ਰੇਲੀਆ ਦੇ ਪੋਲੀਟੀਸ਼ੀਅਨਸ ਦੀ ਗਰੂਮਿੰਗ ਦੇ ਲਈ ਇਸਤੇਮਾਲ ਹੋ ਰਹੀ ਸੀ ਔਰ ਈਵਨ ਜਿਹੜੀ ਸੈਂਸਿਟਿਵ ਸਟ੍ਰੈਟੇਜਿਕ ਔਰ ਟ੍ਰੇਡ ਇਨਫੋਰਮੇਸ਼ਨ ਹੈ ਉਹਦੇ ਤੱਕ ਉਹਨਾਂ ਦੀ ਪਹੁੰਚ ਸੀ। ਔਰ ਇਹ ਗੱਲ ਕਿਸੇ ਗੈਰ ਨੇ ਨਹੀਂ ਕਹੀ, ਜੋ ਇਸ ਤੋਂ ਪਹਿਲਾਂ ਇਹ ਇੰਕਸ਼ਾਫ ਤਾਂ ਉਹਨਾਂ ਦੇ ਸਿਕਿਉਰਿਟੀ ਚੀਫ ਨੇ ਕੀਤਾ ਸੀ, ਬੜੇ ਮਾਈਕ ਬਰਗੈਸ ਕੇ ਕੀ ਨਾਂ ਸੀ ਉਹਦਾ, ਕੀ ਨਾਂ ਹੈ ਉਹਦਾ, ਲੇਕਿਨ ਉਦੋਂ ਨੇਮ ਨਹੀਂ ਸੀ ਕੀਤਾ ਗਿਆ ਇੰਡੀਆ ਨੂੰ। ਵਾਸ਼ਿੰਗਟਨ ਪੋਸਟ ਨੇ ਉਹ ਪਰਦਾ ਚੱਕਿਆ ਕਿ ਉਹ ਆਸਟ੍ਰੇਲੀਆ ਕੰਟਰੀ ਹੈ ਔਰ ਇਹ ਲੱਗਦਾ ਸੀ। ਔਰ ਇਸ ਸਾਰੇ ਪੀਰੀਅਡ 'ਚ ਅਸੀਂ ਦੇਖਦੇ ਹਾਂ ਵੀ ਆਸਟ੍ਰੇਲੀਆ ਨੇ ਵਿਦਨ ਜਿਹੜਾ ਹਿੰਦੂਤਵੀ ਉੱਥੇ ਸੀ ਉਹਨਾਂ ਨੇ ਸਿੱਖਾਂ ਨੂੰ ਮੈਲਾਈਨ ਕਰਨ ਦੇ ਲਈ ਉਹ ਖਾਲਿਸਤਾਨ ਰੈਫਰੈਂਡਮ ਦੇ ਦੌਰਾਨ ਕਿਵੇਂ ਉਹ ਮੈਲਬਰਨ ਹੋਏ, ਸਿਡਨੀ ਹੋਏ, ਬ੍ਰਿਸਬੇਨ ਹੋਏ, ਮੰਦਰ ਵੈਂਡਲਾਈਜੇਸ਼ਨ ਔਰ ਦੂਜੇ ਔਰ ਈਵਨ ਆਸਟ੍ਰੇਲੀਆ ਦੀ ਧਰਤੀ ਤੇ ਖਲੋ ਕੇ ਜਿਹੜਾ ਉਹ ਮੋਦੀ ਕਹਿ ਰਿਹਾ ਜੀ ਜਦੋਂ ਮੰਦਰਾਂ ਨੂੰ ਹਾਰਮ ਕੀਤਾ ਬਹੁਤ ਦੁੱਖ ਹੁੰਦਾ ਹੈ ਔਰ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਕਹਿ ਰਿਹਾ ਜੀ ਹਾਂ ਅਸੀਂ ਬਿਲਕੁਲ ਪ੍ਰੋਬ ਕਰਾਂਗੇ ਫਲਾਣਾ। ਹਾਲਾਂਕਿ ਤੱਕ ਉਹਨਾਂ ਨੂੰ ਪਤਾ ਸੀ ਕਿ ਵੀ ਇਹ ਤਾਂ ਕੰਮ ਹੀ ਸਾਰੇ ਜਿਹੜੇ ਨੇ ਉਹ ਇਹਨਾਂ ਦੇ ਨੇ। ਰਾਹ ਕਿਸ ਹੱਦ ਤੱਕ ਵੜੀ ਹੋਈ ਹੈ ਵੀ ਤੁਸੀਂ ਤਾਂ 2 ਉਹਨਾਂ ਦੇ ਸਪਾਈ ਬਾਹਰ ਕੱਢੇ ਸੀ ਔਰ ਤੁਹਾਨੂੰ ਉਦੋਂ ਹੀ ਤੁਹਾਡੇ ਕੰਨ ਖੜੇ ਹੋ ਜਾਣੇ ਚਾਹੀਦੇ ਸੀ ਔਰ ਤੁਹਾਨੂੰ ਉਹਨਾਂ ਨੂੰ ਸਪੇਸ ਨਹੀਂ ਸੀ ਦੇਣਾ ਚਾਹੀਦਾ। ਪਰ ਕਿੰਨਾ ਸ਼ਰਮਨਾਕ ਵਰਤਾਰਾ ਹੈ ਕਿ ਜਿੱਥੇ ਕੈਨੇਡਾ ਨੇ ਕਲੀਅਰਲੀ ਹੁਣ ਤੱਕ 3 ਕ੍ਰਿਮੀਨਲ ਫੜੇ ਨੇ ਜਿਹੜੇ ਹਾਇਰਡ ਮਰਸਨਰੀ ਨੇ ਔਰ ਇਹ ਸਾਰੇ ਦੇ ਨਾਲ ਅਮਰੀਕਾ ਦੇ ਉੱਤੇ ਦਬਾਅ ਹੈ ਭਾਵੇਂ ਬਾਈਡਨ ਨੇ। ਅਦਰਵਾਈਜ਼ ਇਹ ਸਾਰੇ ਤੋਂ ਬਾਅਦ ਕੋਈ ਇਹ ਤਾਂ ਨਹੀਂ ਹੈ ਕਿ ਅੰਦਰੂਨੀ ਕਿਉਂਕਿ ਕੀ ਨੀਤੀ ਆ ਉਹਨਾਂ ਨੇ ਕੋਈ ਸਾਨੂੰ ਥੋੜ੍ਹੀ ਦੱਸਣਾ, ਪਰ ਜਦੋਂ ਇੰਡੀਆ ਦੀ ਇਕੋਨਮੀ ਦਾ ਥੱਲਾ ਲੱਗਣ ਦੀ ਗੱਲ ਕਰਦਾ ਅਲੋਂਗ ਵਿਦ ਜਾਪਾਨ ਐਂਡ ਚਾਈਨਾ ਔਰ ਜ਼ੀਨੋਫੋਬੀਆ ਦਾ ਲੇਬਲ ਆਉਂਦਾ ਘੱਟੋ ਘੱਟ ਕੁਛ ਤਾਂ ਆਇਆ। ਔਰ ਆਸਟ੍ਰੇਲੀਆ ਦੀ ਜਿਹੜੀ ਉਹਨਾਂ ਦੀ ਫੋਰਨ ਮਿਨਿਸਟਰ ਹੈ ਉਹ ਡਿਫੈਂਸ ਮੋਡ ਦੇ ਵਿੱਚ ਪੈਨੀ ਵੋਂਗ, ਉਹਨੇ ਤਾਂ ਇੱਕਦਮ ਲੈ ਲਿਆ ਸੀ ਕਿ ਜੀ ਅਸੀਂ ਇੰਟੈਲੀਜੈਂਸ ਤੇ ਕੋਈ ਕਮੈਂਟ ਨਹੀਂ ਕਰਦੇ ਹੁੰਦੇ, ਸਭ ਨੂੰ ਇਹ ਪਤਾ ਹੈ ਸਾਡੀ ਕੀ ਪਾਲਿਸੀ ਹੈ, ਅਸੀਂ ਵੈਲਿਊਜ਼ ਡੈਮੋਕ੍ਰੈਟਿਕ ਵੈਲਿਊਜ਼ ਪੁਰਾਣੀਆਂ ਢਿਮਕੀਆਂ ਉਹਨੂੰ ਡਿਫੈਂਡ ਕਰਾਂਗੇ। ਪਰ ਮੈਂ ਅੱਜ ਜਦੋਂ ਜਿਹੜਾ ਆਸਟ੍ਰੇਲੀਆ ਦਾ ਐਂਬੈਸਡਰ ਹੈ ਇੰਡੀਆ ਦੇ ਵਿੱਚ ਮਿਸਟਰ ਫਿਲਿਪ ਗ੍ਰੀਨ ਉਹਦੀ ਸਟੇਟਮੈਂਟ ਦੇਖੀ ਤਾਂ ਮੈਂ ਕਿਹਾ ਲੱਖ ਦੀ ਲਾਹਨਤ ਹੈ ਇਹਨਾਂ ਦੇ ਉੱਤੇ। ਔਰ ਇਹਦੇ 'ਚ ਹਾਲਾਂ ਆਸਟ੍ਰੇਲੀਆ ਦੀਆਂ ਸਿੱਖ ਜਥੇਬੰਦੀਆਂ ਨੇ ਬੜਾ ਸੋਲਿਡ ਸਟੈਂਡ ਲਿਆ ਸੀ, ਸਟੇਟਮੈਂਟ ਵੀ ਸਾਂਝੀ ਕੀਤੀ ਸੀ। ਆਉਣ ਵਾਲੇ ਪੀਰੀਅਡ ਦੇ ਵਿੱਚ ਹਾਇਰ ਅਪਸ ਉਹਨਾਂ ਦੀ ਹੋਮ ਮਿਨਿਸਟਰੀ ਤੋਂ ਲੈ ਕੇ ਉਹਨਾਂ ਦੀ ਫੈਡਰਲ ਔਰ ਇੰਟੈਲੀਜੈਂਸ ਔਰ ਉਹਨਾਂ ਨੇ ਮੀਟਿੰਗਸ ਵੀ ਸੌਰਟ ਕੀਤੀਆਂ। ਪਰ ਵਰਤਾਰਾ ਤਾਂ ਇਹਨਾਂ ਦਾ ਇਹ ਹੈ ਕਿ ਇਸ ਸਭ ਦੇ ਬਾਵਜੂਦ ਕਿ 5 ਆਈਜ਼ ਕੰਟਰੀ ਦਾ ਕੈਨੇਡਾ ਉਹਨਾਂ ਨੂੰ ਜਿਹੜਾ ਐਕਸਪੋਜ਼ ਕਰ ਰਿਹਾ ਹੈ, ਅਮਰੀਕਾ ਵਿਚਲਾ ਜਿਹੜਾ ਸਾਰਾ ਸਿਸਟਮ ਹੈ, ਅਮਰੀਕਾ ਦੀਆਂ ਸਿਕਿਉਰਿਟੀ ਏਜੰਸੀਜ਼, ਹੋਮਲੈਂਡ ਸਿਕਿਉਰਿਟੀ, CIA, ਜਸਟਿਸ ਡਿਪਾਰਟਮੈਂਟ, FBI ਇੱਕੋ ਪੇਜ ਤੇ ਨੇ। ਉਹ ਪ੍ਰੋਸੀਕਿਊਟ ਕਰਨਾ ਚਾਹੁੰਦੇ ਨੇ ਇੰਡੀਆ ਨੂੰ। ਵਾਈਟ ਹਾਊਸ ਵੀ ਜਿਹੜਾ ਉਹਨੇ ਕੋਈ
ਇਹ ਨਹੀਂ ਹੈ ਵੀ ਕੋਈ ਗਿਵ ਅਪ ਕਰਤਾ ਹੋਇਆ ਕਿ ਵੀ ਉਹਨਾਂ ਨੇ ਉਹ ਇਸ ਨੂੰ ਜਿਹੜਾ ਕੈਰਟ ਐਂਡ ਸਟਿਕ ਪਾਲਿਸੀ ਵਾਂਗ ਦੇਖ ਰਹੇ ਨੇ, ਤੇ ਇਹ ਤਾਂ ਇਕੱਲੇ ਖੁੱਲ ਕੇ ਉਹਨਾਂ ਨੂੰ ਇੰਡੀਆ ਨੂੰ ਜਿਹੜਾ ਉਹ ਬਦਾਮ ਚਾਰ ਰਹੇ ਨੇ, ਗਾਜਰਾਂ ਦਾ ਦੂਰ ਦੀ ਗੱਲ। ਔਰ ਇਹ ਇਹਨਾਂ ਦਾ ਫਿਲਿਪ ਗ੍ਰੀਨ ਕਹਿ ਰਿਹਾ ਇੰਡੀਆ ਐਨ ਇਨਡਿਸਪੈਂਸੇਬਲ ਸਟ੍ਰੈਟੇਜਿਕ ਪਾਰਟਨਰ ਆਸਟ੍ਰੇਲੀਅਨ ਐਨਵॉय। ਉਹਨੇ ਕਿਹਾ ਜੀ ਇਹ ਜਿਹੜਾ ਕੋਈ ਵੀ ਐਨੀ ਬਾਇਲੇਟਰਲ ਰਿਲੇਸ਼ਨਸ਼ਿਪ ਕੈਨ ਐਕਸਪੀਰੀਅੰਸ ਓਕੇਜਨਲ ਸਪੀਡ ਬੰਪਸ, ਕਿ ਵੀ ਤੁਹਾਨੂੰ ਐਵੇਂ ਝਟਕਾ ਲੱਗਦਾ ਨੇੜੇ ਕੋਈ ਬੰਪ ਆ ਗਿਆ, ਗੱਡੀ ਥੋੜੀ ਜਿਹੀ ਉੱਪਰ ਉੱਠੀ, ਇਹ ਕਹਿੰਦਾ ਕੋਈ ਵੀ ਜਿਹੜੀ ਦਵੱਲੀ ਰਿਸ਼ਤਾ ਹੈ ਉਹਦੇ 'ਚ ਸਪੀਡ ਬੰਪ ਤਾਂ ਹੁੰਦੇ ਨੇ, ਬਟ ਆਵਰ ਸਟ੍ਰੈਟੇਜਿਕ ਇਕਨੋਮਿਕਲ ਐਂਡ ਪੀਪਲ ਟੂ ਪੀਪਲ ਪਾਰਟਨਰਸ਼ਿਪ ਆਫ ਇੰਡੀਆ ਆਰ ਵੈਰੀ ਸਟਰੋਂਗ, ਕਿ ਵੀ ਇੰਡੀਆ ਸਾਡਾ ਸਟ੍ਰੈਟੇਜਿਕ ਪਾਰਟਨਰ ਵੀ ਹੈ, ਇਕਨੋਮਿਕ ਵੀ ਹੈ। ਔਰ ਉਹਨੇ ਕਿਹਾ ਆਈ ਐਮ ਵੈਰੀ ਕੌਨਫੀਡੈਂਟ ਵੀ ਵਿਲ ਮੂਵ ਅਹੈਡ ਵਿਦ ਗ੍ਰੇਟ ਵੈਲੋਸਿਟੀ ਇਨ ਦਾ ਈਅਰਸ ਟੂ ਕਮ, ਕਿ ਆਉਣ ਵਾਲੇ ਸਮੇਂ 'ਚ ਅਸੀਂ ਬੜੇ ਤੇਜ਼ ਗਤੀ ਦੇ ਨਾਲ ਅੱਗੇ ਵਧਾਂਗੇ। ਦਾ ਐਨਵॉय ਰਿਫਿਊਜ਼ ਟੂ ਆਨਸਰ ਕੁਐਸਚਨਸ ਔਨ ਇੰਟੈਲੀਜੈਂਸ ਮੈਟਰਸ। ਹੁਣ ਉੱਥੇ ਉਹਨਾਂ ਦੀ ਫੋਰਨ ਮਿਨਿਸਟਰ ਦੇ ਮੂੰਹ ਨੂੰ ਜੰਦਾ ਲੱਗ ਜਾਂਦਾ ਹੈ, ਉਹਦੇ ਪੈਨੀ ਵੋਂਗ ਦੇ ਉਹ ਬੋਲਣ ਨੂੰ ਤਿਆਰ ਨਹੀਂ ਹੈ। ਇਹ ਕਹਿੰਦਾ ਜੀ ਮੈਂ ਇੰਟੈਲੀਜੈਂਸ ਮੈਟਰਸ ਦੇ ਗੱਲ ਨਹੀਂ ਕਰਨੀ। ਔਰ ਉਹਦੇ 'ਚ ਜਿਵੇਂ ਉਹਨੇ ਪੈਨੀ ਵੋਂਗ ਨੇ ਪਿਛਲੇ ਹਫਤੇ ਇਹ ਕਿਹਾ ਸੀ ਕਿ ਜੀ ਅਸੀਂ ਆਸਟ੍ਰੇਲੀਆ ਵਿਲ ਅਪਹੋਲਡ ਇਟਸ ਡੈਮੋਕ੍ਰੈਟਿਕ ਵੈਲਿਊਜ਼ ਇਨ ਦਾ ਫੇਸ ਆਫ ਫੋਰਨ ਇੰਟਰਫੇਰੈਂਸ। ਔਰ ਇਸ ਹਾਲਾਂਕਿ ਉਹਨੇ ਖੁਦ ਇਹ ਸਟੋਰੀ ਕਹਿ ਰਹੀ ਹੈ ਜੀ ਆਲਰੇਡੀ ਉਹਨਾਂ ਦੇ ਇੰਟੈਲੀਜੈਂਸ ਚੀਫ, ਤੁਹਾਡੇ ਇੰਟੈਲੀਜੈਂਸ ਚੀਫ ਨੇ ਇਹਨੂੰ ਨੈਸਟ ਆਫ ਸਪਾਈਜ਼ ਕਿਹਾ ਵੀ ਇੱਥੇ ਆਲਣਾ ਪਾਇਆ ਹੋਇਆ ਰਾਹ ਦੇ ਜਸੂਸਾਂ ਨੇ। ਔਰ ਇਹ ਈਵਨ ABC ਨੇ, ਉਹਨਾਂ ਦਾ ਆਪਣਾ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ, ਉਹਨਾਂ ਨੇ ਕਿਹਾ ਸੀ ਕਿ ਇੰਡੀਅਨ ਸਪਾਈਜ਼ ਵਰ ਕਿਕਡ ਆਊਟ after they were caught trying to steal secrets about sensitive defense projects and airport security। ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਤੁਹਾਡੇ ABC ਦੀ ਜਿਹੜੀ ਸਟੋਰੀ ਤੁਹਾਡੇ ਉੱਥੇ ਬਿਊਰੋ ਚੀਫ ਬੀਬੀ ਨੇ ਕੀਤੀ, ਉਹਨੂੰ ਕਿਵੇਂ ਜ਼ਲੀਲ ਕੀਤਾ ਗਿਆ ਔਰ ਉਹਨੂੰ ਪੈਕ ਕਰਕੇ ਉੱਥੋਂ ਤੋਰਿਆ ਗਿਆ। ਉਹਨੇ ਜਿਹੜੀ ਸਟੋਰੀ ਕੀਤੀ ਉਹਨਾਂ ਨੇ ਉੱਥੇ ਜਿਹੜਾ ਉਹਨੂੰ ਉਹਦੇ ਤੇ ਬੈਨ ਲਾ ਦਿੱਤਾ, ਸਾਰੇ ਸੋਸ਼ਲ ਪਲੇਟਫਾਰਮ ਤੋਂ ਹਟਾ ਦਿੱਤਾ। ਤੇ ਤੁਸੀਂ ਕਹਿ ਰਹੇ ਹੋ ਜੀ ਐਵੇਂ ਮਾੜਾ ਮੋਟਾ ਬੰਪ ਪਿਆ ਸੀ ਤਾਂ ਬਹੁਤ ਸਟਰੋਂਗ। ਔਰ ਦੂਸਰਾ ਔਰ ਇਹਦੇ 'ਚ ਇੱਥੇ ਹੀ ਨਹੀਂ ਰੁਕਿਆ, ਉੱਥੇ ਉਹ ਬੋਲ ਵੀ ਰਿਹਾ ਸੀ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਫੰਕਸ਼ਨ 'ਚ, ਇੰਡੀਆ ਇਜ਼ ਐਨ ਇਨਡਿਸਪੈਂਸੇਬਲ ਪਾਰਟ ਆਫ ਦਾ ਇਨਡਿਸਪੈਂਸੇਬਲ ਹੁੰਦਾ ਕਿ ਜਿਹਦੇ ਬਿਨਾਂ ਸਾਡਾ ਗੁਜ਼ਾਰਾ ਹੋ ਹੀ ਨਹੀਂ ਸਕਦਾ। ਇਹਦਾ ਮਤਲਬ ਇਹ ਹੈ ਕਿ ਵੀ ਤੁਸੀਂ ਆਪਣੇ ਸਿਟੀਜ਼ਨ ਮਰਵਾਓ, ਆਪਣੀਆਂ ਸੀਕਰੇਟਸ ਵੇਚੋ, ਜਾਂ ਤਾਂ ਫਿਰ ਇੰਡੀਆ ਦੀ ਸਟੇਟ ਬਣਾ ਲਓ, ਆਪਣੇ ਆਪ ਨੂੰ ਡਿਕਲੇਅਰ ਕਰ ਦਿਓ ਕਿ ਭਾਈ ਅਸੀਂ ਜਿਹੜਾ ਹੈ ਇਹ ਇੰਨੇ ਨੇ ਕਿ ਵੀ ਇਹਨਾਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ ਔਰ ਅਸੀਂ ਜਿਹੜਾ ਇਹਨਾਂ ਦੀ ਇੱਕ ਸਟੇਟ ਹੈ। ਫਿਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਐਂਡ ਦਾ ਸਟ੍ਰੈਟੇਜਿਕ ਬੈਲੈਂਸ ਇਨ ਦਾ ਇੰਡੀਅਨ ਓਸ਼ਨ ਕੈਨ ਨਾਟ ਬੀ ਫੈਸ਼ਨਡ ਵਿਦਆਊਟ ਐਨਗੇਜਮੈਂਟ ਵਿਦ ਇੰਡੀਆ। ਇੰਡੀਆ ਨਾਲ ਐਨਗੇਜਮੈਂਟ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਆਕਸ ਕਿਵੇਂ ਬਣ ਗਿਆ ਤੁਹਾਡਾ ਇੰਡੀਆ ਤੋਂ ਬਿਨਾਂ ਜੀ? ਆ ਜਿਹੜੀ ਹੁਣ ਤੁਸੀਂ ਉਹ ਸਾਊਥ ਚਾਈਨਾ ਸੀ ਦੇ ਵਿੱਚ ਮੈਰੀਟਾਈਮ ਪ੍ਰੈਕਟਿਸਿਸ, ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਫਿਲੀਪੀਨਸ ਨੂੰ ਤੁਸੀਂ ਉੱਥੇ ਇੰਡੀਆ ਨੂੰ ਕਿਉਂ ਨਹੀਂ ਲਿਆਂਦਾ? ਪਰ ਇਹ ਤੁਸੀਂ ਇਹਨਾਂ ਦਾ ਹਾਲ ਦੇਖੋ। ਔਰ ਮੈਂ ਸਮਝਦਾ ਵੀ ਇਹਨਾਂ ਨੂੰ ਟਾਰਗੇਟ ਕਰਨਾ ਚਾਹੀਦਾ ਹੈ, ਆਸਟ੍ਰੇਲੀਅਨ ਸਿੱਖਾਂ ਨੂੰ ਪੋਲੀਟੀਕਲੀ ਇਹਨਾਂ ਨੂੰ ਔਰ ਐਕਸਪੋਜ਼ ਕਰਨਾ ਚਾਹੀਦਾ। ਔਰ ਜਿਵੇਂ ਜੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਸਟ੍ਰੇਲੀਆ ਬਾਈ ਐਂਡ ਲਾਰਜ ਉਹੀ ਲਾਈਨ ਫੋਲੋ ਕਰਦਾ ਜੋ ਬ੍ਰਿਟਨ ਕਰਦਾ, ਕਿਉਂਕਿ ਉਹਨਾਂ ਦੀ ਸੋਵਰਨਿਟੀ ਆ ਉੱਥੇ। ਔਰ ਬ੍ਰਿਟਨ ਦਾ ਰਿਸ਼ੀ ਸੁਨਕ ਹਿੰਦੂ ਤੋਂ ਵੀ ਸ਼ੋ ਬॉय ਹੈ, ਕੰਜ਼ਰਵੇਟਿਵ ਪਾਰਟੀ ਦਾ ਉੱਥੇ ਜੋ ਹੈ, ਪਰ ਉਹਨਾਂ ਦਾ ਜੋ ਹਾਲ ਲੋਕਲ ਇਲੈਕਸ਼ਨਾਂ 'ਚ ਹੋਇਆ ਕੰਜ਼ਰਵੇਟਿਵ ਪਾਰਟੀ ਦਾ, ਈਵਨ ਜਿਹੜਾ ਲੰਡਨ ਦਾ ਮੇਅਰ ਹੈ ਉਹ ਵੀ ਤੀਸਰੀ ਵਾਰ ਜਿੱਤਿਆ, ਸਾਦਕ ਕਿ ਕੀ ਨਾਂ ਹੈ, ਔਰ ਉੱਥੇ ਲੋਕ ਹਰਾ ਰਹੇ ਨੇ ਇਹਨਾਂ ਨੂੰ, ਇਹ ਬੁਰੀ ਤਰ੍ਹਾਂ ਹਾਰਨਗੇ। ਸੋ ਘੱਟੋ ਘੱਟ ਲੇਬਰ ਪਾਰਟੀ ਤੋਂ ਇਹ ਅਸ਼ੋਰੈਂਸ ਤਾਂ ਸਿੱਖਾਂ ਨੇ ਲਈ ਹੋਈ ਹੈ ਕਿ ਵੀ ਉਹ ਜਿਹੜੀ ਕੰਜ਼ਰਵੇਟਿਵ ਪ੍ਰਾਈਮ ਮਿਨਿਸਟਰ ਸੀ ਮਾਰਗਰੇਟ ਥੈਚਰ, ਉਹਦੇ ਰੋਲ ਨੂੰ ਵੀ ਇਨਵੈਸਟੀਗੇਟ ਕਰਨਗੇ। ਔਰ ਜ਼ਾਹਰ ਹੈ ਅੱਜ ਹੀ ਇੱਕ ਵੀਰ ਪੁੱਛ ਰਿਹਾ ਸੀ ਅਵਤਾਰ ਸਿੰਘ ਖੰਡਾ ਦਾ, ਮੈਂ ਕਿਹਾ ਜੀ ਇਹ ਹੁਣ ਜਦੋਂ ਤੱਕ ਤਾਂ ਇਹ ਬੈਠੇ ਨੇ ਕੰਜ਼ਰਵੇਟਿਵ ਉੱਥੇ ਕੁਝ ਨਹੀਂ ਹੋਣਾ, ਜਦੋਂ ਲੇਬਰ ਆਏਗੀ ਜ਼ਾਹਰ ਹੈ ਅਵਤਾਰ ਸਿੰਘ ਖੰਡਾ ਦਾ ਕੇਸ ਵੀ ਖੁੱਲੇਗਾ ਔਰ ਉਹ ਵੀ ਸਾਹਮਣੇ ਆਏਗਾ ਕਿ ਭਾਈ ਕਿਵੇਂ ਇਹ ਜਿਹੜੀ ਇੰਡੀਅਨ ਸਟੇਟ ਰਾਹ ਉਹਦੇ ਲਈ ਜ਼ਿੰਮੇਵਾਰ ਹੈ ਔਰ ਉਹਨਾਂ ਦੀ ਇੰਡੀਆ ਪ੍ਰਤੀ ਨੀਤੀ ਵੀ ਜਿਹੜੀ ਉਹਨਾਂ ਦੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਹੈ ਬਦਲੇਗੀ। ਸੋ ਇਹੀ ਅਸੀਂ ਕਹਿ ਸਕਦੇ ਵੀ ਜਿਸ ਹੱਦ ਤੱਕ ਮੌਜੂਦਾ ਹਕੂਮਤ ਐਲਬਨੀਜ਼ ਦੀ ਔਰ ਦੂਸਰੇ ਦੀ ਉੱਥੇ ਗਈ ਹੋਈ ਹੈ, ਉਹ ਤਾਂ ਬਿਲਕੁਲ ਹੀ ਬਿਹੇਵ ਇਵੇਂ ਕਰ ਰਹੇ ਨੇ ਕਿਉਂਕਿ ਇਹ ਐਂਬੈਸਡਰ ਤਾਂ ਉਹੀ ਲਾਈਨ ਫੋਲੋ ਕਰ ਰਿਹਾ ਜੋ ਆਸਟ੍ਰੇਲੀਆ ਦੀ ਗਵਰਨਮੈਂਟ ਦੀ ਹੈ। ਸੋ ਇੱਥੇ ਵੀ ਜਿਹੜੇ ਆਪੋਜ਼ਿਟ ਨੇ, ਭਾਵੇਂ ਤੁਹਾਨੂੰ ਗ੍ਰੀਨ ਪਾਰਟੀ ਦਾ ਜੇ ਡੇਵਿਡ ਸ਼ੂਬਰਿਜ ਹੈ ਜਾਂ ਉਸ ਕਿਸਮ ਦੇ ਲੋਕ ਨੇ, ਕੋਈ ਗੱਲ ਨਹੀਂ, ਲੰਬਾ ਵਕਤ ਲੱਗ ਸਕਦਾ ਹੈ ਜਾਂ
ਦੂਸਰੀ ਧਿਰ ਜਿਹੜੀ ਹੈ ਉਹਨਾਂ ਦੇ ਨਾਲ ਕੰਮ ਕਰੋ ਤਾਂ ਕਿ ਇਹਨਾਂ ਨੂੰ ਇੰਨਾ ਕੁ ਤਾਂ ਫੀਅਰ ਹੋਏ ਕਿ ਭਾਈ ਸਿੱਖ ਜਿਹੜੇ ਨੇ ਇਹਨੂੰ ਟੋਲਰੇਟ ਨਹੀਂ ਕਰ ਰਹੇ ਜੋ ਇਹਨਾਂ ਦਾ ਵਰਤਾਰ ਹੈ। ਔਰ ਇਸ ਸਾਰੇ ਦੇ ਉੱਤੇ ਇਹਨਾਂ ਨੂੰ ਇਹੀ ਜਿਹੜਾ ਐਨਵੋਏ ਹੈ ਫਿਲਿਪ ਗ੍ਰੀਨ ਇਹੀ ਸੌਦਾ ਵੇਚ ਰਿਹਾ ਜੀ ਚਾਈਨਾ ਦੇ ਖਿਲਾਫ ਬਿਲਡਅਪ ਔਰ ਫਲਾਣਾ ਢਿਮਕਾ। ਪਰ ਇਹ ਅਲਟੀਮੇਟਲੀ ਆਸਟ੍ਰੇਲੀਆ ਦਾ ਮੈਂ ਸਮਝਦਾ ਵੀ ਇਹ ਜੇ ਆਪਣੇ ਮੁਲਕ ਦੀ ਹਿਫਾਜ਼ਤ ਦੇ ਲਈ ਜਿਹੜੀ ਇਹਨਾਂ ਦੀ ਆਪਣੀ ਸਿਕਿਉਰਿਟੀ ਏਜੰਸੀ ਹੈ ਉਹਨਾਂ ਦਾ ਚੀਫ ਕਹਿ ਰਿਹਾ ਹੈ ਕਿ ਨੈਸਟ ਆਫ ਸਪਾਈਜ਼ ਹੈ ਤੇ ਇਹ ਕਹਿ ਰਹੇ ਨੇ ਜੀ ਕਿ ਇੰਡੀਆ ਇੰਡਿਸਪੈਂਸੇਬਲ ਸਾਡਾ ਸਟ੍ਰੈਟੇਜਿਕ ਪਾਰਟਨਰ ਹੈ, ਫਿਰ ਇਹਨਾਂ ਦਾ ਵੀ ਰੱਬ ਹੀ ਰੱਖ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੂੰ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਖੁਸ਼ੀਆਂ ਵਿੱਚ ਗੁਰਦੁਆਰਾ ਸਿੰਘ ਸਭਾ ਕਾਟਰੇਟ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿਤੀ 18 ਮਈ ਦਿਨ ਸ਼ਨੀਚਰਵਾਰ ਨੂੰ ਸਿੱਖ ਡੇ ਪਰੇਡ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਜੋ ਸਿਟੀ ਹਾਲ 11 ਵਜੇ ਨਿਸ਼ਾਨ ਸਾਹਿਬ ਚੜ੍ਹਾਉਣ ਉਪਰੰਤ ਚੱਲੇਗਾ ਅਤੇ ਕਾਟਰੇਟ ਪਾਰਕ ਤੱਕ ਪਹੁੰਚੇਗਾ। ਉਸੇ ਦਿਨ ਸ਼ਾਮ ਨੂੰ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਾਉਣਗੇ। ਟਰਾਈ ਸਟੇਟ ਦੀਆਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਬੀਬੀਆਂ ਕੇਸਰੀ ਦੁਪੱਟੇ ਸਜਾ ਕੇ, ਸਿੰਘ ਕੇਸਰੀ ਦਸਤਾਰਾਂ ਸਜਾ ਕੇ ਸਮੇਤ ਪਰਿਵਾਰਾਂ ਦੇ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਪਹੁੰਚ ਕੇ ਹੁਮ ਹੁਮਾ ਕੇ ਸ਼ਾਮਲ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਭਾਰਤੀ ਮੀਡੀਆ ਵਿੱਚ ਇੱਕ ਖਬਰ ਲੱਗੀ ਕਿ ਪੁੰਛ ਵਿੱਚ ਇੱਕ ਦਹਿਸ਼ਤਗਰਦ ਹਮਲੇ ਵਿੱਚ ਇੱਕ 에ਅਰਫੋਰਸ ਦਾ ਜਵਾਨ ਮਾਰਿਆ ਗਿਆ ਅਤੇ ਕਈ ਜ਼ਖਮੀ ਹੋਏ ਨੇ। ਸੋ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਚੰਨੀ ਇਸ ਨੂੰ ਇੱਕ ਚੋਣ ਸਟੰਟ ਦੱਸਿਆ ਉਹਨਾਂ ਨੇ, ਔਰ ਚੰਨੀ ਦਾ ਕਹਿਣਾ ਬਿਲਕੁਲ ਦਰੁਸਤ ਹੈ ਕਿਉਂਕਿ ਪਿਛਲੀਆਂ ਪਾਰਲੀਮਾਨੀ ਚੋਣਾਂ ਤੋਂ ਪਹਿਲਾਂ ਪੁਲਵਾਮਾ ਵੀ ਇੱਕ ਨੁਟੰਕੀ ਸੀ ਅਤੇ ਹੋਣ ਵਾਲਾ ਹਮਲਾ ਵੀ ਇੱਕ ਡਰਾਮਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਾਡੇ ਕੁਝ ਵਿਊਅਰ ਸਾਨੂੰ ਅਕਸਰ ਲਿਖਦੇ ਨੇ, ਕਹਿੰਦੇ ਨੇ ਕਿ ਭਾਰਤ ਦੀਆਂ ਚੋਣਾਂ ਸਾਰਾ ਮੀਡੀਆ ਚੀਖ ਰਿਹਾ ਹੈ, ਯੂਟਿਊਬਰ ਜਿਹੜੇ ਨੇ ਹਰ 6 ਘੰਟੇ ਬਾਅਦ ਨਵੀਂ ਵੀਡੀਓ ਪਾ ਰਹੇ ਹੁੰਦੇ ਨੇ ਤੇ ਪੰਜਾਬ ਦੇ ਵਿੱਚ ਤਾਂ ਹੋਰ ਵੀ ਇੰਨਾ ਕੁ ਭੰਬਲ ਭੂਸਾ ਹੈ ਕਿ ਕੌਣ ਕੀ ਕਹਿ ਰਿਹਾ, ਵਲਟੋਏ ਨੇ ਕੀ ਕਿਹਾ, ਫਲਾਣੇ ਨੇ ਕੀ ਕਿਹਾ, ਤੇ ਤੁਸੀਂ ਬਿਲਕੁਲ ਸ਼ਾਂਤ ਹੋ ਕੇ ਗੱਲਾਂ ਇੰਟਰਨੈਸ਼ਨਲੀ ਕਰਦੇ ਹੋ। ਤੇ ਮੈਂ ਕਿਹਾ ਵੀ ਤੁਸੀਂ ਜੇ ਸਾਰੇ ਨੂੰ ਦੇਖੋਗੇ ਵੀ ਮੈਂ ਬਾਰ-ਬਾਰ ਜਦੋਂ ਇਹ ਕਹਿੰਦਾ ਕਿ ਵੀ ਅਸੀਂ ਬਿਮਾਰੀ ਦੇ ਸਿੰਪਟਮਸ ਜਾਂ ਲੱਛਣਾਂ ਦੇ ਉੱਤੇ ਵਕਤ ਜ਼ਾਇਆ ਨਹੀਂ ਕਰਨਾ ਚਾਹੁੰਦੇ। ਸਾਡੀ ਕੋਸ਼ਿਸ਼ ਬਿਮਾਰੀ ਦੀ ਜਿਹੜੀ ਜੜ ਹੈ, ਜਿਹੜੀ ਅਸਲ ਬਿਮਾਰੀ ਹੈ, ਡਾਇਗਨੋਸਿਸ ਜਿਹੜੀ ਹੋਈ ਹੈ, ਉਸ ਦਾ ਇਲਾਜ ਕਰਨਾ। ਤੇ ਜੇ ਬਿਮਾਰੀ ਗੁਲਾਮੀ ਹੈ ਤੇ ਗੁਲਾਮੀ ਦੇ ਤੁਸੀਂ ਕੱਲੇ-ਕੱਲੇ ਸਿੰਪਟਮ ਜਾਂ ਉੱਥੇ ਕੌਣ ਜਿੱਤੇਗਾ, ਇਹ ਜਿੱਤੇਗਾ, ਉਹ ਮੈਂ ਕਿਹਾ ਜੀ ਕੀ ਫਰਕ ਪੈ ਜਾਏਗਾ? ਅੱਗੇ ਕਿਹੜੇ ਤੁਹਾਡੇ ਨਹੀਂ ਜਿੱਤਦੇ ਰਹੇ, ਜੇ ਜਿੱਤ ਕੇ ਵੀ ਉਹਨਾਂ ਨੇ ਕੀ ਸਵਾਰ ਲਿਆ ਜਾਂ ਕੀ ਕਰ ਸਕਦੇ ਨੇ ਉਸ ਸਿਸਟਮ ਦੇ ਵਿੱਚ, ਜਿਹੜਾ ਸਿਸਟਮ ਭ੍ਰਸ਼ਟਿਆ ਹੋਇਆ ਉੱਤੋਂ ਥੱਲੇ ਤੱਕ, ਜਿਸ ਦਾ ਜ਼ਹਿਰ ਜਿਹੜਾ ਹੈ ਮੈਜੋਰਿਟੇਰੀਅਨਿਜ਼ਮ ਦਾ, ਬਹੁ ਗਿਣਤੀ ਦਾ ਜ਼ਹਿਰ ਹਰ ਸ਼ਾਖਾ ਦੇ ਵਿੱਚ ਫੈਲਿਆ ਹੋਇਆ ਉਸ ਰੁੱਖ ਦੀ। ਤੁਸੀਂ ਬੀਜੇਪੀ ਦੀ ਗੱਲ ਤਾਂ ਕਰਦੇ ਹੋ ਕਿ ਜੀ ਉਹ ਹਿੰਦੂਤਵਾ ਔਰ ਫਲਾਣਾ ਤੇ ਯੋਗੀ ਨੇ ਇਹ ਕਹਿਤਾ ਤੇ ਮੋਦੀ ਨੇ ਇਹ ਕਹਿਤਾ ਔਰ ਮੁਸਲਮਾਨਾਂ ਦੀ ਨਫ਼ਰਤ। ਮੈਂ ਕਿਹਾ ਜੀ ਪਹਿਲਾਂ ਤਾਂ ਕੋਈ ਵੀ ਨੈਸ਼ਨਲ ਪਾਰਟੀ ਵੀ ਔਰ ਰੀਜਨਲ ਪਾਰਟੀ ਵੀ ਇਹ ਦਿਖਾਓ ਕਿ ਜਿਹੜੀ ਹਿੰਦੂਤਵਾ ਨੇ ਜੋ ਕਿਹਾ ਉਸ ਦੀ ਖਿਲਾਫਤ ਕਰਦੇ ਹੋਣ। ਉਹ ਤਾਂ ਉਸ ਰੇਸ 'ਚ ਨੇ ਇੱਕ ਦੂਸਰੇ ਤੋਂ ਵੱਧ ਕੇ ਪ੍ਰੂਵ ਕਰਨ ਦੇ ਲਈ। ਜੇ ਕਾਂਗਰਸ ਨੇ ਕਿਹਾ ਕਿ ਜੀ ਜੇ ਬੀਜੇਪੀ ਹਿੰਦੂ ਰਾਮ ਮੰਦਰ ਔਰ ਫਲਾਣਾ ਤੇ ਰਕਸ਼ਕ ਬਣੇ ਹੋਏ ਨੇ ਤੇ ਰਾਹੁਲ ਗਾਂਧੀ ਜਿਹੜਾ ਉਹ ਪੁਸ਼ਕਰ ਜਾ ਕੇ ਆਪਣਾ ਜਨਾਊ ਦਿਖਾ ਰਿਹਾ, ਸ਼ਿਵ ਜੀ ਦਾ ਭਗਤ ਬਣਿਆ, ਮੰਦਰਾਂ 'ਚ ਟੱਲੀਆਂ ਖੜਕਾਉਂਦਾ, ਉਹਨਾਂ ਦੇ ਮੂੰਹ ਤੇ ਵੀ ਕਾਂਗਰਸ ਦੇ ਖੁੱਲ ਕੇ ਕਦੇ ਮੁਸਲਮਾਨ ਜਾਂ ਦੂਜਾ ਲਫ਼ਜ਼ ਨਹੀਂ ਆਏਗਾ ਕਿ ਵੀ ਉਹਨਾਂ ਨੂੰ ਉਹ ਕੋਈ ਜਿਹੜਾ ਤਹਫੁਜ਼ ਦੇਣਗੇ। ਤੇ ਜਿਹੜਾ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਜਿਹਦੀ ਸਰਕਾਰ ਪੰਜਾਬ 'ਚ ਲੋਕਾਂ ਨੇ
ਇਹ ਕਹਿ ਕੇ ਕਿ ਜੀ ਇਹਨਾਂ ਤੋਂ ਤਾਂ ਚੰਗਾ ਕਾਲਾ ਚੋਰ ਆ ਜਾਏ। ਉਹ ਕਾਲਾ ਵੀ ਤਾਂ ਚੋਰ ਵੀ ਲੈ ਆਂਦਾ ਤੇ ਉਹ ਨੌਟੰਕੀ ਮਾਸਟਰ ਨੇ ਅੱਗੋਂ ਇੱਕ ਭੰਡ ਲੱਭਿਆ ਜਿਹੜਾ ਚੀਫ ਮਿਨਿਸਟਰ ਬਣਾਇਆ ਹੋਇਆ, ਤੇ ਉਸ ਸਾਰੇ ਦੇ ਥੱਲੇ ਉਹ ਤਾਂ ਬਹਿ ਕੇ ਟੀਵੀ ਦੇ ਸ਼ੋਜ਼ ਦੇ ਉੱਤੇ ਹਨੂਮਾਨ ਚਾਲੀਸਾ ਸੁਣਾਉਂਦਾ ਹੈ ਔਰ ਪੂਰੀ ਭੀੜ ਇਕੱਠੀ ਕਰਕੇ ਹਨੂਮਾਨ ਮੰਦਿਰ 'ਚ ਪਹਿਲਾਂ ਜਾ ਕੇ ਫਿਰ ਜਾ ਕੇ ਉਹ ਕਾਗਜ਼ ਦਾਇਰ ਕਰਨ ਜਾਂਦਾ ਹੈ। ਸੋ ਦੱਸੋ ਵੀ ਕਿਸੇ ਦੇ ਕੀ ਜਿਹੜੀ ਵੀ ਕੋਈ ਧਿਰ ਹੋਰ ਆ ਜਾਏ, ਉਹ ਜਿਹੜਾ ਹਿੰਦੂਤਵਾ ਦਾ ਏਜੰਡਾ ਜਿਹੜਾ ਉਹਨਾਂ ਨੇ ਜਿਸ ਲੈਵਲ ਦੇ ਉੱਤੇ ਹਰ ਫੋਰਮ ਦੇ ਵਿੱਚ ਸਣੇ ਜੁਡੀਸ਼ਰੀ ਦੇ ਲਿਆਂਦਾ, ਉਹਨੂੰ ਕੋਈ ਬਦਲੇਗਾ? ਕਿਸੇ ਨੇ ਕਿਹਾ ਇਹਨਾਂ ਜੋ ਕਿ ਜੀ ਜੇ ਸਾਡੀ ਸਰਕਾਰ ਬਣ ਗਈ, ਅਸੀਂ ਜੋ ਸਾਡਾ ਮੂਲ ਦਿੱਤਾ ਹੋਇਆ ਵਿਸ਼ਵਾਸ ਸੀ ਕਨਸਟੀਟਿਊਸ਼ਨਲੀ ਆਰਟੀਕਲ 370 ਜਾਂ 35A, ਉਹਨੂੰ ਅਸੀਂ ਰੀਸਟੋਰ ਕਰਾਂਗੇ। ਕਿਸੇ ਨੇ ਆਪਣੇ ਕਿਹਾ ਉਹਦੇ 'ਚ? ਕਿਸੇ ਨੇ ਪੰਜਾਬ ਦੇ ਲਈ ਕੋਈ ਕਿਸੇ ਦੇ ਮੈਮੋਰੈਂਡਮ ਦੇ ਵਿੱਚ ਰੀਜਨਲ ਪਾਰਟੀ ਤਾਂ ਦੂਰ ਨੈਸ਼ਨਲ ਪਾਰਟੀ ਔਰ ਦਿਖਾ ਦਿਓ ਜਿਹਦੇ 'ਚ ਉਹਨਾਂ ਨੇ ਕਿਹਾ ਹੋਇਆ ਕਿ ਜੀ ਪੰਜਾਬ ਦੇ ਵਿੱਚ ਜਿਹੜਾ ਅਸੀਂ ਇਹਨਾਂ ਦੀਆਂ ਮੰਗਾਂ ਦੇ ਨਾਲ ਜਾਂ ਇਹਨਾਂ ਦੇ ਨਾਲ ਸਿੰਪਥੀ ਰੱਖਦੇ ਹਾਂ। ਜਾਂ ਕਿਸੇ ਨੇ ਵੀ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਔਰ ਸਾਥੀ NSA ਥੱਲੇ ਜਾਂ 30 ਸਾਲ ਤੋਂ ਜਿਹੜੇ ਜੇਲ੍ਹਾਂ 'ਚ ਨੇ ਜਾਂ ਕਿਸੇ ਨੇ ਕੋਈ ਹਾਂ ਦਾ ਨਾਰਾ ਮਾਰਿਆ ਹੋਏ, ਹੁਣ ਜਦੋਂ ਇਹ ਮਾਹੌਲ ਹੈ ਤਾਂ ਉਹਦੇ ਕੌਣ ਜਿੱਤਦਾ ਕੌਣ ਹਾਰਦਾ ਹੈ, ਇਸ ਨਾਲ ਕੀ ਫਰਕ ਪੈਣ ਜਾ ਰਿਹਾ? ਹੁਣ ਪੰਜਾਬ ਦੇ ਹਵਾਲੇ ਨਾਲ ਬੇਸ਼ੱਕ ਇਹ ਗੱਲ ਠੀਕ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਲੈ ਕੇ ਜਾਂ ਸਰ ਸਿਮਰਨਜੀਤ ਸਿੰਘ ਮਾਨ, ਕੱਲ ਉਹਨਾਂ ਦਾ ਇੱਕ ਬਹੁਤ ਅੱਛਾ ਇੰਟਰਵਿਊ ਅਸੀਂ ਭਾਈ ਗੁਰਦੇਵ ਸਿੰਘ ਹੋਰੇ ਵੀ ਨਾਲ ਸੀ, ਅਸੀਂ ਰਾਤ ਨੂੰ ਦੇਖਿਆ, ਜਿਹੜਾ ਇੱਕ ਲੈਫਟਿਸਟ ਲੀਨਿੰਗ ਵਾਲਾ ਔਰ ਕੋਈ ਨਾ ਕੋਈ ਉਹਨੂੰ ਲੈਗ ਪੁੱਲ ਕਰਨ ਦੀ ਆਦਤ ਹੈ ਯਾਦਵਿੰਦਰ, ਉਹਦੇ ਨਾਲ ਸੀ। ਹਾਲਾ ਮਾਨ ਸਾਹਿਬ ਬਹੁਤ ਰਿਲੈਕਸਡ ਅੰਦਾਜ਼ 'ਚ ਉਹਨਾਂ ਨੇ ਬਹੁਤ ਸਾਰੀ ਗੱਲ ਕੀਤੀ, ਪਰ ਉਹਨਾਂ ਨੇ ਵੀ ਕਿਹਾ, ਉਹਨਾਂ ਨੇ ਕਿਹਾ ਜੀ ਦੱਸੋ ਸਿੱਖ ਮਾਰੇ ਜਾ ਰਹੇ ਨੇ ਬਾਹਰ, ਇੰਡੀਅਨ ਏਜੰਸੀਆਂ ਨੇ ਲਾਹੌਰ 'ਚ ਮਾਰਿਆ, ਇੰਗਲੈਂਡ 'ਚ ਮਾਰਿਆ, ਅਮਰੀਕਾ ਕੈਨੇਡਾ 'ਚ ਮਾਰਿਆ, ਅਮਰੀਕਾ 'ਚ ਮਾਰਨਾ ਸੀ, ਇੱਥੇ ਗੈਂਗਸਟਰ ਕਹਿ ਕੇ ਮਾਰ ਰਹੇ ਨੇ। ਕੋਈ ਪੰਜਾਬ ਦੀ ਪਾਰਟੀ ਦੱਸ ਦਿਓ ਜਿਹਨੇ ਕੋਈ ਇਹ ਕਿਹਾ ਹੋਏ ਕਿ ਮਾਰੇ ਵੀ ਇੰਨਾ ਖੌਫ ਇੰਨਾ ਡਰ ਜੇ ਸਟੇਟ ਦਾ ਹੈ ਉਹਦੇ 'ਚ ਜੀਣਾ, ਤੇ ਫਿਰ ਇਹ ਸਾਰੇ ਦਾ ਇਸ ਸਿਸਟਮ 'ਚੋਂ ਕੀ ਕੱਢਣ ਪਾਉਣ ਨੂੰ ਹੈ। ਹੁਣ ਹਾਲਾਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਲੈ ਕੇ ਬੜਾ ਉਤਸ਼ਾਹ ਹੈ, ਅਸੀਂ ਸਿੰਪੈਥਾਈਜ਼ ਕਰਦੇ ਹਾਂ ਫੁੱਲੀ, ਇਹ ਨਹੀਂ ਹੈ। ਹਾਲਾਂ ਅਸੀਂ ਆਪਣੀ ਸਿਧਾਂਤਕ ਪੋਜੀਸ਼ਨ ਪਹਿਲਾਂ ਵੀ ਜਿਹੜੀ ਆ ਸਪਸ਼ਟ ਕਰ ਦਿੱਤੀ ਸੀ, ਹੁਣ ਵੀ ਸਾਨੂੰ ਕਲੀਅਰ ਹੈ ਵੀ ਇਹ ਸਾਰੇ ਸਿਸਟਮ 'ਚੋਂ ਕੋਈ ਕੱਢਣ ਪਾਉਣ ਨੂੰ ਨਹੀਂ ਹੈ, ਪਰ ਅਸੀਂ ਇਹ ਪ੍ਰੇ ਵੀ ਕਰਦੇ ਹਾਂ ਔਰ ਇਹ ਸਾਡੀ ਕਾਮਨਾ ਵੀ ਹੈ ਕਿ ਭਾਈ ਜਿਹੜੀ ਪੰਥਕ ਲੀਨਿੰਗ ਵਾਲੇ ਨੇ, ਸਰ ਸਿਮਰਨਜੀਤ ਸਿੰਘ ਮਾਨ ਹੈ, ਭਾਈ ਅੰਮ੍ਰਿਤਪਾਲ ਸਿੰਘ ਨੇ, ਉਹ ਜੇ ਇਸ ਸਾਰੇ 'ਚ ਬੀਟ ਕਰਦੇ ਨੇ ਘੱਟੋ ਘੱਟ ਫਿਰ ਵੀ ਤੁਸੀਂ ਇਹ ਕਹਿ ਸਕਦੇ ਹੋ ਕਿ ਬਈ ਅਜੇ ਸਾਰੀ ਗੈਰਤ ਮੁੱਕੀ ਨਹੀਂ ਹੈ, ਅਣਖ ਮਰੀ ਨਹੀਂ ਹੈ। ਹਾਲਾਂਕਿ ਇਹ ਸਾਡਾ ਇਹ ਹੈ ਕਿ ਭਾਈ ਉਹ ਕਿਸੇ ਹੱਦ ਤੱਕ ਵੀ ਹੁਣ ਤਾਂ ਇਹਨਾਂ ਦੇ ਹਿੰਦੂਤਵੀਆਂ ਦਾ ਪੂਰਾ ਕੰਟਰੋਲ ਹੈ। ਇੱਕ ਜ਼ਮਾਨੇ ਜਿਵੇਂ ਹੁਣ ਖਡੂਰ ਸਾਹਿਬ ਦੀ ਸੀਟ ਬਣਦੀ ਜਾਂਦੀ ਹੈ, ਮੈਨੂੰ ਬਚਪਨ ਦਾ ਯਾਦ ਹੈ ਕਿ ਬਈ ਉਸ ਜ਼ਮਾਨੇ 'ਚ ਸਾਂਝਾ ਪੰਜਾਬ ਸੀ, ਈਵਨ 66 ਤੋਂ ਪਹਿਲਾਂ ਪ੍ਰਤਾਪ ਸਿੰਘ ਕੈਰੋਂ ਦੇ ਹਵਾਲੇ ਨਾਲ ਇਹ ਗੱਲ ਚੱਲ ਰਹੀ ਸੀ ਅਰਲੀ 60s ਦੀ, ਕਿ ਕਿਉਂਕਿ ਕੈਰੋਂ ਅਸੈਂਬਲੀ ਸੀਟ ਦੇ ਕੈਰੋਂ ਤੋਂ ਬਹੁਤ ਜ਼ੁਲਮ ਕਰਵਾਏ ਨਹਿਰੂ ਨੇ ਸਿੱਖਾਂ ਦੇ ਉੱਤੇ, ਅਕਾਲੀਆਂ ਤੇ। ਐਵੇਂ ਨਹੀਂ ਉਹਨੇ ਜਿਹੜੀ ਆਨੀ ਸਪੋਰਟ ਦਿੱਤੀ ਹੋਈ ਸੀ, ਉਹਨੇ ਪਹਿਲਾਂ ਗੋਪੀ ਚੰਦ ਭਾਰਗਵ, ਭੀਮ ਸੈਨ ਸੱਚਰ ਹਿੰਦੂ ਚੀਫ ਮਿਨਿਸਟਰ ਬਣਾ ਕੇ ਦੇਖਿਆ, ਉਹਨੇ ਦੇਖਿਆ ਇਹ ਸਿੱਖਾਂ ਨੂੰ ਕਾਬੂ ਨਹੀਂ ਕਰ ਸਕਦੇ, ਇਹਨਾਂ 'ਚੋਂ ਲੱਭੋ ਕਿਸਾਨ ਬੈਕਗਰਾਊਂਡ ਦਾ ਜਿਹੜਾ ਇਹਨਾਂ ਨੂੰ ਕੁੱਟ ਚਾੜੇ ਔਰ ਸਤਾ ਦਾ ਭੁੱਖਾ ਹੋਏ। ਉਹ ਸਮ ਉਹ ਹੈ ਹੀ ਸੀ ਜੋ ਜੇ ਹੁਣ ਵਾਲੇ ਨੇ ਇਹੋ ਜਿਹੇ ਉਹ ਸੀ। ਔਰ ਉਹਨੇ ਜਥੇਦਾਰ ਮੋਹਨ ਸਿੰਘ ਤੁੜ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸੀ, ਉਹਨਾਂ ਨੂੰ ਬਹੁਤ ਜਿਹੜਾ ਉਹ ਗ੍ਰਿਫਤਾਰ ਕੀਤਾ, ਬਰਫ਼ ਦੀ ਸਿਲ ਤੇ ਲੰਮਾ ਪਾਇਆ, ਟਾਰਚਰ ਕੀਤਾ, ਆਰਡਰ ਕੀਤਾ ਵੀ ਉਹਨਾਂ ਦੇ ਡੰਗਰ ਬੱਚੇ ਵੀ ਭੁੱਖੇ, ਕੋਈ ਉਹਨਾਂ ਨੂੰ ਪਾ ਨਹੀਂ ਸੀ ਸਕਦਾ। ਮੈਂ 60s ਦੀ ਗੱਲ ਕਰ ਰਿਹਾ, ਉਹਨਾਂ ਜ਼ਮਾਨੇ 'ਚ ਤਾਂ ਮੈਂ ਅਜੇ 11-12 ਸਾਲ ਦਾ, ਜਿਹੜਾ ਮੈਨੂੰ ਯਾਦ ਹੈ ਕਿ ਵੀ ਮੰਜੀ ਸਾਹਿਬ ਸਾਡੇ ਚਾਚਾ ਜੀ ਕਿੱਥੇ ਰਹਿੰਦੇ ਸੀ, ਕੀ ਉਹਨੂੰ ਬਾਗ ਵਾਲੀ ਗਲੀ, ਉਸ ਦੇ ਪਿੱਛੇ ਤੇ ਮੰਜੀ ਸਾਹਿਬ ਦੇ ਦੀਵਾਨ ਹਾਊਸ, ਉਹਨਾਂ ਜ਼ਮਾਨੇ 'ਚ ਵੱਡੇ ਪੋਸਟਰ ਮੋਹਨ ਸਿੰਘ ਤੁੜ ਜਿਹੜੇ ਨੇ ਸਲਾਖਾਂ ਪਿੱਛੇ ਔਰ ਬਰਫ਼ ਦੀ ਸਲੈਬ ਦੇ ਉੱਤੇ ਔਰ ਮੰਜੀ ਸਾਹਿਬ 'ਚੋਂ ਲੈਕਚਰ ਹੋ ਰਹੇ ਹੁੰਦੇ ਸੀ ਕਿ ਭਾਈ ਉਹਨਾਂ ਨੂੰ ਖੜਾ ਕਰ ਦਿੱਤਾ ਅਸੈਂਬਲੀ 'ਚ, ਜਿਹੜੀ ਕੈਰੋਂ ਦੀ ਪੱਟੀ ਹਲਕਾ ਸ਼ਾਇਦ ਪੈਂਦਾ ਸੀ ਅਸੈਂਬਲੀ ਦਾ, ਔਰ ਪ੍ਰਤਾਪ ਸਿੰਘ ਕੈਰੋਂ ਚੀਫ ਮਿਨਿਸਟਰ ਸੀ ਸਿਟਿੰਗ। ਔਰ ਹੁਣ ਇਹੀ ਲੋਕ ਨੇ ਖਡੂਰ ਸਾਹਿਬ ਦੇ ਹਲਕੇ ਵਾਲੇ, ਦੂਜੇ ਇੱਕ ਪਾਸੇ ਇੰਨਾ ਖੌਫ ਕੈਰੋਂ ਦੇ ਗੁੰਡਿਆਂ ਦਾ, ਦੂਜੇ ਇਹਦੇ ਬਾਵਜੂਦ ਜਥੇਦਾਰ ਮੋਹਨ ਸਿੰਘ ਤੁੜ ਜਿਹੜੇ ਨੇ ਉਹ ਬਹੁਤ ਐਬਸੋਲੂਟ ਮੈਜੋਰਿਟੀ ਨਾਲ ਉਸ ਸੀਟ ਤੇ ਜਿੱਤ ਰਹੇ ਸੀ। ਉੱਤੋਂ ਏਜੰਸੀਆਂ ਦਾ ਉਦੋਂ ਤੋਂ ਜਿਹੜਾ ਪਾਰਟ ਸੀ
ਉਹਨਾਂ ਦਾ ਜਿਹੜਾ ਏਜੰਸੀਆਂ ਦਾ ਬੰਦਾ ਉੱਥੇ, ਕਿਉਂਕਿ ਉਹਨਾਂ ਜ਼ਮਾਨੇ 'ਚ ਬੈਲਟ ਕਾਊਂਟਿੰਗ ਹੁੰਦੀ ਸੀ ਪੇਪਰ ਦੀ, ਔਰ ਪੋਲਿੰਗ ਆਫੀਸਰ ਜਿਹੜਾ ਹੈ ਉਹ ਸਾਰਾ ਕਾਊਂਟ ਹੋ ਚੁੱਕਾ ਸੀ, ਔਰ ਕਿੰਨੇ ਹਜ਼ਾਰ ਵੋਟਾਂ ਤੇ ਜਥੇਦਾਰ ਮੋਹਨ ਸਿੰਘ ਤੋੜੋ ਇਲੈਕਸ਼ਨ ਜਿੱਤ ਰਹੇ ਸੀ। ਉਹ ਜੇਲ੍ਹ 'ਚ ਬਿਹਾਈਂਡ, ਜਿਵੇਂ ਹੁਣ ਭਾਈ ਅੰਮ੍ਰਿਤਪਾਲ ਸਿੰਘ ਦਾ, ਉਹਨੂੰ ਪਿਸਤੌਲ ਰੱਖ ਕੇ ਕਿਹਾ ਵੀ ਐਲਾਨ ਕਰ ਕਿ ਪ੍ਰਤਾਪ ਸਿੰਘ ਕੈਰੋਂ 32 ਵੋਟਾਂ ਨਾਲ ਜਿੱਤ ਗਿਆ। ਮੈਨੂੰ ਅੱਜ ਤੱਕ ਵੀ ਫਿਗਰ 32 ਦੀ ਯਾਦ है। और उन्होंने अनाउंस रेडियो ही सी मेन कि जी वहाँ पट्टी हल्के से पंजाब के मुख्यमंत्री सरदार प्रताप सिंह कैरों ने अकाली दल के उम्मीदवार जथेदार मोहन सिंह तुड़ को 32 वोटों से हार दी, शिकस्त दी, या जो भी लफ्ज उन्हें बोले। सो उन्होंने जमाने की गल है कि भी ये, सो मैनू ये लगता है कि भी जिस किस्म का माहौल ਜਾਂ ਜਿਵੇਂ ਸਾਰੀ ਏਜੰਸੀਆਂ ਦੀ ਖੇਡ ਹੈ ਇਸ ਵੇਲੇ ਮਾਹੌਲ ਤਾਂ ਬਣ ਰਿਹਾ, ਅਜੇ ਤੱਕ ਤਾਂ ਇਹ ਵੀ ਕਨਫਰਮ ਨਹੀਂ ਹੈ ਵੀ ਉਹਨਾਂ ਦੇ ਪੇਪਰ ਫਾਈਲ ਹੋਏ ਵੀ ਨੇ, ਉਹਦੀ ਐਕਸੈਪਟੈਂਸ ਹੈ ਕਿ ਨਹੀਂ। ਉਹਨਾਂ ਨੂੰ ਬਹਾਨਾ ਬਣਾ ਕੇ ਕੋਈ ਕੇਸ ਰੀਓਪਨ ਕਰ ਦੇਣ, ਹਾਂਜੀ, ਉਹ ਕਹਿਣ ਜੀ ਇਹਦੇ ਚ ਤਾਂ 2 ਸਾਲ ਦੀ ਸਜ਼ਾ ਹੋ ਸਕਦੀ ਹੈ, ਤੇ ਫਲਾਣਾ ਪੋਲਿੰਗ ਲਾ ਜਿਹੜਾ ਹੈ ਉਹ ਕਹਿੰਦਾ ਕਿ ਜੀ ਜਿਹਨੂੰ 2 ਸਾਲ ਦੀ ਸਜ਼ਾ ਹੋਏ ਉਹ ਇੰਨੇ ਸਾਲ ਇਲੈਕਸ਼ਨ ਨਹੀਂ ਲੜ ਸਕਦਾ। ਔਰ ਬਾਕੀ ਤਾਂ ਉਹਨਾਂ ਦੀ ਈਵੀਐਮ ਜੋ ਹੈ ਹੀ ਹੈ। ਸੋ ਚਲੋ ਇਹ ਕਿਉਂਕਿ ਲੋਕਲਾਈਜ਼ਡ, ਮੈਂ ਆਪਣੀ ਇਹ ਪੋਜੀਸ਼ਨ ਕਲੀਅਰ ਕਰਨਾ ਚਾਹੁੰਦਾ ਕਿ ਵੀ ਸਾਡਾ, ਅਸੀਂ ਸਮਝਦੇ ਹਾਂ ਇਸ ਸਾਰੇ ਪਾਰਟ ਨੂੰ, ਔਰ ਸਿੰਪੈਥਾਈਜ਼ ਵੀ ਕਰਦੇ ਹਾਂ, ਔਰ ਅਸੀਂ ਸਮਝਦੇ ਹਾਂ ਵੀ ਜਿਹੜੇ ਜਾ ਕੇ ਉੱਥੇ ਡਟ ਕੇ ਖਲੋਤੇ ਨੇ ਉਹ ਵਧਾਈ ਦੇ ਹੱਕਦਾਰ ਨੇ। ਪਰ ਜਦੋਂ ਤੁਸੀਂ ਓਵਰਆਲ ਸਿਨੈਰੀਓ 'ਚ ਦੇਖ ਰਹੇ ਹੋ ਕਿ ਵੀ ਇੱਕ ਪਾਸੇ ਜਿਉਂ-ਜਿਉਂ 3 ਫੇਜ਼ ਸ਼ਾਇਦ ਮੁਕੰਮਲ ਹੋਏ ਨੇ, ਮੁਸਲਮਾਨਾਂ ਦੇ ਖਿਲਾਫ ਨਫ਼ਰਤ ਔਰ ਇਹ ਜਿਹੜਾ ਹਿੰਦੂਤਵਾ ਦਾ ਏਜੰਡਾ, ਇਸ ਨੂੰ ਇੱਕ ਵਾਕਿਆ ਜਿਹੜਾ ਵੀਕਐਂਡ ਤੇ ਹੋਇਆ ਕਿ ਜੀ ਪੁੰਛ ਦੇ ਵਿੱਚ ਟ੍ਰੇਨਡ ਕਸ਼ਮੀਰੀ ਦਹਿਸ਼ਤਗਰਦਾਂ ਨੇ, ਜਿਨ੍ਹਾਂ ਕੋਲ ਸਟੀਲ ਹੈਲਮਟ ਵੀ ਨੇ, ਜਿਨ੍ਹਾਂ ਦੇ ਕੋਲ ਸਟੀਲ ਬੁਲੇਟਸ ਵੀ ਆ ਗਈਆਂ, ਜਿਹੜੀਆਂ ਕਿ ਈਵਨ ਜਿਨ੍ਹਾਂ ਨੇ ਬੁਲੇਟ ਪ੍ਰੂਫ ਜੈਕਟਸ ਪਾਈਆਂ ਉਹਨੂੰ ਵੀ ਉਹ ਹਮਲਾ ਕੀਤਾ। ਏਅਰ ਫੋਰਸ ਦਾ ਇੱਕ ਜਵਾਨ ਮਾਰਿਆ ਗਿਆ ਔਰ ਪਤਾ ਨਹੀਂ ਜ਼ਖਮੀ ਹੋਏ, ਉਹਦੇ ਤੁਰੇ ਜਾਂਦੇ ਤੋਂ ਹੋਇਆ। ਕਿੰਨੀਆਂ ਖਬਰਾਂ ਦੇ ਕਿੰਨੇ ਕੁ ਉਹਨਾਂ ਨੇ ਵਰਜਨ ਬਣਾਏ ਹੁੰਦੇ ਨੇ। ਔਰ ਇਸ ਦੇ ਉੱਤੇ ਚਰਨਜੀਤ ਸਿੰਘ ਚੰਨੀ ਜਿਹੜਾ ਭਾਵੇਂ ਸ਼ਾਰਟ ਟਰਮ ਚੀਫ ਮਿਨਿਸਟਰ ਰਿਹਾ, ਕਰਪਸ਼ਨ 'ਚ ਵੀ ਭਤੀਜੇ ਭਣੇਵੇਂ ਕਿ ਕਿਹਦੇ ਨਾਲ, ਪਰ ਮੈਨੂੰ ਹਮੇਸ਼ਾ ਇਹ ਹੁੰਦਾ ਵੀ ਕ੍ਰੈਡਿਟ ਸ਼ੁੱਡ ਬੀ ਗਿਵਨ ਵੇਅਰ ਇਟ ਇਜ਼ ਡਿਊ। ਈਵਨ ਜਦੋਂ ਮੋਦੀ ਨੇ ਡਰਾਮਾ ਕੀਤਾ ਸੀ ਪਿਛਲੀਆਂ ਅਸੈਂਬਲੀ ਚੋਣਾਂ ਵੇਲੇ, ਉਹਨੂੰ ਲੱਗਦਾ ਸੀ ਕਿ ਬਈ ਕਿਸਾਨ ਮੂਵਮੈਂਟ ਚੱਲ ਰਹੀ ਸੀ, ਕਿਸੇ ਨੇ ਨਹੀਂ ਕਰਨਾ, ਔਰ ਉੱਥੋਂ ਦੌੜਨਾ ਪਿਆ ਸੀ, ਤਾਂ ਉਦੋਂ ਮੋਦੀ ਨੇ ਕਿਹਾ ਕਿ ਜੀ ਕਿਸਾਨਾਂ ਨੇ ਤਾਂ ਰਾਹ ਰੋਕ ਲਿਆ ਸੀ, ਮੈਸੇਜ ਚੰਨੀ को दे देना कि मैं जान बचा के आ गया हूँ, मेरी जान बची है, फलाना ढिमका। उदों भी उन्हें चन्नी ने गल कही सी, बिल्कुल झूठ है, कोई जान जून नूं खतरा नहीं सी। पंजाबी असीं जाणदे हैं, जे सचमुच तू साडा आया सी, असीं छाती ते गोली खांदे तैनूं बचाण दे, एवें झूठ ना बोल। हालां उन्होंने इंक्वायरी बिठाती, 1-2 SSP के SP बाਅਦ ਚ ਕੱਢਤੇ। हुण भी ही इज द वॉइस इन पंजाब। हालां वो खुद जिहड़ा हारिया असैंबली सीट भी, हुण जलंधर पार्लीमेंट की सीट तो उन्हें कहा ये सब ड्रामा है, ये पुंछ वाला इवें ही है जिवें पुलवामा है। हुण इहदे च कोई शक नहीं कि जिहड़ा उस वेले जम्मू कश्मीर का गवर्नर सी सतपाल मलिक, ਉਹਦੇ ਕਿੰਨੇ ਇੰਟਰਵਿਊ ਨੇ ਕਿ ਵੀ ਇਹ ਸੋਚਿਆ ਹੀ ਨਹੀਂ ਜਾ ਸਕਦਾ ਵੀ ਇੰਨੀ ਵੱਡੀ ਜਿਹੜੀ ਨਫਰੀ ਹੈ ਤੁਸੀਂ ਉਹ ਬਾਈ ਰੋਡ ਭੇਜ ਰਹੇ ਹੋ। ਕਹਿੰਦੇ ਜੇ 4 ਜਹਾਜ਼ ਆਏ ਮੈਨੂੰ ਕਹਿੰਦੇ ਉਹ ਪ੍ਰਬੰਧ ਕਰਦੇ ਵੀ ਇਹ ਸਾਰਾ, ਔਰ ਕਹਿੰਦਾ ਵੀ ਮੈਂ ਜਦੋਂ ਇਹ ਅਜੇ ਸ਼ੁਰੂ ਹੀ ਕੀਤਾ ਸੀ ਤਾਂ ਮੈਨੂੰ ਉਹਦੀ ਡੋਬਾਲ ਦੀ ਵੀ ਕਾਲ ਆਈ ਔਰ ਮੋਦੀ ਦੇ ਵੀ ਕਿ ਸਤਪਾਲ ਇਸ पे अपनी आवाज़ बंद रखो, मत बोलो। ਹੁਣ ਜ਼ਾਹਰ ਹੈ ਕਿ ਵੀ ਇਹ ਉਹਨਾਂ ਦਾ, ਔਰ ਪੁਲਵਾਮਾ ਚੋਂ ਮੋਦੀ ਨੇ ਇਲੈਕਸ਼ਨ ਕੱਢੀ 2019 ਦੀ, ਉਸ ਤੋਂ ਪਹਿਲਾਂ ਜਿੰਨੇ ਸਰਵੇ ਸੀ ਉਹਨੂੰ ਡਿਫੀਟ ਦੇ ਰਹੇ ਸੀ ਔਰ 300 ਤੋਂ ਉੱਪਰ ਸੀਟਾਂ ਤੱਕ ਪਹੁੰਚਣ ਦੀ ਲਾਈਨ ਹੋ ਗਈ। ਸੋ ਇਸੇ ਤਰ੍ਹਾਂ ਹੁਣ ਵੀ ਜੋ ਚੱਲ ਰਿਹਾ ਮਾਹੌਲ, ਜੇ ਇਸ ਸਾਰੇ ਨੂੰ ਦੇਖਿਆ ਜਾਏ ਤਾਂ ਕੋਈ ਇਸ ਵੇਲੇ ਵੇਵ ਨਹੀਂ ਚੱਲ ਰਹੀ ਮੋਦੀ ਦੇ ਹੱਕ 'ਚ ਜਾਂ ਬੀਜੇਪੀ ਦੇ, ਰਾਦਰ ਖਿਲਾਫਤ ਹੋ ਰਹੀ ਹੈ। ਜਾਟ ਵੀ ਖਲੋ ਰਹੇ ਨੇ, ਰਾਜਪੂਤ ਵੀ ਔਰ ਦੂਸਰਿਆਂ 'ਚ ਵੀ। ਸੋ ਉਹਨੇ ਠੀਕ ਕਿਹਾ ਚੰਨੀ ਨੇ, ਉਹਨੇ ਕਿਹਾ ਕਿ ਵੀ ਇਹ ਪੋਲ ਸਟੰਟ ਹੈ ਜੋ ਇਹਨਾਂ ਨੇ ਉੱਥੇ ਪੁੰਛ ਵਾਲਾ ਵੀ ਕੀਤਾ, ਇਵੇਂ ਹੀ ਹੈ ਜਿਵੇਂ ਪੁਲਵਾਮਾ ਵਾਲਾ ਵੀ ਸੀ। ਹੁਣ ਕੱਲਾ ਔਰ ਸਵਾਲ ਵੀ ਪੁੱਛੇ ਜਾ ਰਹੇ ਨੇ ਕਿ ਵੀ ਇੱਕ ਪਾਸੇ ਤਾਂ ਤੁਸੀਂ 370 ਸੀਟਾਂ ਦੀ ਗੱਲ ਇਸ ਲਈ ਕੀਤੀ ਕਿ ਜੀ ਆਰਟੀਕਲ 370 ਜਿਹੜਾ ਤੁਸੀਂ ਖਤਮ, ਇਸ ਲਈ 370 ਫਿਗਰ ਵਰਤ ਰਹੇ ਨੇ, ਪਰ ਜਿਹੜੀਆਂ ਕਸ਼ਮੀਰ ਵਾਦੀ ਦੀਆਂ 3 ਪਾਰਲੀਮੈਂਟਰੀ ਸੀਟਾਂ ਨੇ ਉਹਦੇ ਤੇ ਬੀਜੇਪੀ ਨੇ ਆਪਣੇ ਕੈਂਡੀਡੇਟ ਨਹੀਂ ਖੜੇ ਕੀਤੇ। ਉਹਨਾਂ ਨੂੰ ਪਤਾ ਹੈ ਵੀ ਬਕਸੇ ਖਾਲੀ ਨਿਕਲਣੇ ਨੇ, ਲੇਕਿਨ ਲੋਕਾਂ ਦੇ ਵਿੱਚ ਇਹ ਪ੍ਰਭਾਵ ਦੇਣ ਦੇ ਲਈ ਕਿ ਜੀ ਕਸ਼ਮੀਰ ਅਸੀਂ ਇਹ ਤਾਂ ਖਤਮ ਕਰਤਾ, ਇਹਨਾਂ ਦੀ ਡੈਮੋਗ੍ਰਾਫੀ ਵੀ ਅਸੀਂ ਬਦਲ ਦਿਆਂਗੇ,
ਅਜੇ ਤੱਕ ਅਸੈਂਬਲੀ ਚੋਣਾਂ ਵੀ ਨਹੀਂ ਕਰਾਈਆਂ। ਲੇਕਿਨ ਜਿਹੜਾ ਪਾਕਿਸਤਾਨੀ ਕਸ਼ਮੀਰ ਹੈ, ਆਜ਼ਾਦ ਕਸ਼ਮੀਰ ਜਿਹਨੂੰ ਇਹ POK ਕਹਿੰਦੇ ਨੇ, ਉਹਦੇ ਲੋਕ ਜਿਹੜੇ ਨੇ ਉਹ ਬੜੇ ਤਰਲੋ ਮੱਛੀ ਹੋ ਰਹੇ ਨੇ ਕਿ ਉਹ ਇੰਡੀਆ ਨਾਲ ਆਣਗੇ ਹੀ ਆਣਗੇ। ਕਦੇ ਉਹ ਕਹਿੰਦੇ ਨੇ, ਅਮਿਤ ਸ਼ਾਹ ਕਹਿੰਦਾ ਅਸੀਂ ਛੱਡਾਂਗੇ ਨਹੀਂ, ਅਸੀਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਨੂੰ ਵੀ ਲਵਾਂਗੇ। ਰਾਜਨਾਥ ਸਿੰਘ ਕਹਿ ਰਿਹਾ ਹੈ ਕਿ ਜੀ ਅਸੀਂ, ਉਹ ਲੋਕ ਖੁਦ ਹੀ ਇਹ ਕਹਿਣਗੇ ਅਸੀਂ ਇੰਡੀਆ ਨਾਲ ਜਾਣਾ। ਅੱਜ ਵੈਸੇ ਇਹਨੇ ਕਦੀ ਕਦਾਈ ਇਹ ਵੀ ਜਿਹੜਾ ਫਾਰੂਕ ਅਬਦੁੱਲਾ ਹੈ ਉਹਦੇ ਮੂੰਹ ਸੱਚ ਨਿਕਲਦਾ, ਉਹਨੇ ਕਿਹਾ Pakistan is not wearing bangles and has atom bombs. Farooq Abdullah और राजनाथ Singh's remark on Pakistan occupied Kashmir. उन्होंने कहा भी क्या की तुसी गल्लां कर रहे हो, पाकिस्तान ने चूड़ियां पाई हुई हैं, ਉਹਦੇ ਕੋਲ ਐਟਮ ਬੰਬ ਨੇ, ਉਹ ਤੁਹਾਨੂੰ ਜੇ ਤੁਸੀਂ ਹੱਲ ਕਰਨਾ। ਔਰ ਦੂਜੀ ਖਬਰ, ਅਬਦੁੱਲਾ's call for dialogue with Pakistan over Kashmir, ਕਿ ਵੀ ਜੇ ਤੁਸੀਂ ਕੋਈ ਹੱਲ ਚਾਹੁੰਦੇ ਹੋ ਤੇ ਇਹ ਹੈ ਵੀ ਗੱਲਬਾਤ ਕਰੋ ਔਰ ਇਹਨੂੰ ਨਿਬੇੜੋ। ਲੇਕਿਨ ਇਹ ਕਿਉਂਕਿ ਪੋਲ ਸਟੰਟ ਨੇ, ਝੂਠ ਇੰਨਾ ਮੈਗਨੀਫਾਈ ਕਰਕੇ ਵੇਚ ਰਹੇ ਨੇ, ਜਿੰਨਾ ਉਹਨਾਂ ਦਾ ਸੋਸ਼ਲ ਮੀਡੀਆ ਜਿਸ ਕਿਸਮ ਦਾ ਨੈਰੇਟਿਵ ਬਣਾ ਰਿਹਾ ਹੈ, ਔਰ ਉਸ ਸਾਰੇ ਦੇ ਥੱਲੇ EVM ਮਸ਼ੀਨਾਂ, ਜਿਨ੍ਹਾਂ ਨੂੰ ਮੈਂ ਹਮੇਸ਼ਾ ਇਹ ਕਹਿੰਦਾ ਕਿ ਭਾਈ ਇਹ ਉਹਨਾਂ ਦੀ ਡਿਫੈਂਸ ਮਿਨਿਸਟਰੀ ਔਰ ਉਹਨਾਂ ਦੀ ਐਟੋਮਿਕ ਐਨਰਜੀ ਵਾਲੀਆਂ ਸੰਸਥਾਵਾਂ ਨੇ ਬਣਾਈਆਂ। ਰਿਜ਼ਲਟ ਜਿੱਤ ਚ ਹੋਏ ਹਾਰ ਕੋਈ ਮਾਇਨੇ ਨਹੀਂ ਰੱਖਦਾ। ਸੋ ਇਹੀ ਮੈਂ ਆਪਣੇ ਭਰਾਵਾਂ ਭੈਣਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਭਾਈ ਫਜ਼ੂਲ ਦੀ ਐਨਰਜੀ ਇਸ ਪਾਸੇ ਵੇਸਟ ਨਾ ਕਰੋ। ਅਲਟੀਮੇਟਲੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ 100 ਹੱਥ ਰੱਸਾ ਸਿਰੇ ਤੇ ਗੰਢ, ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਗੱਲ ਸਾਨੂੰ ਅੱਜ ਸਮਝ ਆਏ, ਕੱਲ ਆਏ, ਹੋਰ ਖਵਾਰੀ ਤੋਂ ਬਾਅਦ ਆਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਥਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि पिछले लगभग एक वरे दौरान खालिस्तान के हक विच एक माहौल बनता जा रहा है। सो सानू एक लिखत वसूल हुई है जिस विच ये सुझाव दिता गया है कि हुण तू हर सिख इवें समझे कि खालिस्तान बन गया है ते उसकी कामयाबी लई जो करना लोड़ींदा है उस लई अड-अड जिहड़े खेतरां विच सरगर्म सिखां नू कार्यशील होने की लोड़ है। सो इस बारे आप गलबात करन जा रहे हैं। ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਆਪਣੇ ਵਿਊਅਰਸ ਦੀਆਂ ਲਿਖਤਾਂ ਨੂੰ ਵੀ ਸ਼ਾਮਲ ਕਰਦੇ ਹਾਂ। ਇਹ ਹਾਲਾਂ ਸਾਡੇ ਕੋਲ ਡਾਇਰੈਕਟ ਮੈਨੂੰ ਨਹੀਂ ਪਤਾ ਵੀ ਇਸ ਲਿਖਤ ਦੇ ਲਿਖਾਰੀ ਕੌਣ ਨੇ, ਪਰ ਇੱਕ ਨੌਜਵਾਨ ਰਾਹੀਂ ਸਾਡੇ ਤੱਕ ਪਹੁੰਚੀ ਔਰ ਮੈਨੂੰ ਇਹ ਲੱਗਾ ਕਿ ਇਹ ਇੱਕ ਚੰਗਾ ਡਰਾਫਟ ਹੈ। ਕਿਉਂਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੀ ਜੋ ਮਾਹੌਲ ਜਾਂ ਜੋ ਵਾਈਬਸ ਜਾਂ ਜੋ ਫਜ਼ਾ ਦੇ ਵਿੱਚ ਇਸ ਵੇਲੇ ਤੁਸੀਂ ਉਹ ਮਹਿਸੂਸ ਕਰਦੇ ਹੋ ਕਿ ਖਾਲਿਸਤਾਨ ਦਸਤਕ ਦੇ ਰਿਹਾ ਹੈ। ਹਾਲਾਂ ਅੱਜ ਹੀ ਮੈਂ ਆਸਟ੍ਰੇਲੀਆ 'ਚ ਇੱਕ ਵੀਰ ਨਾਲ ਗੱਲ ਕਰ ਰਿਹਾ ਸੀ ਕਿ ਵੀ ਇਹ ਠੀਕ ਹੈ ਕਿ ਹੋਪ ਦੇ ਨਾਲ ਸਭ ਕੁਝ ਸਸਟੇਨ ਹੁੰਦਾ ਹੈ, ਹਾਲਾਤ ਵੀ ਸਾਜ਼ਗਾਰ ਨੇ, ਲੇਕਿਨ ਮੁਲਕ ਬਣਾਉਣਾ ਉਸਦੇ ਕਿੰਨੇ ਕੁ ਫੇਜ਼ਸ ਹੁੰਦੇ ਨੇ, ਫਿਰ ਮੁਲਕ ਬਣਨ ਵੇਲੇ ਤੁਸੀਂ ਉਸ ਨੂੰ ਸਸਟੇਨ ਕਿਵੇਂ ਕਰਨਾ ਹੈ, ਇਸ ਦੀਆਂ ਤਿਆਰੀਆਂ ਵੀ ਇੱਕ ਵਕਤ ਲੈਂਦੀਆਂ ਨੇ ਔਰ ਸਾਨੂੰ ਇਸ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਔਰ ਇਹ ਅੱਜ ਕਨਵਰਸੇਸ਼ਨ ਸਵੇਰ ਦੀ ਹੈ, ਪਰ ਮੈਨੂੰ ਜਦੋਂ ਇਹ ਲਿਖਤ ਮਿਲੀ ਤਾਂ ਮੈਨੂੰ ਲੱਗਾ ਕਿ ਵੀ ਮੈਂ ਇਸ ਨੂੰ ਸਾਂਝੀ ਕਰਾਂ ਕਿ ਉਹਨਾਂ ਨੇ ਕਿਹਾ ਵੀ ਇਹ ਮੰਨ ਕੇ ਤੁਰੋ, ਖਾਲਿਸਤਾਨ ਬਣਨ ਦੀ ਸਿਰਫ ਉਡੀਕ ਹੀ ਨਾ ਕਰੋ, ਸਿੰਘ ਸਿੰਘਣੀਆਂ ਦੀ ਪਨੀਰੀ ਤਿਆਰ ਕਰੋ। ਤੁਸੀਂ ਸਮਝੋ ਕਿ ਅੱਜ ਹੀ ਖਾਲਿਸਤਾਨ ਬਣ ਗਿਆ। ਔਰ ਉਹਨਾਂ ਨੇ ਕਿਹਾ ਕਿ ਭਾਈ ਇਸ ਦੇ ਥੱਲੇ ਕਿ ਅੱਜ ਖਾਲਿਸਤਾਨ ਬਣ ਗਿਆ, ਤੁਸੀਂ ਜੇ ਅਸੀਂ ਸਮਰੱਥਾ ਮੁਤਾਬਕ ਤਿਆਰੀ ਨਾ ਕੀਤੀ ਤੇ ਫਿਰ ਅਸੀਂ ਜ਼ਿੰਮੇਵਾਰ ਖੁਦ ਹੋਵਾਂਗੇ। ਤੇ ਸਿੱਖ ਸਮਰੱਥਾ ਜਿਹਨੂੰ ਉਹਨਾਂ ਨੇ ਸਿੱਖ ਸੋਵਰਨ ਮਾਈਟ ਕਿਹਾ ਵੀ ਇਹ ਕਿਵੇਂ ਪ੍ਰਗਟ ਹੋਏ, ਅਸੀਂ ਕਿਹੜੇ ਕਾਰਜ ਕਰੀਏ ਤਾਂ ਜੋ ਸਮੁੱਚੇ ਪੰਥ ਵਿੱਚੋਂ ਸਿੱਖ ਸਮਰੱਥਾ ਪ੍ਰਗਟ ਹੋਏ। ਅੱਜ ਤੋਂ ਹੀ ਖਾਲਿਸਤਾਨ ਦੇ ਸ਼ਹਿਰੀ ਬਣ ਕੇ ਵਿਚਰੋ ਕਿ ਵੀ ਪਹਿਲਾਂ ਤੁਸੀਂ ਇਹ ਆਪਣੇ ਅਹਿਸਾਸ ਪੈਦਾ ਕਰੋ ਕਿ ਵੀ ਤੁਸੀਂ ਖਾਲਿਸਤਾਨ ਦੇ ਸ਼ਹਿਰੀ ਹੋ। ਖਾਲਿਸਤਾਨ ਬਣਨ ਦੀ ਉਡੀਕ ਨਾ ਕਰੋ, ਖਾਲਿਸਤਾਨ ਬਣਾਉਣ ਚਲਾਉਣ ਵਿੱਚ ਹਰ ਇੱਕ ਬੱਚਾ ਬੁੱਢਾ ਆਪਣੀ ਆਪਣੀ ਸੇਵਾ ਕਰੇ। ਔਰ ਮੈਨੂੰ ਵੀ ਜਦੋਂ ਕੋਈ ਮਿਲਦਾ ਕਿ ਜੀ ਸਾਡੀ ਇਹ ਚਾਹਨਾ ਹੈ ਕਿ ਅਸੀਂ ਖਾਲਿਸਤਾਨ ਦੇਖ ਕੇ ਮਰੀਏ, ਮੈਂ ਕਿਹਾ ਜੀ ਇਹ ਉੱਤੋਂ ਕਿਸੇ ਨੇ ਆ ਕੇ ਨਹੀਂ ਬਣਾਉਣਾ ਹੈ। ਚਲੋ ਚਾਹਨਾ ਬਹੁਤ ਚੰਗੀ ਹੈ, ਪਰ ਸਾਨੂੰ
ਕੀ ਕਰਨਾ ਬਣਦਾ ਹੈ, ਅਸੀਂ ਬਣਾਉਣਾ ਕਿਸੇ ਨੇ ਬਣਾ ਕੇ ਸਾਨੂੰ ਨਹੀਂ ਦੇਣਾ। ਔਰ ਇਸ ਦੇ ਲਈ ਅਸੀਂ, ਔਰ ਮੈਂ ਅਕਸਰ ਇਹਨਾਂ ਨੇ ਵੀ ਕੋਟ ਕੀਤਾ, ਮੈਂ ਪ੍ਰੈਜ਼ੀਡੈਂਟ ਕੈਨੇਡੀ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ ਰਹੇ ਔਰ ਇੱਕ ਬੜੇ ਚਾਰਮਿੰਗ ਪ੍ਰੈਜ਼ੀਡੈਂਟ ਸੀ, ਉਹਨਾਂ ਦੀ ਇੱਕ ਕੋਟ ਮੈਂ ਅਕਸਰ ਦੁਹਰਾਉਂਦਾ ਕਿ ਵੀ ਆਲਵੇਜ਼ ਆਸਕ what nation is doing for us, we never ask what we are doing for the nation, ਕਿ ਮੁਲਕ ਕੀ ਕਰ ਰਿਹਾ ਸਾਡੇ ਲਈ। ਨਹੀਂ, ਤੁਸੀਂ ਦੇਖੋ ਵੀ ਤੁਸੀਂ ਮੁਲਕ ਲਈ ਕੀ ਕਰ ਰਹੇ ਹੋ। ਖਾਲਿਸਤਾਨ ਦੀ ਕਾਮਨਾ, ਉਸ ਦੇ ਲਈ ਅਰਦਾਸ ਬਹੁਤ ਚੰਗੀ ਗੱਲ ਹੈ, ਪਰ ਉਸ ਦੇ ਲਈ ਉਦਮ ਦੀ ਲੋੜ ਹੈ ਕਿ ਅਸੀਂ ਕੀ ਕਰਨਾ। ਔਰ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਈ ਇਹ ਖਾਲਿਸਤਾਨ ਬਣਾਉਣ ਤੇ ਚਲਾਉਣ ਦੋਨੇ ਤਰ੍ਹਾਂ ਹਰ ਇੱਕ ਬੱਚਾ ਬੁੱਢਾ ਆਪਣੀ ਸੇਵਾ ਕਰੇ। ਪਹਿਲਾ ਨੁਕਤਾ ਉਹਨਾਂ ਨੇ ਕਿਹਾ, ਜੇ ਕੋਈ ਕੰਪਿਊਟਰ ਸਾਇੰਸ ਪੜ੍ਹ ਰਿਹਾ ਹੈ ਉਹ ਐਸਾ ਸੰਦ ਟੂਲ ਬਣਾਏ ਜਿਸ ਨਾਲ ਤਾਨਾਸ਼ਾਹੀ ਜ਼ਾਲਮ ਮੁਲਕਾਂ ਵੱਲੋਂ ਲਾਈਆਂ ਇੰਟਰਨੈਟ ਦੇ ਬੰਦਸ਼ਾਂ ਨੂੰ ਤੋੜਿਆ ਜਾ ਸਕੇ। ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ ਨੂੰ ਸਾਈਬਰ ਦੁਨੀਆ ਵਿੱਚ ਲਾਗੂ ਕਰਦੇ ਹੋਏ ਐਨਕ੍ਰਿਪਸ਼ਨ, ਸਿਕਿਉਰਿਟੀ, ਵਾਈਟ ਹੈਟ ਹੈਕਿੰਗ ਦੇ ਸਰਦਾਰ ਬਣੋ ਤਾਂ ਹਰ ਮਨੁੱਖ ਸਰਕਾਰਾਂ ਦੇ ਜ਼ੁਲਮਾਂ ਤੋਂ ਸੁਰੱਖਿਅਤ ਹੋਵੇ। ਹੁਣ ਅਸੀਂ ਸੋਚਦੇ ਹਾਂ ਵੀ ਸਾਡੀ ਫੇਸਬੁੱਕ ਤਾਂ ਉਹਨਾਂ ਨੇ ਬੰਦ ਪੇਜ ਹੀ ਉਡਾ ਦਿੱਤਾ, YouTube ਸਹਿ ਰਹੀ ਹੈ, ਕਦੋਂ ਉਹਦਾ ਕਰ ਦੇਣ, ਅਸੀਂ ਲੋਕਾਂ ਨਾਲ ਟੁੱਟ ਜਾਣ। ਹੁਣ ਜਿਹੜੇ ਸਾਈਬਰ ਦੀ ਦੁਨੀਆ 'ਚ ਨੇ, ਕੰਪਿਊਟਰ ਸਾਇੰਸ ਪੜ੍ਹ ਰਹੇ ਨੇ, ਉਹ ਇਦਾਂ ਦੇ ਬਣਾਉਣਗੇ ਵੀ ਇਹਨਾਂ ਨੂੰ ਤੋੜੋ, ਅਸੀਂ ਆਪਣਾ ਜਿਹੜਾ ਉਹ ਸਰਵਰ ਔਰ ਇਸ ਕਿਸਮ ਦਾ ਸਾਡਾ ਆਪਣਾ ਸਿਸਟਮ ਹੋਏ, ਆਪਣੀ ਪ੍ਰੋਗਰਾਮਿੰਗ ਹੋਏ। ਫਿਰ ਉਹਨਾਂ ਨੇ ਕਿਹਾ ਨੰਬਰ 2, ਜੇ ਕੋਈ ਇਕਨੋਮਿਕਸ ਪੜ੍ਹ ਰਿਹਾ ਹੈ ਉਹ ਇਹ ਪਤਾ ਕਰੇ ਕਿ ਸੋਸ਼ਲਿਜ਼ਮ ਕੈਪੀਟਲਿਜ਼ਮ ਦੀ ਕਿਉਂ ਫੂਕ ਨਿਕਲੀ। ਹੁਣ ਸੋਸ਼ਲਿਸਟ ਕਮਿਊਨਿਸਟ ਮਾਡਲ ਵੀ ਫੇਲ ਹੈ, ਕੈਪੀਟਲਿਸਟ ਮਾਡਲ ਨੇ ਵੀ ਗਰੀਡ ਔਰ ਬੇਚੈਨੀ ਪੈਦਾ ਕਿਉਂ ਇਹ ਫੇਲ ਹੋਏ। ਗੁਰੂ ਨਾਨਕ ਪਾਤਸ਼ਾਹ ਦੇ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ ਦਾ ਸਿਧਾਂਤ, ਇਹਨਾਂ ਦੋਨਾਂ ਦਾ ਕਿਸ ਤਰ੍ਹਾਂ ਬਦਲ ਹੋਏਗਾ ਕਿ ਜਿਹੜਾ ਸਿੱਖ ਮਾਡਲ ਹੈ ਇਕਨੋਮਿਕਸ ਦਾ, ਉਸ ਦੇ ਉੱਤੇ ਕਿਵੇਂ ਹੋਏਗਾ। ਇਹ ਜਿਹੜਾ ਇਕਨੋਮਿਕਸ ਪੜ੍ਹ ਰਿਹਾ ਹੈ ਉਹਦਾ ਮਨ ਇਸ ਦੇ ਉੱਤੇ ਹੋਣਾ ਚਾਹੀਦਾ ਵੀ ਅਸੀਂ ਖਾਲਿਸਤਾਨ ਦਾ ਇਕਨੋਮਿਕਸ ਦਾ ਕਿਹੜਾ ਮਾਡਲ ਜਿਹੜਾ ਨਾ ਕੈਪੀਟਲਿਸਟ ਦੀ ਨਕਲ ਹੋਏ, ਕੈਪੀਟਲਿਜ਼ਮ ਦੀ, ਨਾ ਸੋਸ਼ਲਿਜ਼ਮ ਦੀ ਹੋਏ। ਜੋ ਸੋਸ਼ੋਲੋਜੀ ਪੜ੍ਹ ਰਿਹਾ ਹੈ ਉਹ ਇਹ ਖੋਜ ਕਰੇ ਸਭ ਸੁਖਾਲੀ ਉਠਿਆਏ ਹੋਆ ਹਲੇਮੀ ਰਾਜ ਜਿਉ ਨੂੰ ਪੰਥ ਨੇ ਕਿਸ ਤਰ੍ਹਾਂ ਲਾਗੂ ਕਰਨਾ ਹੈ। ਹੁਣ ਸੋਸ਼ੋਲੋਜੀ ਤਾਂ ਇਹ ਹੈ ਨਾ, ਸਮਾਜ ਦਾ ਗਿਆਨ ਹੈ, ਔਰ ਗੁਰੂ ਸਾਹਿਬ ਨੇ ਸਾਰੀ ਇਨਸਾਨੀ ਸੁਸਾਇਟੀ ਜਿਹਦੇ ਚ ਕੋਈ ਕਿਸੇ ਨੂੰ ਤੰਗ ਨਾ ਕਰੇ, ਸਾਰੇ ਸੁਖੀ ਵਸਣ, ਇਹੀ ਹਲੇਮੀ ਰਾਜ ਡਿਫਾਈਨ ਕੀਤਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਉਹ ਦੇਖੋ ਵੀ ਉਹ ਕਿਵੇਂ ਤੁਸੀਂ ਉਹਨੂੰ ਲਾਗੂ ਕਰਨਾ ਹੈ। ਜੋ ਪੋਲੀਟੀਕਲ ਸਾਇੰਸ ਪੜ੍ਹ ਰਿਹਾ ਹੈ ਉਹ ਇਹ ਖੋਜੇ ਕਿ ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਦੁਆਰਾ ਸਰਕਾਰ ਦੀ ਤਾਕਤ ਨੂੰ ਕਿਸ ਤਰ੍ਹਾਂ ਸੀਮਤ ਰੱਖਣਾ ਹੈ ਤਾਂ ਜੋ ਹਰ ਇੱਕ ਮਨੁੱਖ ਆਜ਼ਾਦੀ ਨਾਲ ਆਪਣੀ ਜ਼ਿੰਦਗੀ ਜੀ ਸਕੇ। ਹੁਣ ਇਹ ਪੋਲੀਟੀਕਲ ਸਾਇੰਸ ਜਿਹੜੀ ਹੈ ਉਹ ਵੀ ਇੱਕ ਪਾਸੇ ਤੁਸੀਂ ਉਹ ਸੋਵਰਨ ਵਾਹਿਗੁਰੂ ਦੀ ਹੋਂਦ ਦੇ ਥੱਲੇ ਕਿਵੇਂ ਜਿਹੜਾ ਉਸ ਨੂੰ ਜਿਹੜਾ ਉਹ ਸਰਕਾਰ ਦੀ ਤਾਕਤ ਤਾਂ ਕਿ ਉਹ ਨਿਰੰਕੁਸ਼ ਨਾ ਬਣ ਜਾਏ, ਡਿਕਟੇਟੋਰੀਅਲ ਨਾ ਹੋਏ, ਅਰਿਸਟੋਕਰੈਟ ਨਾ ਹੋਏ, ਔਰ ਉਸ ਕਿਸਮ ਦਾ ਨਾ ਬਣੇ ਕਿ ਉਹਨੂੰ ਵੈਲਦੀ ਲੋਕ ਰਨ ਕਰਨ, ਪੈਸੇ ਵਾਲਿਆਂ ਦੇ ਹੱਥ ਪਾਵਰ ਹੋਏ। ਜਿਵੇਂ ਅੱਜ ਭਾਰਤ 'ਚ ਅੰਬਾਨੀ ਅਡਾਨੀ ਰਨ ਕਰ ਰਹੇ ਨੇ, 1% ਲੋਕਾਂ ਕੋਲ 40% ਦੀ ਦੌਲਤ ਹੈ। ਸੋ ਇਹ ਜਿਹੜੇ ਨੇ ਉਹ ਤਾਂ ਜਿਉਂਦੇ ਰਾਜੇ ਬਣ ਜਾਣਗੇ। ਅਸੀਂ ਤਾਂ ਉਸ ਰੱਬ ਦੀ ਦੁਨੀਆ ਦੇ ਲਈ ਜਿੱਥੇ ਕਿ ਕਹੂ ਹਰ ਸਮਾਨ ਨਹੀਂ ਰਾਜਾ, ਇਸ ਮਾਡਲ ਨੂੰ ਲਾਗੂ ਕਰ ਰਹੇ। ਜੇ ਕੋਈ ਸਿਵਲ ਇੰਜੀਨੀਅਰਿੰਗ ਕਰ ਰਿਹਾ ਹੈ ਉਹ ਇਹ ਪਤਾ ਕਰੇ ਕਿ ਪੰਜਾਬ ਦੇ ਵਗਦੇ ਪਾਣੀਆਂ ਰਾਹੀਂ ਪੰਜਾਬ ਦੀ ਧਰਤੀ ਹੇਠਲੇ ਪਾਣੀ ਦੀ ਦਰ ਕਿਸ ਤਰ੍ਹਾਂ ਰੀਚਾਰਜਿੰਗ ਰਾਹੀਂ ਉਸ ਦਾ ਲੈਵਲ ਉੱਚਾ ਕਰਨਾ, ਕਿਉਂਕਿ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਹੁਣ ਇਹ ਸਾਰਾ ਗੁਰਬਾਣੀ ਬੇਸਡ ਗੱਲ ਹੋ ਰਹੀ ਹੈ ਕਿ ਭਾਈ ਅਸੀਂ ਪਾਣੀ ਉਸ ਦਾ ਧਰਤੀ ਦਾ ਲੈਵਲ ਵੀ, ਮੀਂਹ ਪੈਂਦਾ ਉਹਦੀ ਸੰਭਾਲ ਕਿਵੇਂ ਕਰਨੀ ਹੈ, ਦਰਿਆਈ ਪਾਣੀਆਂ ਔਰ ਦੂਸਰੀਆਂ ਜਿਹੜੀਆਂ ਨੇ ਗਲੇਸ਼ੀਅਰਸ ਦਾ, ਉਸ ਦੇ ਵਿੱਚ ਤੁਹਾਡੀ ਇਕੋਲੋਜੀ ਵੀ ਆ ਜਾਂਦੀ ਹੈ, ਉਸ ਦੇ ਵਿੱਚ ਤੁਹਾਡੀ ਐਨਵਾਇਰਨਮੈਂਟ ਸਾਇੰਸ ਵੀ ਆ ਜਾਂਦੀ ਹੈ। ਇਹ ਸਾਰਾ ਉਹਦੇ ਨਾਲ ਜੁੜਿਆ ਹੋਇਆ। ਅੱਛਾ, ਜੇ ਕੋਈ ਅਟਰਨੀ ਜਾਂ ਵਕੀਲ ਹੈ ਤੇ ਉਹ ਇਹ ਖੋਜੇ ਕਿ ਅਸੀਂ ਦੁਨੀਆ ਨੂੰ ਐਸਾ ਕਾਨੂੰਨੀ ਢਾਂਚਾ ਦੇਣਾ
ਜਿੱਥੇ ਤਤਕਾਲੀ ਵਿੱਚ ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵਖ ਕੱਢੇ ਜਜਮਾਲਿਆ ਵਾਲਾ ਇਨਸਾਫ ਹੋਏ। ਹੁਣ ਇਹ ਅਸੀਂ ਅਕਾਲ ਪੁਰਖ ਦੀ ਦਰਗਾਹ 'ਚ ਕਰਦੇ ਹਾਂ ਕਿ ਭਾਈ ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵਖ ਕੱਢੇ ਜਜਮਾਲਿਆ। ਉਹ ਕਹਿੰਦੇ ਵੀ ਐਸਾ ਸਾਡਾ ਕਿਹੜਾ ਲੀਗਲ ਸਿਸਟਮ ਹੋਏ ਜਿਹਦੇ ਥੱਲੇ ਸੱਚਮੁੱਚ ਇਨਸਾਫ ਹੋਏ। ਨਾ ਤਾਂ ਉਹ ਜਿਹੜੀਆਂ ਤਾਲਿਬਾਨ ਕੋਰਟਸ ਨੇ ਕਿ ਵੀ ਸਾਹਮਣੇ ਸਾਹਮਣੇ ਜਿਹਦੇ 'ਚ ਸ਼ਾਇਦ ਕਈ ਵਾਰ ਪ੍ਰੈਜੁਡਿਸ ਸਾਹਮਣੇ ਆ ਜਾਂਦਾ, ਜਾਂ ਇੱਥੋਂ ਦਾ ਸਿਸਟਮ ਜਿਹਦੇ ਬਾਰੇ ਕਿਸੇ ਨੇ ਜੱਜ ਨੂੰ ਪੁੱਛਿਆ ਵਿਲ ਆਈ ਗੈਟ ਜਸਟਿਸ, ਉਹਨੇ ਕਿ ਆਰ ਯੂ ਰੈਡੀ ਟੂ ਪੇ ਫॉर ਇਟ, ਕਿ ਵੀ ਜਿਹਨਾਂ ਕੋਲ ਪੈਸਾ ਉਤਲੀ ਅਦਾਲਤ ਰੁਲਰਲੀ ਜਾਂਦਾ ਹੈ ਕਿ ਵੀ ਉਹ ਲੋਕ ਇਨਸਾਫ ਡੀਕਦੇ ਰੁੱਖ ਬਣ ਜਾਂਦੇ ਨੇ। ਬਿਲਕੁਲ ਇਸ ਨੂੰ ਉਹਨਾਂ ਨੇ ਕਿਹਾ ਜੇ ਕੋਈ ਐਜੂਕੇਸ਼ਨਿਸਟ ਹੈ ਤਾਂ ਉਹ ਖੋਜੇ ਕਿ ਵੈਬ 3.0 ਰਾਹੀਂ ਕਿਸ ਤਰ੍ਹਾਂ ਦੁਨੀਆ ਦੇ ਹਰ ਇੱਕ ਬੱਚੇ ਕੋਲ ਪੜ੍ਹਨ ਦਾ ਬਰਾਬਰ ਦਾ ਮੌਕਾ ਹੋਵੇ। ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਕਿ ਵੀ ਤੁਹਾਡੀ ਸਾਰੀ ਪੋਪੂਲੇਸ਼ਨ ਲਿਟਰੇਟ ਹੋਏ, ਬੱਚੇ ਬੱਚੀਆਂ ਬੌਂਡਡ ਲੇਬਰ ਨਾ ਹੋਣ, ਘਰਾਂ 'ਚ ਗੋਹਾ ਕੂੜਾ ਨਾ ਕਰ ਰਹੇ ਹੋਣ, ਸਕੂਲਾਂ ਦੇ ਵਿੱਚ ਪੜ੍ਹਾਈ ਕਰ ਰਹੇ ਹੋਣ, ਕਿਉਂਕਿ ਅਲਟੀਮੇਟਲੀ ਪਰਉਪਕਾਰ ਵੱਲ ਤੁਹਾਨੂੰ ਵਿਦਿਆ ਤੋਰਦੀ ਹੈ। ਬਿਲਕੁਲ ਜੇ ਕੋਈ ਟੈਕ ਐਂਟਰਪ੍ਰੈਨਿਓਰ ਹੈ ਉਹ ਦੇਖੇ ਸੱਚ ਵਪਾਰ ਕਰੋ ਵਪਾਰੀ ਦੇ ਸਿਧਾਂਤ ਤੇ ਚੱਲਦੇ ਹੋਏ ਸਵੈ ਰੁਜ਼ਗਾਰ ਦੇ ਮੌਕੇ ਜਾਂ ਪਿੰਡਾਂ ਦੀ ਸੁਤੰਤਰ ਆਰਥਿਕਤਾ ਨੂੰ ਕਿਵੇਂ ਪੈਦਾ ਕਰਨਾ ਹੈ, ਫ੍ਰੀ ਇਕਨੋਮੀ ਵੀ, ਸੈਲਫ ਇੰਪਲੋਇਮੈਂਟ ਵੀ, ਔਰ ਸੱਚ ਦੇ ਉੱਤੇ ਖੜਾ ਵਪਾਰ ਤੁਹਾਡਾ। ਇਹ ਨਹੀਂ ਹੈ ਵੀ ਝੂਠ ਦੇ ਉੱਤੇ ਮਬਨੀ, ਜਿਹਨੂੰ ਅਸੀਂ ਹਮੇਸ਼ਾ ਇਹ ਕਹਿੰਦੇ ਆ ਜੀ ਜੇ ਸਿਆਸਤ ਗੰਦੇ ਲੋਕਾਂ ਦਾ ਕੰਮ ਹੈ ਤਾਂ ਅਸੀਂ ਕਹਿੰਦੇ ਜੀ ਵਪਾਰ ਜਾਂ ਦੂਜੇ ਧੋਖੇਬਾਜ਼ ਨੇ। ਸੋ ਉਹ ਤੁਹਾਡਾ ਜਿਹੜਾ ਮਾਡਲ ਸੱਚ ਵਪਾਰ ਕਰੋ ਵਪਾਰੀ, ਇੱਕ ਤਾਂ ਸੱਚ ਦਾ ਵਪਾਰ ਅਕਾਲ ਪੁਰਖ ਦੀ ਦਰਗਾਹ 'ਚ ਹਿਸਾਬ ਹੈ। ਇੱਥੇ ਤੁਹਾਡਾ ਇੱਕ ਐਸਾ ਸਿਸਟਮ ਹੋਏ ਜਿਹਦੇ 'ਚ ਕਿ ਅਨਡਿਊ ਪ੍ਰੋਫਿਟ ਨਾ ਹੋਣ, ਕੋਈ ਜਿਹਨੂੰ ਖਾਲਿਸਤਾਨ ਦੇ ਐਲਾਨਨਾਮੇ 'ਚ ਵੀ ਕਿਹਾ ਗਿਆ ਸੀ ਕਿ ਬਲੈਕ ਮਾਰਕੀਟਿੰਗ, ਜਮਾਖੋਰੀ ਔਰ ਉਹ ਜਿਹੜਾ ਸਾਰਾ ਹੈ ਉਸ ਸਿਸਟਮ ਨੂੰ ਖਤਮ ਕਰਨਾ। ਫਿਰ ਜੇ ਕੋਈ ਬਜ਼ੁਰਗ ਹੈ ਤਾਂ ਉਹ ਬੱਚਿਆਂ ਨੂੰ ਇਕੱਠੇ ਕਰਕੇ ਦੱਸੇ ਕਿ ਸਾਨੂੰ 1947 ਤੇ 1984 'ਚ ਸਾਡੇ ਨਾਲ ਕੀ ਹੋਇਆ, ਤਾਂ ਜੋ ਅਗਲੀ ਪੀੜ੍ਹੀ ਜੰਗ ਜਾਰੀ ਰੱਖ ਸਕੇ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਵੀ ਬਾਣੀ ਦੇ ਆਧਾਰਿਤ ਕਿ ਭਾਈ ਜਦੋਂ ਅਸੀਂ ਆਪਣੇ ਬਜ਼ੁਰਗਾਂ ਦੀਆਂ ਕੁਰਬਾਨੀਆਂ, ਉਹਨਾਂ ਦਾ ਇਤਿਹਾਸ ਆਪਣੇ ਬੱਚਿਆਂ ਨੂੰ, ਪੁੱਤਰਾਂ ਨੂੰ ਸੁਣਾਉਂਦੇ ਆ ਤੇ ਉਹ ਪੁੱਤਰ ਬਣ ਜਾਂਦੇ ਨੇ, ਪੁੱਤਰੀਆਂ ਨੂੰ ਸੁਣਾਉਂਦੇ ਆ ਉਹ ਸਪੁੱਤਰੀਆਂ ਬਣਦੀਆਂ ਨੇ। ਇਹ ਹੈ ਬਾਬਾਣੀਆਂ ਕਹਾਣੀਆਂ, ਬਜ਼ੁਰਗਾਂ ਦੀਆਂ ਕਹਾਣੀਆਂ ਸਾਖੀਆਂ ਪੁੱਤ ਸਪੁੱਤ ਕਰੇਨ, ਉਹ ਹੋਏ। ਵੀ ਨੀਡ ਦਾ ਹੋਲ ਆਫ ਦਾ ਪੰਥ ਅਪਰੋਚ ਟੂ ਪ੍ਰੋਡਿਊਸ ਐਂਡ ਪ੍ਰੋਜੈਕਟ ਸਿੱਖ ਮਾਈਟ, ਕਿ ਸਾਰਾ ਪੰਥ ਸਿੱਖ ਤਾਕਤ ਦਾ, ਇੱਥੇ ਪੜ੍ਹਦੇ ਤਾਂ ਨੇ ਮਾਈਟੀ ਖਾਲਸਾ, ਉਹ ਪੂਰਾ ਉੱਚੀ ਕਰਦੇ ਨੇ ਕਿ ਵੀ ਆਰ ਮਾਈਟੀ ਖਾਲਸਾ, ਪਰ ਤੁਹਾਡਾ ਮਾਈਟ ਕਿਵੇਂ ਜਿਹੜਾ ਤੁਸੀਂ ਪ੍ਰੋਜੈਕਟ ਕਰਨਾ। ਫਿਰ ਉਹਨਾਂ ਨੇ ਕੈਨੇਡੀ ਦੀ ਉਸ ਕੋਰਟ ਨੂੰ ਕੋਟ ਕੀਤਾ, ਬੀ ਰੈਡੀ ਫॉर ਡੇ 1 ਆਫ ਖਾਲਿਸਤਾਨ, ਵੀ ਤਿਆਰੀ ਕਰ ਰੱਖੋ ਜਦੋਂ ਜੋ ਹੀ ਖਾਲਿਸਤਾਨ ਦੀ ਕਾਇਮੀ। ਪੰਥ ਪ੍ਰਥਮ ਰਣਨੀਤਿਕ ਸੱਭਿਆਚਾਰ ਪੈਦਾ ਕਰੋ। ਸਾਡੀ ਰਣਨੀਤੀ ਦੇ ਵਿੱਚ ਜਿਵੇਂ ਅੱਜ ਵੀਰ ਜੈ ਸਿੰਘ ਨੇ ਕਿਹਾ ਸੀ ਕਿ ਭਾਈ ਪੰਥ ਇਹ ਹੈ ਕਿ ਵੀ ਸਾਡੇ ਭਲੇ 'ਚ ਕੀ ਹੈ ਇਸ ਵੇਲੇ, ਬਾਕੀ ਕੋਈ ਨਹੀਂ ਹੈ। ਪੰਥ ਪ੍ਰਥਮ ਰਣਨੀਤਿਕ ਸਾਡੀ ਜਿਹੜੀ ਲੜਾਈ ਦਾ ਸੱਭਿਆਚਾਰ ਹੈ, ਬਜਾਏ ਇੱਕ ਦੂਜੇ ਦੇ ਉੱਤੇ ਟੌਂਚ ਕਰਨ ਦੇ ਜਾਂ ਉਸ ਨੂੰ ਥੱਲਾ ਲਾਉਣ ਦੇ ਜਾਂ ਬਹਿਸ ਮੁਬਾਹਿਸੇ 'ਚ ਉਲਝਣ ਦੇ, ਸਾਡਾ ਜਿਹੜਾ ਸੱਭਿਆਚਾਰ ਹੈ, ਗੱਲਬਾਤ ਦਾ ਸਲੀਕਾ, ਗੁਫ਼ਤਗੂ, ਵਿਚਾਰ ਵਟਾਂਦਰਾ, ਗੋਸ਼ਟ, ਉਹ ਜਿਹੜਾ ਰਣਨੀਤਿਕ ਕਿ ਜੰਗ ਦਾ ਕਿ ਕਿਵੇਂ ਅਸੀਂ ਲੈਣਾ। ਪਹਿਲੇ ਪੰਥ ਨੂੰ ਹਰ ਪੱਖੋਂ ਸਮਰੱਥ ਕਰੋ, ਪੰਥ ਜਿਹੜਾ ਉਹਦਾ ਕੋਈ ਸ਼ੋਭਾ ਕਮਜ਼ੋਰ ਨਾ ਹੋਏ। ਖਾਲਿਸਤਾਨੀ ਬਣ ਅੱਜ ਤੋਂ ਹੀ ਜੀਣਾ ਸ਼ੁਰੂ ਕਰੋ। ਤੁਹਾਡੇ ਕੋਲ ਬਹੁਤ ਵੱਡਾ ਖਜ਼ਾਨਾ ਹੈ ਜੋ ਕਦਾ ਮੁੱਕਣਾ ਹੀ ਨਹੀਂ। ਇਸ ਖਜ਼ਾਨੇ ਵਿੱਚੋਂ ਹੀ ਸਿੱਖ ਸਮਰੱਥਾ ਪ੍ਰਗਟ ਹੋਣੀ ਹੈ, ਜਿਸ ਨੇ ਖਾਲਿਸਤਾਨ ਨੂੰ ਬਣਾਉਣਾ, ਚਲਾਉਣਾ ਅਤੇ ਸਰਬੱਤ ਦਾ ਭਲਾ ਕਰਨਾ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਖੂਬਸੂਰਤ ਰਾਈਟਰ, ਹਰ ਨੁਕਤੇ ਨੂੰ ਉਹਨਾਂ ਨੇ ਗੁਰਬਾਣੀ ਤੇ ਆਧਾਰਿਤ ਕੀਤਾ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਪਾਂ ਆਪਣੇ ਜਿਹੜੇ ਵਿਊਅਰਸ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਅੱਛੇ ਮੈਸੇਜ ਨੇ ਸਭ ਦੇ। ਔਰ ਪਹਿਲਾਂ ਨਾਲ ਹੀ ਮੈਂ
ਆਪਣੇ ਖਾਲਿਸਤਾਨ ਜ਼ਿੰਦਾਬਾਦ ਐਂਡ ਫਤਿਹ ਦੇ ਮੈਸੇਜ ਲਵਾਂਗੀ ਔਰ ਜਿਹੜੇ ਦੂਸਰੇ ਮੈਸੇਜ ਨੇ ਉਹ ਵੀ ਨਾਲ ਹੀ। ਸੋ ਸਾਡੇ ਕੋਲ ਸ਼ਮਸ਼ੇਰ ਢਿੱਲੋਂ ਜੀ ਔਰ ਸੋਨਮਾਲ ਜੀ, ਜਤਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਜੀ, ਗੁਰਦੇਵ ਸਿੰਘ ਜੀ, ਦਵਿੰਦਰ ਸੰਧੂ ਜੀ, ਫਿਰ ਇਸੇ ਤਰ੍ਹਾਂ ਗੋਬਿੰਦ ਸਿੰਘ ਜੀ ਕਹਿੰਦੇ ਵਾਹਿਗੁਰੂ ਜੀ, ਵਾਹਿਗੁਰੂ ਕੌਮ ਦੀ ਚੜ੍ਹਦੀ ਕਲਾ ਕਰਿਓ, ਧੰਨਵਾਦ ਤੁਸੀਂ ਬਹੁਤ ਵਧੀਆ ਸੇਵਾ ਕਰ ਰਹੇ ਹੋ, ਸੋ ਨਾਈਸ। ਐਂਡ ਇਸੇ ਤਰ੍ਹਾਂ ਗੁਰਦੇਵ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਮਿਹਰ ਕਰਨ, ਬਹੁਤ ਹੀ ਜਲਦੀ ਭਾਰਤ ਮਾਤਾ ਦੇ ਨਾਪਾਕ ਜ਼ੁਲਮਾਂ ਨੂੰ ਬਲੈਕ ਹੋਲ ਵਿੱਚ ਸੁੱਟ ਕੇ ਖਾਲਸਾ ਦਾ ਆਜ਼ਾਦ ਸੂਰਜ ਨਿਕਲੇਗਾ। ਔਰ ਫਿਰ ਇਸੇ ਤਰ੍ਹਾਂ ਕਹਿੰਦੇ ਨੇ ਭਾਈ ਪਰਮਜੀਤ ਸਿੰਘ ਜੀ, ਪੰਜਵੜ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ, ਖਾਲਸਾ ਜ਼ਿੰਦਾਬਾਦ। ਹਰਦੀਪ ਸਿੰਘ ਜੀ, ਫਿਰ ਇਸੇ ਤਰ੍ਹਾਂ ਸੁਖਜੀਵਨ ਸਿੰਘ ਜੀ, ਸੁਖਜੀਵਨ ਬੱਚੂ ਜੀ, ਗੁੱਡ ਜੌਬ, ਕੀਪ ਇਟ ਅਪ, ਥੈਂਕਸ ਕਹਿੰਦੇ ਨੇ। ਔਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ, ਫਿਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ, ਤਰਸੇਮ ਮਾਪ ਐਂਡ ਇਸੇ ਤਰ੍ਹਾਂ ਦਵਿੰਦਰ ਸੰਧੂ ਜੀ। ਹੁਣ ਤਾਂ ਇਵੇਂ ਲੱਗਦਾ ਜਿਵੇਂ ਇੱਕ ਦਿਨ ਸਵੇਰ ਨੂੰ ਉੱਠਾਂਗੇ ਤਾਂ ਕੈਨੇਡਾ ਨੇ ਅਨਾਉਂਸ ਕਰ ਦਿੱਤਾ ਕਿ ਅਸੀਂ ਖਾਲਸਾ ਬਣਾਉਣ ਜਾ ਰਹੇ ਹਾਂ, ਸੋ ਨਾਈਸ ਇਨਸ਼ਾਅੱਲਾ। ਔਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ, ਫਿਰ ਇਸੇ ਤਰ੍ਹਾਂ ਗੁਰਦੇਵ ਸਿੰਘ ਜੀ ਕਹਿੰਦੇ ਦਵਿੰਦਰ ਸਿੰਘ ਬਾਈ ਜੀ, ਇਸੇ ਤਰ੍ਹਾਂ ਹੀ ਹੋਣਾ ਹੈ, WhatsApp ਤੇ ਐਲਾਨ ਹੋਣਾ ਹੈ ਖਾਲਸਾ ਦਾ। ਔਰ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰੀਆਂ ਸਿੱਖ ਜਥੇਬੰਦੀਆਂ ਵਰਲਡ ਸਿੱਖ ਪਾਰਲੀਮੈਂਟ ਦੇ ਨਾਲ ਚੱਲਣ ਜੀ। ਔਰ ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ, ਇਟਸ ਸੈਡ ਟੂ ਸੀ some well-known people doing talk shows spend more time condemning our own, especially Bhai Amarpal Singh, than talking against Indian state. So ਦੇਖੋ ਅਸੀਂ ਇਸ ਬਾਰੇ ਬਿਲਕੁਲ ਸਪਸ਼ਟ ਹੈ ਕਿ ਸਾਨੂੰ ਬਿਲਕੁਲ ਇਸ ਵੇਲੇ ਆਪਣੇ ਰੈਂਕਸ ਕਲੋਜ਼ ਕਰਕੇ ਜੇ ਸਾਡੀ ਸਹਿਮਤੀ ਨਹੀਂ ਵੀ ਹੈ ਤੇ ਵਿਰੋਧ ਦੀ ਥਾਂ ਚੁੱਪ ਰਿਹਾ ਜਾ ਸਕਦਾ ਹੈ ਔਰ ਇਹੀ ਸਾਡੀ ਨੀਤੀ ਹੋਣੀ ਚਾਹੀਦੀ ਹੈ। ਹਾਂਜੀ, ਫਿਰ ਗੁਰਦੇਵ ਸਿੰਘ ਜੀ ਕਹਿੰਦੇ ਨੇ ਕੱਲ ਪੰਜਵੜ ਪਿੰਡ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਸ਼ਹੀਦੀ ਸਮਾਗਮ ਕਰਵਾਇਆ ਗਿਆ ਸੀ। ਔਰ ਇਸੇ ਤਰ੍ਹਾਂ ਰਣਜੀਤ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ, ਨੀਲਮ ਕੌਰ, TV 84 ਦੀ ਸਾਰੀ ਟੀਮ ਅਤੇ ਬਾਕੀ ਸਭ ਖਾਲਸਾਨੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਵਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ, the way Shaitan, I think Shankar Singh, Canada giving visa to gangsters and don't extradite them, and I'm sure these Indian killers extradition was never asked because they were sent to kill by them. ਔਰ ਦੇਖੋ ਇਹ ਤਾਂ ਉਹਨਾਂ ਨੇ ਉੱਥੋਂ ਭੇਜੇ ਨੇ ਜਾਂ ਇੱਥੋਂ ਰਿਕਰੂਟ ਕੀਤੇ ਨੇ ਤਾਂ ਉਹਨਾਂ ਦਾ ਕੰਮ ਹੈ, ਉਹਨਾਂ ਨੇ ਐਕਸਟ੍ਰੈਡੀਸ਼ਨ ਕਿਉਂ ਮੰਗਣੀ ਹੈ? ਰਾਦਰ ਉਹ ਤਾਂ ਇਹਨੂੰ ਇੰਟਰਨੈਸਾਈਨ ਵਾਰ ਦੇ ਤੌਰ ਤੇ ਔਰ ਇਹ ਕਹਿ ਰਹੇ ਨੇ ਜੀ ਇੰਟਰਨਲ ਪੋਲਿਟਿਕਸ ਹੈ। ਲੇਕਿਨ ਜਿਉਂ ਹੀ ਹੁਣ ਇਹ ਤਸ਼ਵੀਸ਼ ਅੱਗੇ ਵਧੇਗੀ, ਜਿਹੜਾ ਇੰਡੀਅਨ ਐਲੀਮੈਂਟ ਆ ਉਹ ਸਾਹਮਣੇ ਆਏਗਾ ਖੁੱਲ ਕੇ ਕਾਨੂੰਨ ਦੀਆਂ ਨਜ਼ਰਾਂ 'ਚ, ਜਿਸ ਕਿਸਮ ਦੀ ਪਕੜ ਇਸ ਵੇਲੇ RCMP ਦੀ ਇਨਵੈਸਟੀਗੇਸ਼ਨ ਤੇ ਲੱਗਦੀ ਹੈ। ਬਿਲਕੁਲ। ਗੁਰਦੇਵ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਸਾਡੇ ਦਿਨ ਦੀ ਸ਼ੁਰੂਆਤ TV 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਹੁੰਦੀ ਹੈ ਤੇ ਡਾਕਟਰ ਸਾਹਿਬ ਦਾ ਅਤੇ ਭੈਣ ਨੀਲਮ ਕੌਰ ਜੀ ਦਾ ਬਹੁਤ-ਬਹੁਤ ਧੰਨਵਾਦ ਜੀ, ਖਾਲਸਾ ਜ਼ਿੰਦਾਬਾਦ। ਬਹੁਤ ਸ਼ੁਕਰੀਆ। ਗੁਰਮੀਤ ਸਿੰਘ ਕਹਿੰਦੇ ਨੇ ਕਿ ਸਿੱਖ ਕੌਮ ਦੇ ਹਮਦਰਦ ਮਦਦਗਾਰ ਜਸਟਿਸ ਟਰੂਡੋ ਜ਼ਿੰਦਾਬਾਦ, ਖਾਲਸਾ ਰੈਫਰੈਂਡਮ ਜ਼ਿੰਦਾਬਾਦ। ਔਰ ਫੈਨ ਧਾਲੀਵਾਲ ਸਾਹਿਬ ਜੋਟੇ ਦੇ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ, ਆਜ਼ਾਦੀ ਹੱਲ ਹੈ। ਔਰ ਕੁਲਦੀਪ ਸਿੰਘ, ਫਿਰ ਇਸੇ ਤਰ੍ਹਾਂ ਕੁਲਦੀਪ ਕੌਰ ਜੀ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੁਰਨੇਕ ਨਿੱਜਰ ਜੀ, ਆਪ ਸਭਨਾ ਖਾਲਸਤਾਨੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ। ਜਸਵੀਰ ਬਰਾੜ ਜੀ ਵੀ ਇਸੇ ਤਰ੍ਹਾਂ, ਧਰਮ ਸਿੰਘ ਜੀ ਵੀ। ਔਰ ਇਹ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ, TV 84 ਜ਼ਿੰਦਾਬਾਦ, ਚੜ੍ਹਦੀ ਕਲਾ ਪ੍ਰੋਗਰਾਮ ਸੱਚੋ ਸੱਚ, ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ। ਔਰ ਮਹਿੰਦਰ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਕਰਮ ਸਿੰਘ ਜੀ, ਵੰਡਰਫੁਲ ਜੌਬ ਲਾਈਕ ਆਲਵੇਜ਼। ਹਾਂਜੀ, ਮਨਿੰਦਰ ਸਿੰਘ, ਹਾਂਜੀ, ਕਰਮ ਸਿੰਘ ਜੀ, ਹਾਂਜੀ ਕਹਿੰਦੇ ਨੇ ਕਿ ਵੰਡਰਫੁਲ ਜੌਬ ਲਾਈਕ ਆਲਵੇਜ਼। ਐਂਡ ਫਿਰ ਇਸੇ ਤਰ੍ਹਾਂ ਸਿੰਘ ਮਨਜੋਰ ਸਿੰਘ, ਔਰ ਇਸੇ ਤਰ੍ਹਾਂ ਕੁਲਵਿੰਦਰ ਸਿੰਘ ਪਿੰਡਰ ਜੀ, ਇਹ ਵੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਰਾਜ ਕਰੇਗਾ ਖਾਲਸਾ। ਔਰ ਇਸੇ ਤਰ੍ਹਾਂ ਗੁਰਦੇਵ ਸਿੰਘ ਜੀ, ਗੁਰਫਤਿਹ ਡਾਕਟਰ ਸਾਹਿਬ ਐਂਡ ਨੀਲਮ ਕੌਰ ਜੀ, ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਦਲਜੀਤ ਸਿੰਘ ਜੀ ਔਰ ਜਸਵੀਰ ਸਿੰਘ ਜੀ ਕਹਿੰਦੇ ਨੇ ਪੰਜਾਬ ਵਾਜ਼ ਏ ਸੈਪਰੇਟ ਕੰਟਰੀ ਬਿਫੋਰ ਇਟ ਵਾਜ਼ ਏ ਆਕੂਪਾਈਡ ਬਾਈ ਇੰਡੀਆ। ਹਾਂ, ਤੁਸੀਂ ਠੀਕ ਫਰਮਾਇਆ ਜਸਵੀਰ ਸਿੰਘ ਜੀ। ਸ਼ਾਹ ਮੁਹੰਮਦ ਨੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ। ਆਲਰੇਡੀ ਸਾਡੀ ਸੈਪਰੇਟ ਐਂਟੀਟੀ ਸੀ। ਜੋਗਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਪਾਲ ਸਿੰਘ ਜੀ, ਬਲਦੇਵ ਸਿੰਘ ਜੀ, ਔਰ ਸ਼ਿੰਦਾ ਸਿੰਘ ਗਿੱਲ ਜੀ, ਇਸੇ ਤਰ੍ਹਾਂ ਗੁਰਮੀਤ ਸਿੰਘ ਜੀ, ਰਾਜਵਿੰਦਰ ਸਿੰਘ ਗਿੱਲ ਜੀ ਕਹਿੰਦੇ ਨੇ ਸੈਕਸ ਫॉर ਜਸਟਿਸ ਦੇ ਵਕੀਲ ਪੰਨੂ ਸਾਹਿਬ ਨੇ ਦੱਸਿਆ ਸਬੂਤਾਂ ਨਾਲ ਕਿ ਅਮਰੀਕਾ ਦੀਆਂ ਪੰਥਕ ਜਥੇਬੰਦੀਆਂ ਨੇ ਦਿੱਤਾ ਸੀ
$10 ਮਿਲੀਅਨ ਜਿਸ ਦਾ 6 ਫॉर ਜਸਟਿਸ ਨੇ ਵਿਰੋਧ ਕੀਤਾ ਸੀ ਡਾਕਟਰ ਸਾਹਿਬ, ਨਾ ਕਿ ਫੰਡ ਦਿੱਤਾ ਸੀ। ਨਹੀਂ, ਤੁਸੀਂ ਠੀਕ ਕਹਿ ਰਹੇ ਹੋ। ਉਸ ਪੀਰੀਅਡ 'ਚ ਅਸੀਂ ਵੀ ਬਿਲਕੁਲ ਆਈਸੋਲੇਟ ਹੋਏ ਸੀ। ਸਾਡੀਆਂ ਜਥੇਬੰਦੀਆਂ ਅੱਡੀਆਂ ਚੁੱਕ ਕੇ ਫਾਹ ਲੈ ਰਹੀਆਂ ਸੀ, ਉਹਨੂੰ ਵੈਲਕਮ ਕਰ ਰਹੀਆਂ ਸੀ, ਔਰ ਪੈਸਾ ਅੰਨਾ ਜਿਹੜਾ ਬੋਰੀਆਂ ਦੀਆਂ ਬੋਰੀਆਂ ਭਰ ਕੇ ਲੱਗਿਆ ਇੱਥੋਂ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। 2014 ਦੇ ਵੇਲੇ ਔਰ ਪੰਜਾਬ 'ਚ ਉਦੋਂ 4 ਸੀਟਾਂ ਪਾਰਲੀਮੈਂਟ ਦੀਆਂ, ਔਰ ਬਾਅਦ ਦੇ ਵਿੱਚ ਕਿਵੇਂ ਉਹਨੇ ਬਿਟਰੇ ਕੀਤਾ ਉਹ ਸਾਹਮਣੇ ਹੀ ਹੈ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇੱਥੇ ਇਹਨਾਂ ਨੇ, ਔਰ ਇਹੀ ਨਹੀਂ, ਜਹਾਜ਼ਾਂ ਦੇ ਜਹਾਜ਼ ਭਰ ਕੇ ਇੱਥੋਂ ਫਿਰ ਉਹਦੇ ਪ੍ਰਚਾਰ ਲਈ ਗਏ ਜੀ। ਸੋ ਸਤਨਾਮ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਇਸੇ ਤਰ੍ਹਾਂ ਜੂਨ 84 ਜ਼ਖਮ ਰਿਸ਼ਤੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਸਤਨਾਮ ਸਿੰਘ ਨੇ ਕਹਿੰਦੇ ਨੇ ਕਿ ਖਾਲਸਾ ਨੂੰ ਹੁਣ ਬਣ ਕੇ ਰਹਿਣਾ ਹੈ, ਇੰਡੀਆ ਪੱਲੇ ਕੱਖ ਨਹੀਂ ਰਹਿਣਾ। ਸੋ ਇਸੇ ਤਰ੍ਹਾਂ ਫਿਰ ਮਿਸਰਾ ਸਿੰਘ ਜੀ ਔਰ ਗੁਰਦੇਵ ਸਿੰਘ ਜੀ, ਫਿਰ ਇਸੇ ਤਰ੍ਹਾਂ ਮੁਹੰਮਦ ਰਾਜਾ ਜੀ, ਅਮਰ ਸਿੰਘ ਜੀ ਕਹਿੰਦੇ ਨੇ ਕਿ ਸਾਰੇ ਮਸਲਿਆਂ ਦੇ ਹੱਲ ਲਈ ਤਿਆਰ ਹੋ ਜਾਓ ਪੰਜਾਬੀਓ, ਪੰਜਾਬ ਹੱਲ ਖਾਲਿਸਤਾਨ ਦੇ ਰੈਫਰੈਂਡਮ ਦੀਆਂ ਵੋਟਾਂ ਨਾਲ ਹੀ ਹੱਲ ਖਾਲਿਸਤਾਨ। ਔਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਮਰਾ ਜੀ ਫਤਿਹ ਬੁਲਾਉਂਦੇ ਨੇ ਬੜੇ ਪਿਆਰ ਨਾਲ, ਕਹਿੰਦੇ ਨੇ TV 84 ਦੇ ਸਮੁੱਚੇ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਪ੍ਰਾਪਤ ਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਜ਼ਿੰਦਾਬਾਦ ਗੁਰਵਿੰਦਰ ਕੌਰ ਜੀ ਵੀ, ਔਰ ਇਸੇ ਤਰ੍ਹਾਂ ਦੀਪ ਸਿੰਘ ਸਿੱਧੂ ਜੀ, ਫਿਰ ਗੁਰਮੀਤ ਸਿੰਘ ਜੀ, ਜਸਵੀਰ ਸਿੰਘ ਜੀ, ਇਸੇ ਤਰ੍ਹਾਂ ਫਿਰ ਸਾਡੇ ਕੋਲ ਜਸਵੀਰ ਬਰਾੜ ਜੀ ਔਰ ਗੁਰਪ੍ਰੀਤ ਬਰਾੜ ਜੀ ਵੀ ਨੇ, ਔਰ ਕੁਲਦੀਪ ਮਾਇਲ ਜੀ ਨੇ, ਫਿਰ ਇਸੇ ਤਰ੍ਹਾਂ ਗੁਰਵਿੰਦਰ ਸਿੰਘ ਜੀ ਨੇ। ਸਾਨੂੰ ਕਹਿੰਦੇ ਨੇ ਮਾਣ ਹੈ ਖਾਲਿਸਤਾਨੀ ਵੀਰਾਂ ਤੇ, ਵਾਹਿਗੁਰੂ ਜੀ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੇ, ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਜੀ ਸੁਖਦੀਪ ਸੋਹਤਾ ਜੀ ਕਹਿੰਦੇ not only Australia, all Five Eyes agreed to deal with India. So think about what deal done. India with these countries, what lost India? Very big question. ਸੁਖਦੀਪ ਸੋਹਤਾ ਜੀ, ਦੇਖੋ ਕੈਨੇਡਾ ਨੇ ਹਾਲ ਦੀ ਘੜੀ ਬੇਸ਼ੱਕ ਅਜੇ ਬਹੁਤ ਕੁਝ ਸਾਹਮਣੇ ਆਣਾ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੈਨੇਡਾ ਦਾ ਸਟੈਂਡ ਮਜ਼ਬੂਤੀ ਵਾਲਾ ਹੈ, ਔਰ ਅਮਰੀਕਾ ਇਸ ਵੇਲੇ ਇੱਕ ਸਟੈਪ ਬਿਹਾਈਂਡ ਹੈ, ਔਰ ਲੇਕਿਨ ਆਸਟ੍ਰੇਲੀਆ ਔਰ ਬ੍ਰਿਟਨ ਜਿਹੜਾ ਉਹ ਪੂਰੀ ਤਰ੍ਹਾਂ ਇੰਡੀਆ ਦੇ ਆਰਬਿਟ 'ਚ ਨੇ। ਅਵਤਾਰ ਸਿੰਘ ਜੀ ਸੁਖਦੀਪ ਸੋਹਤਾ ਜੀ ਕਹਿੰਦੇ what did India lost in this deal with Five Eyes? ਔਰ ਬਲਜੀਤ ਸਿੰਘ ਜੀ ਚਾਲ ਵੀ ਨੇ, ਔਰ ਕਿਰਨ ਗਿੱਲ ਜੀ ਇਹ ਕਹਿੰਦੇ ਐਸ ਜੈ ਸ਼ੰਕਰ ਸਿੰਘ ਕੈਨੇਡਾ ਇਜ਼ ਗਿਵਿੰਗ ਵੀਜ਼ਾਸ ਟੂ ਗੈਂਗਸਟਰਸ। ਹਾਂਜੀ, ਗੈਂਗਸਟਰਸ ਇਜ਼ ਲਾਈਕ ਕੋਲ ਕਾਲਿੰਗ ਦ ਕੈਟਲ ਬਲੈਕ। ਹਾਂਜੀ, so who issues them passports? Aren't they supposed to do the security clearance? ਹਾਂਜੀ, ਕਿਰਨ ਗਿੱਲ ਜੀ ਤੁਸੀਂ ਠੀਕ ਕਹਿ ਰਹੇ ਹੋ। ਇਹ ਤਾਂ ਜਿਹੜਾ ਹੈ ਉਹ ਬਿਲਕੁਲ ਇਹੀ ਇਨਵੋਲਵ ਨੇ। ਇਹ ਹੁਣ ਦੇਖਣਾ ਵੀ ਉੱਥੋਂ ਹੀ ਰਿਕਰੂਟ ਕਰਕੇ ਉਹਨਾਂ ਨੇ ਭੇਜਿਆ ਜਾਂ ਇੱਥੋਂ, ਕਿਉਂਕਿ ਜਿਸ ਕਿਸਮ ਦਾ ਪ੍ਰੋਫੈਸ਼ਨਲ ਪਾਰਟ ਉਹਨਾਂ ਨੇ 22 ਸਾਲ ਦੇ ਬੰਦੇ ਕਰ ਰਹੇ ਜਿਵੇਂ ਕਿਲਿੰਗਸ ਕੀਤੀਆਂ, ਇਹ ਬਿਲਕੁਲ ਕਮਾਂਡੋ ਟਾਈਪ ਟ੍ਰੇਨਿੰਗ ਵਾਲੇ ਲੋਕ ਨੇ। ਇਹ ਇਵੇਂ ਨਹੀਂ ਹੈ ਕਿ ਜੀ ਕੋਈ ਇਧਰੋਂ ਉਧਰੋਂ ਫੜ ਕੇ ਉਹਨਾਂ ਨੂੰ ਕੋਈ ਟਾਸਕ ਦਿੱਤੀ ਉਹਨਾਂ ਨੇ। ਹਰਕਵਲ ਸਿੰਘ ਜੀ, ਫਿਰ ਇਸੇ ਤਰ੍ਹਾਂ ਦੀਪਕ ਚੋਪੜਾ ਜੀ ਆਏ ਨੇ, ਕਹਿੰਦੇ ਖਾਲਸਾਨ ਬਣੇਗਾ ਕੈਨੇਡਾ ਵਿੱਚ। ਸੋ ਬਜਿੰਦਰ ਸਿੰਘ ਜੀ ਚੋਪੜਾ ਸਾਹਿਬ ਹੁਣ ਇਵੇਂ ਨਾ ਮਾਰਿਆ ਕਰੋ ਕਿ ਕੋਈ ਤੁਹਾਨੂੰ ਵੀ ਚੋਪੜ ਦੇ, ਆਰਾਮ ਨਾਲ ਹੀ ਰਹੋ ਤੁਸੀਂ। ਨਿਹੰਗ ਸਿੰਘ ਜੀ, ਫਿਰ ਇਸੇ ਤਰ੍ਹਾਂ ਸਾਜਿਦ ਮਾਜ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ। ਨਿਹੰਗ ਸਿੰਘ ਜੀ ਕਹਿੰਦੇ ਨੇ ਅਮੇਜ਼ਿੰਗ ਸ਼ੋ ਡਾਕਟਰ ਸੋ ਜੀ ਔਰ ਹੈਜ਼ ਗ੍ਰੇਟ ਨੌਲੇਜ। ਫਿਰ ਇਸੇ ਤਰ੍ਹਾਂ ਸੁਰਿੰਦਰ ਧਾਲੀਵਾਲ ਜੀ, ਫਿਰ ਇਸੇ ਤਰ੍ਹਾਂ ਦੀਪਕ ਚੋਪੜਾ ਜੀ ਕਹਿੰਦੇ ਨੇ ਕਿ ਜਤਿੰਦਰ ਤੁਹਾਡਾ ਦੇ ਸਰਕਾਰ ਜਲਦ ਬਣੂਗੀ। ਜੀ ਇਹ ਗਿਰੇਗੀ ਕਹਿ ਰਹੇ ਨੇ, ਗਿਰੇਗੀ। ਹਾਂ ਇਹਨਾਂ ਨੂੰ ਇਹ ਚੋਪੜਾ ਸਾਹਿਬ ਜਿਹੜੇ ਨੇ ਉਹ ਵਿਚਾਰੇ ਖੁਸ਼ਕ ਜੇ ਲੱਗੇ ਹੋ ਗਏ ਲੱਗਦੇ ਨੇ। ਆਪਣਾ ਮੂੰਹ ਆ ਚੋਪੜੋ ਤੁਸੀਂ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਔਰ ਆਪਣੇ ਸਾਰੇ ਵਿਊਅਰਸ ਦਾ ਬਹੁਤ ਬਹੁਤ ਸ਼ੁਕਰੀਆ। ਬਹੁਤ ਅੱਛੇ ਮੈਸੇਜ ਨੇ ਤੁਹਾਡੇ। ਸੋ ਇਸੇ ਤਰ੍ਹਾਂ ਸਾਨੂੰ ਲਿਖਦੇ ਰਹੋ, ਸੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਆਪਣੇ ਵਿਊਅਰਸ ਨੂੰ ਲਾਈਕ ਕਰੋ, ਸ਼ੇਅਰ ਕਰੋ, ਅੱਗੇ ਸਾਰਿਆਂ ਤੱਕ। ਹਾਂ ਬਿਲਕੁਲ ਜੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਤੁਹਾਡੇ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਖਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣ ਦੱਸ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।